ਇਦਾਂ ਇਦਾਂ ਹੀ ਕਰਦੇ ਉੱਤੇ ਬੇਪਰਵਾਹ ਦਿਲਦਾਰ ਪਸੰਦ ਯਾਦ ਪਸੰਦ ਸਾਥ ਪਸੰਦ ਮੇਰੇ मेरे नैन प्यासे दर्शन दे तेनू रज रज सजना वेखण दे अगे गया हुण तेरे हथ तकदीर मेरी मेरे ਯਾਰ ਕੋਈ ਖੁਦਾ ਦਾ ਖੌਫ ਕਰ ਲਿਆ ਕਰੋ ਯਾਰ ਤੁਸੀਂ ਕੀ ਮਸਲਾ ਤੁਹਾਨੂੰ ਇੱਕ ਗਾਣਾ ਕੋਈ ਬੰਦਾ ਗਾ ਲਵੇ ਤੇ ਉਹ ਭਾਵੇਂ ਚਾਰ ਜਣੇ ਨਾਲ ਗਾਈ ਜਾਣ ਉਹ ਕੋਈ ਉਹ ਕੋਈ ਉਹ ਕੋਈ ਉਹ ਕੋਈ चवल बने उस्ताद जी ਨਹੀਂ ਤੂੰ ਇੱਥੇ ਹਟਣਾ ਨਹੀਂ ਮਿੱਠੇ ਤੇਰਾ ਰੌਲਾ ਵਾ तू कां पां करदा ਤੂੰ ਵਿੱਚ ਨਹੀਂ ਹਟਦਾ ਉਹ ਗਾਂਡਿਆ ਅੱਛਾ ਚਲੋ ਸੁਰ ਲੈ ਯਾਨੀ ਕਿ ਤੁਹਾਡੇ ਸੁਰ ਲੈ ਨੂੰ ਡਾਂਟ ਕੇ ਗਏ कोई गल नहीं ਚੱਲ ਸੁਣਾ ਯਾਰ ਨਾ ਯਾਰ ਸਾਜ ਠੀਕ ਹੈ कि मैं तेरे ताने दिंदे चली जा के कुछ करके आ जाना से ना तू मेरा ਹਮੇਸ਼ਾ ਸੱਚੇ ਸੁਰ ਨੂੰ ਪਾਇਆ ਗਿਆ ਮੈਨੂੰ ਤੇਰੇ ਵਾਈ ਕੁਛ ਲੈ ਕੇ ਆਣਾ ਇੱਕ ਸੁਰ ਨੂੰ ਸਵਾਲ ਤਾਂ ਜਾਇਆ ਤੇਰੇ ਪਤਾ ਕੀ ਇਸ ਦਾ ਵਾਲ ਬੰਦ ਕੀਤੇ ਹੋਏ ਸੀ ਤੇ ਆ ਤੀ ਆਈ ਨਹੀਂ ਹੈਗਾ ਸੀ ਉਹ ਕਿਤੇ ਉਹ ਪਾਣੀ ਖੁੱਲਾ ਵੀ ਆਇਆ ਵਿੱਚ ਚੱਲਦਾ ਰਿਹਾ ਵਾ ਉੱਤੇ ਗਿਆ ਸਾਰ ਮਹੀ ਤੇ ਜਾ ਕੇ ਸੁਣਾ ਮੈਂ ਵਾਲ ਖੋਲਿਆ ਕਹਿੰਦੀ ਟੈਂਕੀ ਭਰੀ ਸੀ ਬਾਅਦ ਚ ਫੇਰ ਬੰਦ ਕਰ ਨਾ ਬਈ ਆ ਅੱਖੀਆਂ ਲਾਈਆਂ ਅੱਖੀਆਂ ਲਾਈਆਂ ਅੱਖੀਆਂ ਲਾਈਆਂ ਰਾਸ ਕੀ ਤੁਸੀਂ ਐਵੇਂ ਨਾ ਸਾਡੀ ਨੂੰ ਮਜਬੂਰ ਕਰਨ ਨੇ ਫਿਰ ਅੱਖੀਆਂ ਅੱਖੀਆਂ ਕੀ ਤਕਲੀਫ ਕੀ ਹੈ ਤੈਨੂੰ ਮੈਂ ਇੱਕ ਛੋਟਾ ਜਿਹਾ ਗਾਣਾ ਗਾਣਾ ਹੋਵੇ ਮਗਰ ਸਾਰੇ ਮੈਨੂੰ ਛੇੜਦੇ ਨਹੀਂ ਤੇ ਤੂੰ ਮਤਲਬ ਕਿਹੜੀ ਗੱਲੋਂ ਗਾਲਾ ਸੁਣਾ ਠਹਿਰਿਆ ਕੋਈ ਨਾ ਛੇੜੇ ਚੱਲ ਵੇ ਨਹੀਂ ਨਹੀਂ ਚੱਲ 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 ਇਦਾਂ ਮੇਰੇ ਕੋਲ ਨਹੀਂ ਗਾ ਚੱਲ ਚੱਲ ਇਦਾਂ ਕੀ ਚੱਲ ਚੱਲ ਗਾ ਨਾ ਕੋਈ ਨਹੀਂ ਛੇੜਦਾ ਸਾਰੇ ਸੁਣੋ ਬਈ ਚੱਲ ਚੱਲ ਹੁਣ ਸ਼ੁਰੂ ਕਰ ਤੈਨੂੰ ਕਹਿੰਨੇ ਆ ਨਹੀਂ ਗਾਇਆ ਜਾਣਾ ਹੈ ਠਹਿਰ ਕੇ ਸੁਣ ਕੋਈ ਬੰਦੇ ਤੁਹਾਨੂੰ ਕੋਈ ਨਹੀਂ ਪਤਾ ਵੀ ਯਾਰ ਕੀ ਹੋ ਰਿਹਾ ਕੀ ਨਹੀਂ ਹਾਲਾ ਭਾਈ ਇਹ ਤੁਸੀਂ ਸਾਜੀ ਉਹ ਸਹੀ ਗਾਂਡੇ ਆ ਵਿੱਚ ਬਿਨਾ ਬਗੈਰਤੀ ਕਰਦਾ ਤੇਰਾ ਗਾਣੇ ਨਾਲ ਕੀ ਤੋਕਾ ਨਹੀਂ ਗੂਦਾਰੀ ਮੇਰੀ ਗੱਲ ਸੁਣ ਉਹ ਕਰਨ ਉਹ ਨਾ ਕਰਨ ਉਹ ਜੋ ਮਰਜ਼ੀ ਕਰਨ ਉਹਨਾਂ ਦਾ ਹੈਗਾ ਚਲੋ ਜੀ ਉਹ ਗਾਣੇ ਨੂੰ ਹੱਥ ਪਾ ਲੈਂਦਾ ਉਹਦਾ ਵੀ ਨਹੀਂ ਤੇਰਾ ਕਿਤੇ ਤੂੰ ਕਿਸ ਹਿਸਾਬ ਨਾਲ ਮਤਲਬ ਤੂੰ ਕਲਾਸੀਕਲ ਦੀ ਦੌੜ 'ਚ ਰਲਿਆ ਨਾਲ ਉਹਨੇ ਕਿਹਾ ਵਾ ਸਾਜ ਨੂੰ ਇੱਥੋਂ ਚੱਕੇ ਆਵਾਜ਼ ਨੂੰ ਇਹਦੇ ਵੀ ਕਿਹਾ ਤੂੰ ਕਿਹਾ ਨਹੀਂ ਮੈਂ ਤੇ ਕਿਹਾ ਤੂੰ ਦੱਬੇ ਆਪਣੇ ਬੜੇ ਪਿਓ ਦਾ ਮੂੰਹ ਦੇਖੇ ਝੂਠ ਬੋਲੇ ਹੁਣ ਦੱਸ ਕਿਹਾ ਜਿੰਦਾ ਉਹਦਾ ਪਿਓ ਨਾ ਯਾਰ ਤੈਨੂੰ ਹੁਣ ਦੱਸ ਭਾਈ ਗੱਲ ਇਹ ਹੈ ਉਹ ਮਿੱਟੀ ਲਗਾ ਖਾ ਗਿਆ ਦਿਮਾਗ ਖਰਾਬ ਕੀਤਾ ਯਾਰ ਸਾਜੀ ਰੂਹਦਾਰੀ ਹੁੰਦੀ ਹੈ ਉਹ ਰੂਹਦਾਰੀ ਕਿਹੜੀ ਕਿੱਥੋਂ ਸਿੱਖਿਆ ਤੂੰ ਗਾਣਾ ਕਿੱਥੋਂ ਸਿੱਖਿਆ ਕਿ ਤੇਰੇ ਪੁਰਖ ਗਾਉਂਦੇ ਰਹੇ ਇਹ ਗੋਡ ਗਿਫਟ ਉਹ ਗੋਡ ਗਿਫਟ ਉਸਤਾਦ ਜੀ ਨੂੰ ਫੋਨ ਆ ਰਿਹਾ ਵਾ ਇੰਡੀਆ ਚੋਂ ਜਾਂ ਕਿਸੇ ਵੈਸੇ ਵੱਡੇ ਬੰਦੇ ਦਾ ਪਿੱਛੋਂ ਇਹ ਖਾਤੂ ਯਾਰ ਇੱਥੇ ਕੋਈ ਬੰਦਾ ਅੰਦਰ ਬੈਠਾ ਹੁੰਦਾ ਉਹ ਕਹੇਗਾ ਯਾਰ ਇਹ ਕੀ ਕਰਨ ਦੇ ਨੇ ਬਾਹਰ ਅੱਲਾ ਮਾਫੀ ਸਹੀ ਗੱਲ ਸਹੀ ਮਿਲਤੇ ਤੁਹਾਡੀ એનર્ਜੀ ਨਹੀਂ ਘਟਦੀ ਤਿੰਨ ਸ਼ੋਅ ਤੁਹਾਡੇ ਕੋਲ ਕਰਾ ਲਓ ਫੇਰ ਤੁਹਾਡੀ એનર્ਜੀ ਉਦਾਂ ਹੀ ਹੁੰਦੀ ਬੰਦਾ ਕੋਈ ਢਿੱਲਾ ਮੱਠਾ ਹੁੰਦਾ ਥੋੜਾ ਬੰਦਾ ਕਹਿੰਦਾ ਸਾਜ ਕੱਲ ਕਰ ਲਾਂਗੇ ਬਾਕੀ ਮੈਂ ਚੱਲਾਂ ਫਿਟੇ ਮੂੰਹ ਇਹਦਾ ਮਤਲਬ ਹੈ ਤੁਸੀਂ ਦਿਮਾਗ ਨੂੰ ਇਸਤੇਮਾਲ ਹੀ ਨਹੀਂ ਕਰਦੇ ਇਹਦਾ ਸਬੂਤ ਇਹ ਨਹੀਂਗਾ ਕਿ ਤੁਸੀਂ ਬਹੁਤ ਜ਼ਿਆਦਾ ਨਹੀਂ ਇਹਦਾ ਮਤਲਬ ਇਹ ਹੈ ਕਿ ਤਿੰਨ ਸ਼ੋਆਂ 'ਚ ਵੀ ਤੁਸੀਂ ਕੋਈ ਯੂਜ਼ ਨਹੀਂ ਕੀਤਾ ਕੁਝ ਤੁਹਾਡੀ ਆਦਤ ਵਾਈ ਭੈਣ ਜੀ ਯਾਨੀ ਤੁਸੀਂ ਤੁਹਾਡੀ એનર્ਜੀ ਲੱਗੀ ਹੀ ਨਹੀਂ ਹਾਂ ਐਵੇਂ ਤੁਸੀਂ ਚੌੜੇ ਹੋਈ ਜੋ ਵੀ ਪਤਾ ਨਹੀਂ ਸ਼ਾਇਦ
ਅਸੀਂ ਕਿ ਸਾਡਾ ਸਟੈਮਨਾ ਬਹੁਤ ਆ, ਸਟੈਮਨਾ ਨਹੀਂ ਹੈਗਾ ਤਿੰਨੇ ਸ਼ੋਅ ਅਵਲ ਲੀਆਂ, ਕੋਈ ਦਿਮਾਗ ਤੇ ਜ਼ੋਰ ਹੀ ਨਹੀਂ ਪਿਆ ਸਹੀ ਹੈ ਜੀ। ਚਲੋ ਬੱਚੇ ਨੇ ਯਾਰ ਛੱਡੀ ਯਾਰ ਫਰੀਦ। ਹਾਂਜੀ ਨਹੀਂ ਮੈਂ ਗਾਉਂਦਾ ਹੀ ਨਹੀਂ ਪਾਇਆ, ਠੱਪ ਘੱਟ ਪਾਇਆ ਕਹਿੰਦੀ ਮੰਮੀ ਨਹੀਂ ਮੈਂ ਉਦੋਂ ਵੀ ਚੁੱਪ ਕਰਾਉਣ ਗਿਆ ਸੀ ਨਹੀਂ ਪਤਾ ਕੀ ਚੁੱਪ ਕਰਾ ਗਿਆ ਅੰਦਰੋਂ ਆਵਾਜ਼ ਆ ਵੈਸੇ ਜਨਮ ਨੂੰ ਉਹਨਾਂ ਤੈਨੂੰ ਇਹ ਕਿਹਾ ਵਾ, ਇਹ ਤੇਰਾ 24 ਘੰਟੇ ਦਾ ਵੀ ਰੌਲਾ ਵਾ, ਤੂੰ ਕਿਤੇ ਖਲੋਤਾ ਨਾ ਤੂੰ ਸ਼ੁਰੂ ਰਹਿਣਾ ਆਹੋ ਪੁੱਤ ਦੇਖੀ ਦਾ ਹੁੰਦਾ ਵਾ ਉਹ ਤੂੰ ਸ਼ੁਕਰ ਕਰਕੇ ਭਾਈ ਭਰਾ ਵਾ ਉਦਾਂ ਤੂੰ ਸਾਡਾ ਵੜ ਦੂੰ ਵੈਸੇ ਕੋਈ 5-7 ਛੋਟੇ ਜਿਹੇ ਗਾਲਾਂ ਇੱਕ ਵਾਰੀ ਹੈ ਆਪਣਾ ਜ਼ੋਰ ਲਾ ਲਾ ਇੱਕ ਵਾਰੀ ਦਾਲ ਕੇ ਆ ਜੀ ਫਿਰ ਸਾਲਾ ਕਿਸੇ ਨੂੰ ਗਾਣ ਨਹੀਂ ਦਿੰਦਾ ਬੇਟਾ, ਐਡਾ ਸਹੀ ਗਾਣ ਹੋਵੇ ਵਿੱਚ ਲੱਤ ਡਾਊਗਾ। ਇਹ ਤਾਂ ਲੋਕ ਨੂੰ ਖਿਆਈ ਜਾਣਾ ਵੀ ਮੈਂ ਉੱਥੇ ਕਿਚਨ ਵੀ ਗਈ ਜਾਂਦਾ ਮੈਂ ਸ਼ਹਿਰ 'ਚ ਵੀ ਆ ਕੇ ਚਾਪਾ ਆਇਆ ਕਰ ਬਸ ਫੋਲਡ ਕਰਨ ਦੇ ਨਾਲੇ ਗਾਣਾ ਗਾ ਕੌਣ ਯਾਰ ਸਿਗਰਟ ਉਹ ਦੇ ਕੇ ਵੇਪ ਦੇ ਵੀ ਸਿਗਰਟ ਪਿਆ। ਨਹੀਂ ਅਸੀਂ ਦੁਪਹਿਰੇ ਮਸ਼ਾਲ ਅਫਤਾਰੀ ਤੋਂ ਬਾਅਦ ਸਿਗਰਟ ਨਹੀਂ ਪੀਤਾ ਹਲੇ ਤੱਕ ਮੈਂ। ਸਾਜੀ ਤਾਂ ਸਿਗਰਟ ਬਲਗਾ ਵੇਚਦੇ ਆ, ਨਹੀਂ ਨਹੀਂ 50 mg ਆ, ਇੱਕ ਦੋ ਕਾ ਚਲਾਣਾ ਤੇ ਇੱਕ ਕੱਢ ਹੋ ਜਾਣਾ। ਕੀ ਅੱਜ ਤੋਂ ਬਾਅਦ ਨਹੀਂ ਗਾਣਾ ਹੈ ਨਹੀਂ ਮੈਂ ਤੈਨੂੰ ਕਿਦੋਂ ਕਹ ਤੂੰ ਨਾ ਗਾ, ਪਰ ਇੱਕ ਜਣਾ ਗਾਵੇ ਵੀ ਬਾਤ ਆ ਰਹੀ ਵੀ ਇੱਕ ਬੰਦਾ ਗਾ ਰਿਹਾ, ਇੱਕ ਦੀ ਇੱਧਰ ਇੱਕ ਦੀ ਇੱਧਰ ਚਾਰੇ ਇਕੱਠੀਆਂ। ਨਾਲੇ ਤੈਨੂੰ ਗੁੱਸੇ ਨਾਲ ਥੋੜੀ ਕਹਿੰਦੇ, ਇਹ ਤੇ ਸਾਜੀ ਘਿਓ ਦੀਆਂ ਨਾਲਾਂ ਨੇ ਗਾਦੇ ਤਾਂ ਮੈਨੂੰ ਕਹਿੰਦਾ ਯਾਰ ਹੈ ਕਿ ਨਹੀਂ? ਨਹੀਂ ਕੀ ਕਹਿੰਦਾ ਉਹਨੇ ਖੱਪ ਪਾਈ ਤਾਂ ਮੈਨੂੰ ਕਹਿੰਦਾ ਭਾਈ ਕਹਿ ਰਿਹਾ ਸ਼ਾਇਰੀ ਮੁਕੰਮਲ ਕਰ ਦੇ। ਨਹੀਂ ਜਾਂ ਤਾਂ ਹੋਵੇ ਨਾ ਪੁੱਤ ਕੋਈ ਗਾਹਕ ਪ੍ਰੋਗਰਾਮ ਆ ਜਾਂ ਕੋਈ ਤੈਨੂੰ ਕਿਸੇ ਨੇ ਆਸ ਦਵਾਈ ਹੈ ਜਾਂ ਕੋਈ ਅੱਗੋਂ ਐਡਵਾਂਸ ਫੜਿਆ ਆਹੋ ਵੀ ਤੂੰ ਸਿੰਗਰ ਬਣਨ ਆਇਆ ਵੀ ਰਿਆਜ਼ ਕਰ ਰਿਹਾ ਤੂੰ। ਆਹੋ ਤੈਨੂੰ ਮੈਂ ਕਹਿ ਰਿਹਾ ਸੁਣਾ, ਤੂੰ ਸੁਣਾ, ਮੈਂ ਸਿਗਰਟ ਪੀਣਾ ਚੱਲ ਕੋ ਸੁਣਾ। ਨਹੀਂ ਮੈਂ ਸੱਚੀ ਕਹਿ ਰਿਹਾ ਚੱਲ ਚੱਲ ਈਜ਼ੀ ਹੋ ਗਈ ਸੁਣਾ, ਕੁਛ ਨਹੀਂ ਹੁੰਦਾ। ਉਹ ਤੇ ਜਾਂ ਤਾਂ ਤੈਨੂੰ ਉਮੀਦ ਆ ਕਿ ਤੇਰੇ ਗਾਣੇ ਨਾਲ ਤੇਰੀ ਤਕਦੀਰ ਬਦਲ ਜਾਣੀ ਹੈ ਜਾਂ ਕੋਈ ਤੈਨੂੰ ਹਾਲਾਤ ਇਦਾਂ ਦੇ ਹੋਏ ਨਹੀਂ ਸੁਣਾ ਮੇਰਾ ਕਹਿੰਦਾ ਗਈ ਜਾਂਦਾ ਸੁਣਾ ਮੇਰਾ ਪੁੱਤ। ਨਹੀਂ ਭਾਈ ਮੈਨੂੰ ਫਿਰ ਨਹੀਂ ਕਹਿ ਜਾਵਾਂ ਲੈ ਕਰਕੇ ਤੇ ਕਦਾ ਨਹੀਂ ਪੜਨਾ। ਸੁਣਾ ਮੇਰਾ ਚੱਲ ਸੁਣਾ। ਇਹਨੇ ਪੂਰਾ ਗਾਣਾ ਸੁਣਾ ਕੇ ਵੀ ਕਹਿਣਾ ਦੇਖਿਆ ਮੇਰੀ ਆਵਾਜ਼ ਕੰਬੀ ਸੀ, ਮੇਰੇ ਕੋਲ ਗਾਇਆ ਨਹੀਂ ਗਿਆ। ਚੱਲ ਸੁਣਾ ਸੁਣਾ ਚੱਲ ਫਿਰ ਸਿਗਰਟ ਪੀ ਕੇ ਸ਼ੋਅ ਸ਼ੁਰੂ ਕਰਨਾ। ਚੱਲ ਸੁਣਾ। ਸੁਣਾਏਗਾ ਪੂਰਾ ਹਟੇਗਾ ਨਹੀਂ ਨਹੀਂ ਜੇ ਕਹਿੰਦਾ ਉਹ ਯਾਰ ਤੈਨੂੰ ਕਹਿੰਦੇ ਸੁਣਾ, ਤੂੰ ਹਟਣ ਫਿਰ ਚੁੱਪ ਕੀਤਾ। ਸੁਣਾ ਸੁਣਾ ਉਹ ਜਾਨੇ ਮੇਰੀਏ ਮੈਂ ਤੇਰਾ ਹਾਂ, ਹਾਂਜੀ ਤੇਰਾ ਤੂੰ ਕਰ ਲੈ ਯਕੀਨ, ਮੈਨੂੰ ਪਿਆਰ ਏ ਬਸ ਤੇਰੇ ਨਾਲ, ਹਾਂਜੀ ਤੇਰੇ ਨਾਲ ਵੱਖ ਨਾ ਕਰੀ, ਤੂੰ ਯੋ ਮੇਰੀ ਦੁਨੀਆ ਜਹਾਨ ਵੇ ਤੇਰੇ ਯਾਰ ਇਹ ਨਹੀਂ ਤੂੰ ਆਪਣਾ ਜਿਹੜਾ ਤੇਰਾ ਅਸਲ ਹੈਗਾ ਉਹ ਸੁਣਾ, ਜਿਹੜਾ ਦੋੜਾ ਇਹਦਾ ਤੇਰਾ ਰਣਾ ਨਹੀਂ ਦਿਆ, ਉਹ ਜਾਨੇ ਇਹਦਾ ਤੇਰਾ ਤੇ ਨਹੀਂ ਚਾਹੀਦੀ। ਤੂੰ ਪੰਜਾਬੀ ਦੋੜਾ ਸੁਣਾ ਸਰੈਕੀ ਕੋਈ ਆਪਣੇ ਕਈ ਆਉਂਦੇ ਨੇ ਹਿਸਾਬ ਨਾਲ ਸੁਣਾ। ਹੋ ਮੈਂ ਲਾਇਆ ਯਾਵੇ ਤੇ ਲਾਇਆ ਲੱਗਤਾ ਗਈਆਂ ਢੋਲ ਵੇ, ਤੇਰੀਆਂ ਮਿੰਨਤਾਂ ਸੋਹਣਿਆ ਕਰਦੀ, ਤੇਰੀਆਂ ਮਿੰਨਤਾਂ ਸੋਹਣਿਆ ਕਰਦੀ, ਵਸ ਅੱਖੀਆਂ ਦੇ ਕੋਲ ਵੇ, ਮੈਂ ਲਾਇਆ ਯਾਵੇ ਤੇ ਲਾਇਆ ਲੱਗਤਾ ਗਈਆਂ ਢੋਲ ਵੇ। ਤੂੰ ਏ ਨਹੀਂ ਸਾਜੀ ਉਹ ਕਰੀ ਤਾਂ ਨਹੀਂ ਅੱਖੀਆਂ ਲਾਈਆਂ। ਓ ਮੈਂ ਲਾਇਆ ਯਾਵੇ ਤੂੰ ਲਾਇਆ ਲੱਗਤਾ ਗਈਆਂ ਢੋਲ ਵੇ, ਮੈਂ ਅੱਖੀਆਂ ਲਾਈਆਂ ਨੇ ਨਹੀਂ। ਲੋਕੀ ਮੈਨੂੰ ਤੇਰੇ ਤਾਨੇ ਦਿੰਦੇ ਕੱਲੀ ਜਾਣ ਕੇ, ਪੁੱਛ ਹਾਲ ਪੁੱਛ ਹਾਲ ਪੁੱਛ 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 ਹਾਲ ਸੱਜਣਾ ਤੂੰ ਹੈ। ਕੱਲੀ ਜਾਣ ਕੇ ਪੁੱਛ ਹਾਲ ਸੱਜਣਾ ਤੂੰ ਮੇਰਾ ਵੇ ਕਦੀ ਆਣ ਕੇ, ਮੈਨੂੰ ਵੀ ਤੇ ਦੱਸ ਮਾਇਆ ਕਿਹੜੇ ਪਾਸੇ ਜਾਵਾਂ, ਮੈਨੂੰ ਕਿਹੜੇ ਜੁਰਮ ਚ ਮਿਲੀਆਂ ਸਲਾਵਾਂ ਹਾਣੀਆਂ ਵੇ ਜਾਨੀਆਂ ਵੇ, ਅੱਖੀਆਂ ਲਾਈਆਂ ਅੱਖੀ ਲਾਈਆਂ ਅੱਖੀ ਲਾ
ਆ ਸਹੀ ਪੰਜ ਤੇ ਆਈ ਆ ਕਿਹੜੇ ਅੱਛਾ ਸਭ ਦਾ ਕੋਈ ਪਤਾ ਨਹੀਂ ਲੇਕਿਨ ਐਕਸਪ੍ਰੈਸ ਹੈ ਜੀ ਕਿ ਦੁਨੀਆ ਦਾ ਹਰ ਤਬਲੇ ਵਾਲਾ ਇੱਥੇ ਨਿਕਲਦਾ ਕਰਦਾ ਉਹ ਕੀਆਂ चलो जी अस्सलाम वालेकुम जी नाज़रीन टी टाइम में खुश आमदीद जी कैसे हैं आप साहब माशाल्लाह यार खप घट पाया करो मैं ਹੁਣ ਅੰਦਰ ਸੁਣ ਰਿਹਾ ਸਾਂ ਤੁਸੀਂ ਬਹੁਤ ਗਾਣੇ ਕਸਮੇ ਤੁਸੀਂ ਤੋਬਾ ਕਰਦੇ ਤੇ ਦਿਮਾਗ ਖਰਾਬ ਕਰ ਲੈਂਦੇ ਇੱਕ ਗਾਣਾ ਉਹ ਇੱਕ ਗਾਣਾ ਦੂਜਾ ਉਹ ਤੋਂ ਇਹਦਾ ਕੀ ਤੁੱਕ ਬਣਦਾ ਹੈ ਕਿ ਕੋਈ ਗਾ ਰਿਹਾ ਹੋਵੇ ਤੇ ਨਾਲ ਗਾਉਣ ਲੱਗ ਪਵੇ ਹੋ ਜੀ ਅਗਲੇ ਦਾ ਵੀ ਖਰਾਬ ਕਰ ਦਿੰਦਾ ਹੈ। ਹਾਂ ਉਸਤਾਦ ਜੀ ਮੇਰੀ ਮੋਸਟ ਫੇਵਰਿਟ ਨੇ ਕਵਿਤਾ ਕ੍ਰਿਸ਼ਨਾ ਮੂਰਤੀ ਸਾਹਿਬ ਉਹ ਮੇਰੇ ਵੀ ਹੈ ਆ ਤੇ ਫਿਰ ਸਾਡਾ ਸਿੰਗਿੰਗ ਨਾਲ ਕੋਈ ਤਲਕ ਹੈ ਜੀ ਜਦੋਂ ਇੱਕ ਬੰਦੇ ਨੇ 24 ਘੰਟੇ ਗਾਈ ਜਾਣਾ ਚੇਸ਼ੋ ਪੰਜੇ ਜੀ ਪੈ ਰਹਿਣਾ ਇਸ ਬੰਦੇ ਨੂੰ ਉਸਤਾਦ ਜੀ ਕਿਤੇ ਚੁੱਪ ਵੀ ਕਰਾ ਦਿਆ ਕਰੋ ਨੋਨੀ ਆਉਣ ਵਾਲੇ ਵਕਤ ਦਾ ਤੂੰ ਦੇਖੀ ਜਾਈਂ ਬੇਟੇ ਅੱਜ ਤੁਹਾਨੂੰ ਲੱਗ ਰਿਹਾ ਕਿ ਵੀ ਇਹ ਕੁਛ ਨਹੀਂ ਭਾਂਡੇ ਮਾਂਜ ਰਿਹਾ ਸਫਾਈ ਕਰ ਰਿਹਾ ਚੀਜ਼ ਲਿਆਤੀ ਲੇਕਿਨ ਇੱਕ ਤੁਸੀਂ ਸਿਰਫ 6 ਮਹੀਨੇ ਕੱਢ ਲਓ ਫਿਰ ਵਾਪਸ ਉੱਥੇ ਹੋ ਤੁਸੀਂ ਵਾਲੀ ਦੁਕਾਨ ਤੇ ਚਲੋ ਕੁਛ ਨਾ ਕੁਛ ਤਾਂ ਬਦਲੇਗਾ ਨਾ ਹਾਂ ਨਹੀਂ ਮੇਰੀ ਇੱਕ ਨਾ ਕੋਸ਼ਿਸ਼ ਹੈਗੀ ਭਾਈ ਕਿ ਮੈਂ ਇੱਕ ਵੱਡਾ ਲੈਵਲ ਦਾ ਇਨਸਾਨ ਬਣਾ ਬਾਜੀ ਵੱਡੇ ਲੈਵਲ ਦਾ ਇਨਸਾਨ ਵੱਡੇ ਲੈਵਲ ਮਤਲਬ ਕੀ ਇਨਸਾਨ ਮਤਲਬ ਤੂੰ ਕੀ ਚਾਹੁੰਦਾ ਮੈਂ ਚਾਹੁੰਦਾ ਮੇਰੀਆਂ ਫਿਲਮਾਂ ਚੱਲ ਤੂੰ ਮੇਰੀ ਗੱਲ ਸੁਣ 50 ਖੁਆਇਸ਼ਾਂ ਦੱਸ ਦੇ ਆਪਣੀਆਂ ਤੇਰੀਆਂ ਮੈਂ ਪੂਰੀਆਂ ਕਰ ਦਿਆਂਗਾ ਚੱਲ ਲੋ ਜੀ ਪਹਿਲੀ ਦੱਸ ਮੈਂ ਫਿਲਮਾਂ ਚਾਹਾਂ ਪੂਰੀ ਹੋ ਗਈ ਦੂਜੀ ਲੋਕ ਮੈਨੂੰ ਵੇਖਣ ਜਦੋਂ ਤੂੰ ਫਿਲਮਾਂ 'ਚ ਆ ਗਿਆ ਤੇ ਤੈਨੂੰ ਲੋਕਾਂ ਨੇ ਵੇਖਣਾ ਹੀ ਆਹੋ ਮੇਰੇ ਕੋਲ 50 ਹੈ ਨਹੀਂ ਨਾ ਚੱਲ ਲਾ ਲਾ ਜ਼ਿੰਦਗੀ ਅੱਛਾ ਉਹ ਤਾਂ ਵਿੱਚ ਕੈਟਾਗਰੀ ਕੱਢੀ ਜਾ ਰਿਹਾ ਚੱਲ ਜਾ 3 ਖੁਆਇਸ਼ਾਂ ਦੱਸ ਦੇ ਚੱਲ 10 ਖੁਆਇਸ਼ਾਂ ਤੇਰੀਆਂ ਮੈਂ ਪੂਰੀਆਂ ਕਰ ਦਿਆਂਗਾ ਜਾ ਸਭ ਤੋਂ ਪਹਿਲੀ ਜਿਹੜੀ ਵੱਡੀ ਮੇਰੀ ਖਾਹਿਸ਼ ਆ ਅੰਮੀ ਅੱਬੂ ਨੂੰ ਉਮਰਾ ਕਰਾਉਣਾ ਓਕੇ ਦੂਸਰੀ ਉਹਨਾਂ ਨੂੰ ਵਾਪਸ ਲਿਆਉਣਾ ਕਿੱਥੋਂ ਉਹ ਤਾਂ ਜੀ ਅੱਗੇ ਤਾਂ ਤਾਇਆ ਤਾਈ ਕਿ ਆਏ ਨਹੀਂ ਮੇਰੀ ਇੱਕ ਮਿੰਟ ਆ ਜਾਓ ਮਤਲਬ ਪਹਿਲੀ ਗੱਲ ਉਹਨਾਂ ਨੂੰ ਉਮਰਾ ਕਰਾਉਣਾ ਤੇ ਦੂਜੀ ਗੱਲ ਉਹਨਾਂ ਨੂੰ ਲੈ ਕੇ ਆਉਣਾ ਕਿੱਥੋਂ ਉਮਰੇ ਤੋਂ ਅੱਛਾ 2 ਹੋ ਗਈਆਂ ਹਾਂਜੀ ਉਸਤਾਦ ਜੀ ਉੱਥੇ ਜੀਓ ਜੀ ਇਹਨਾਂ ਦੇ ਇਹਨੂੰ ਅੰਮੀ ਅੱਬੂ ਤੇ ਯਕੀਨ ਨਹੀਂ ਅੱਛਾ 2 ਹੋ ਗਈਆਂ ਤੀਜੀ ਫਿਰ ਉਹਨਾਂ ਨੂੰ ਘਰ ਰੱਖਣਾ ਆਪਣੇ 3 ਹੋ ਗਈਆਂ ਸ਼ੌਕ ਨਾਲ ਰੱਖੀ ਫਿਰ ਉਹਨਾਂ ਨੂੰ ਖਿਦਮਤ ਕਰਨੀ ਫਿਰ ਉਹਨਾਂ ਦੀ ਸਾਰੀ ਜ਼ਿੰਦਗੀ ਖਿਦਮਤ ਕਰ 4 ਹੋ ਗਈਆਂ ਫਿਰ ਪਾਣੀ ਪਿਆਉਣਾ ਨਹੀਂ ਫਿਰ ਉਹਨਾਂ ਦੀ ਔਲਾਦ ਨੂੰ ਵੱਡਾ ਇਨਸਾਨ ਬਣਾਉਣਾ ਜਿੰਨਾ ਮੈਂ ਉਹਨਾਂ ਦਾ ਬੱਚਾ ਹਾਂ ਵੱਡਾ ਇਨਸਾਨ ਕਿਹਨੂੰ ਕਿੰਨਾ ਤੂੰ ਬਣਨਾ ਵੱਡਾ ਇਨਸਾਨ ਕਿਸ ਚੱਕਰ 'ਚ ਮੇਰੀ ਇਧਰੋਂ ਫਿਲਮ ਆਂਦੀ ਹੋਵੇ ਤਾਂ ਮੈਂ ਰਕਸ਼ੇ 'ਚ ਉਤਰ ਕੇ ਯਕਦਮ ਦੇਖਾਂ ਇਹ ਮੇਰੀ ਫਿਲਮ ਅੱਛਾ ਐਕਟਰ ਬਣਨਾ ਐਕਟਰ ਬਣ 4 ਹੋ ਗਈਆਂ ਅੱਗੇ ਅੱਗੇ ਫਿਰ ਇਦਾਂ ਜ਼ਿੰਦਗੀ ਮਾੜੇ ਚੱਲਦੀ ਬੰਦੇ ਦਾ ਹੀ ਨੁਕਸਾਨ ਹੁੰਦਾ ਖੁਆਇਸ਼ਾਂ ਹੀ ਕੋਈ ਨਹੀਂ ਹੁੰਦੀਆਂ ਆ ਜਿਹੜੀਆਂ ਪਹਿਲੇ ਨੇ 4 ਗਈਆਂ ਉਹ ਇਹਦੀਆਂ ਹੈ ਨਹੀਂ ਸੀ ਤੇ ਫਸ ਗਿਆ ਨੇ ਕਿ ਹੁਣ ਮੈਂ ਕੀ ਕਵਾਂ ਚਲਾ ਹੀ ਕਹਿ ਦਿੰਦਾ ਆਹੋ ਅਬੂ ਅੰਮੀ ਨੇ 4 ਖੁਆਇਸ਼ਾਂ ਪਾਤੀਆਂ ਵਾ ਇਦਾਂ ਸਾਰੇ ਗਾਵਾਂ ਆਵਾਜ਼ ਬੈਠਾ ਕਹਿੰਦਾ ਉਹਨਾਂ ਨੂੰ ਵਾਪਸ ਵੀ ਲੈ ਕੇ ਆਣਾ ਪਿਛਲੀ ਵਾਰੀ ਗਏ ਉਧਰ ਤੇ ਉੱਤੇ ਸਲਿੱਪ ਹੋ ਕੇ ਕੰਮ ਤੇ ਲੱਗ ਗਏ यार वो उधर मेरी ख्वाहिश है अभी ख्वाहिश में कैसे चले ਭਾਈਜਾਨ ਖੁਆਇਸ਼ਾਂ 10 ਸੀ ਉਹ ਜ਼ਿਆਦਾ ਸੀ ਹੁਣ ਕਿਸ ਹਿਸਾਬ ਨਾਲ ਕਰ ਚਲੋ ਜੀ 5 ਖੁਆਇਸ਼ਾਂ ਦੱਸੋ चलो ਆ ਪਹਿਲੀਆਂ ਨਹੀਂ ਹੋਰ ਹੁਣ 5 नवियां मेरी पहली ख्वाहिश है कि साडी गली पत्थर दी बनी हो ਪੱਥਰ ਦੀ हाँ टफ टाइल लगी है ਅੱਛਾ ਯਾਨੀ ਪੂਰੀ ਗਲੀ ਇਸ ਤਰ੍ਹਾਂ हाँ ਦੀ जी। ਇੱਕ ਓਕੇ मैं घरों बाहर निकला तो मेरे दोस्त ਇਹ ने ਦੂਜੀ ਖੁਆਇਸ਼ ਹੈ ਜਾਂ ਪਹਿਲੀ ਦਾ ਹੀ ਅਗਲਾ ਪਾਰਟ वो रल जानी ਉਹਦੇ ਨਾਲ ਹੀ ਇੱਕ ਗਲੀ ਵਾਲੀ ਹੋ ਗਈ ਅਗਲੀ ਮੈਂ ਵੱਡੀ ਗੱਡੀ ਲਵਾਂ ਤੇ ਮੈਂ ਗਲੀ 'ਚ ਜਦੋਂ ਮੋੜਾਂ ਤੇ ਗਲੀ ਦੇ ਬੰਦੇ ਕਹਿਣਗੇ ਉਹ ਰਹਿਣ ਦੇ ਗਲੀ 'ਚ ਨਹੀਂ ਬੈਣੀ ਪੱਥਰ ਲੱਗਾ ਯਾਨੀ ਏਡੀ ਵੱਡੀ ਗੱਡੀ ਹੋਵੇ ਕਿ ਲੋਕੀ ਕਹਿਣ ਉਹ ਗਲੀ 'ਚ ਨਹੀਂ ਵੱਡੀ ਹੈ ਤੇਰੀ ਗੱਡੀ ਏਡੀ ਵੱਡੀ ਗੱਡੀ ਹੋਵੇ ਹਾਂਜੀ। 2 ਹੋ ਗਈਆਂ ਚਲੋ ਫਿਰ ਉਹ ਮੈਂ ਗੱਡੀ ਦੇ ਗਨ ਮੈਂ ਨਹੀਂ ਮੈਂ ਤੈਨੂੰ ਗੱਡੀ ਮਹਿਰਾਨ ਲੈ ਦੇਵਾਂਗਾ ਮਕਾਨ ਤੇਰਾ ਕਿਸੇ ਛੋਟੀ ਗਲੀ 'ਚ ਲੈ ਵੇ ਜਾਂ ਮੈਂ ਤੈਨੂੰ ਕੋ ਟੁੱਟੀ ਜਿਹੀ ਗੱਡੀ ਲੈ ਦੇਵਾਂਗਾ ਇੱਕ ਮੁੰਡੇ ਨੂੰ ਕਹਾਂਗਾ ਜਦੋਂ ਵੜਨ ਲੱਗੇ ਦੂਜੀ ਵੱਜ ਗਈ ਉਹ ਰਹਿਣ ਦੇ ਇੱਧਰ ਨਹੀਂ ਵੜਨੀ ਤੇਰੀ ਇਹ ਤੇ ਸ਼ਰਤ ਪੂਰੀ ਹੋਵੇ ਅੱਛਾ ਜੀ 2 ਮੈਂ ਜਦੋਂ ਗਲੀ ਪੱਥਰ ਦੀ ਕਰ ਦੇਣੀ ਹੈ ਹਾਂਜੀ। ਤੇ ਗੱਡੀ ਏਡੀ ਵੱਡੀ ਲੈਣੀ ਕਿ ਗਲੀ 'ਚ ਵੜੇ ਨਾ ਹਾਂਜੀ। ਹਾਂ 2 ਤੇ ਜਦੋਂ ਮੈਂ ਗੱਡੀ ਵੱਲੋਂ ਜਾ ਰਿਹਾ ਹਾਂ ਗੱਡੀ ਮੁੱਕ ਗਈ ਨਾ ਬਸ ਗਲੀ ਮੁੱਕ ਗਈ ਗੱਡੀ ਮੁੱਕ ਗਈ ਅਗਲੀ ਗੱਲ ਦੱਸ ਟੌਪਿਕ ਹੋਰ ਦੱਸ ਮੈਂ ਕਿਸੇ ਯਾਰਾਂ ਦੋਸਤਾਂ ਨਾਲ ਬਹਿ ਕੇ ਚਾਹ ਪੀਂਦਾ ਹਾਂ ਨਾ 4 ਗਨਮੈਨ ਮੇਰੇ ਇੱਧਰ ਖਲੋਤੇ ਹੋਣੇ ਐ ਕਰਕੇ ਤੇ ਉਹ ਉਹਦੇ ਹੋਟਲ ਵਾਲੇ ਦੇ ਵੀ ਇਹ ਪੀ ਕੇ ਪੈਸੇ ਵੈਸੇ ਨਾ ਦੌੜ ਜਾਵੇ ਆਹੋ ਤੂੰ ਕਹਿ ਜੀ ਮੈਂ ਚਾਹ ਪੀਂਦਾ ਵਾ 4 ਗਨਮੈਨ ਖਲੋਤੇ ਹੋਣ ਆਹੋ ਮੇਰੇ ਉਹ ਆਪਣੇ ਹੋਟਲ ਅੱਛਾ ਤੇਰੇ ਆਪਣੇ ਜ਼ਾਤੀ ਤੇਰੀ ਸਿਕਿਉਰਿਟੀ ਵਾਸਤੇ ਹਾਂਜੀ ਇਹ ਤੂੰ ਇਨਡਾਇਰੈਕਟਲੀ ਤੇ ਤੂੰ ਬਦਦੁਆ ਮੰਗ ਰਿਹਾ ਕਿਉਂਕਿ ਤੈਨੂੰ ਮੌਤ ਦਾ ਖਤਰਾ ਤੈਨੂੰ ਕੋਈ ਵੀ ਮਾਰ ਸਕਦਾ ਤੇ ਤੂੰ 4 ਗਨਮੈਨ ਰੱਖੇ ਨੇ
ਸੋਚ ਇਹਦਾ ਮਤਲਬ ਇਹ ਹੈ ਕਿ ਤੂੰ ਕਿਸੇ ਐਸੀ ਮਰ ਰਿਹਾ ਕਿ 4 ਗਨਮੈਨ ਮੜ ਜਾ ਵੀ ਇਧਰ ਉਧਰ ਹੋਏ ਤੇ ਠਾ ਹਾਂ ਤੇਰੀ ਕਹਾਣੀ ਪਿਛਲੀ ਸਮਝ ਗਈ ਜਾਂ ਗਨ ਵਾਪਸ ਕਰਨੀ ਤੇ ਕਰ ਸਕਦਾ ਦੱਸ। ਨਹੀਂ ਇਹ ਲੱਗਾ ਵਾਪਸ ਕਰ ਲਓ ਜੀ। ਓਹੋ ਦੋ ਰਹਿ ਗਈਆਂ ਓਹੋ ਦੋ ਰਹਿ ਗਈਆਂ ਚਲੋ ਜੀ ਇਹਦੇ ਵਾਸਤੇ ਮੈਨੂੰ ਸੋਚਣਾ ਪੈਣਾ ਵਾ ਖਾਇ ਸਾਹਿਬ ਮੈਨੂੰ 5 ਵੀ ਦੱਸ ਯਾਰ ਕੈਸਾ ਮਾੜਾ ਬੰਦਾ ਪਾਇਆ ਗਿਆ ਹੈ। ਚਲੋ 3 5 ਹੀ ਕਰ ਉਹ ਖੁਆਇਸ਼ ਹੀ ਕੋਈ ਨਹੀਂ, ਅੰਦਾਜ਼ ਨਾ ਜੀ ਜਾਣਦੇ ਦੱਸ ਯਾਰ ਮੈਂ ਇਦਾਂ ਕਲੀ ਬਣਨੇ ਆਪਣੀ ਅੰਦਾਜ਼ੇ ਨਾਲ ਅੱਛਾ ਤੁਸੀਂ ਇਹਦੇ ਕੋਲੋਂ ਪੁੱਛੋ, ਉਹਨੂੰ ਵੀ ਤਕਰੀਬਨ ਇੰਨੀ ਹੈਗੀ ਆ। ਨਹੀਂ ਯਾਰ ਨਹੀਂ ਤੂੰ ਮੇਰੀ ਗੱਲ ਸੁਣ ਨਾ, ਤੂੰ ਕਹਿ ਕਿ ਜੀ ਮੈਂ ਦੁਆ ਕਰਦਾ ਕਿ ਮੈਨੂੰ ਅੱਲਾ ਮੈਨੂੰ ਮੇਰੇ ਮਾਪੇ ਨੂੰ ਸਾਰਿਆਂ ਨੂੰ ਸਾਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ, ਸਾਡੇ ਘਰੋਂ ਬਿਮਾਰੀਆਂ ਕੱਢ ਦੇਵੇ। ਉਸਤਾਦ ਜੀ ਨੇਕ ਔਲਾਦ ਕਰਦੀ ਹੈ ਨਾ, ਜੋਟਾ ਤੋੜਨ ਨੂੰ ਫਿਰਦੇ ਆਪਣੇ ਬੁੱਢੇ ਦਾ। ਝੂਠਾ ਤੋੜਨ ਦਾ ਕੀ ਪਤਾ ਜੋਟਾ ਮਤਲਬ ਜੋੜਾ ਨਹੀਂ ਹੁੰਦਾ, ਵਾਲਦਾ ਲਹਿਦਾ ਕਰ ਲੈ। ਅੱਛਾ ਇਹ ਜਨ ਦਕਾਪੁਰ ਨੂੰ ਫਿਰਦਾ ਇੱਕ ਜਾਣੇ ਦੀ ਲੁੱਗੀ ਪਵਾ ਲੁੱਗੀ ਪਵਾ। ਤੇਰੇ ਹੱਲੇ ਵੀ ਮਾਪਿਓ ਦੀ ਕਲੀ ਆ। ਆਹੋ ਆਹੋ ਆਪਾਂ ਹੀ ਪ੍ਰਵਾਸ ਕਰ ਗਏ ਨਾ। ਕਲੀ ਤੇਰੇ ਮਾਪੇ ਦੀ ਕਲੀ ਆ। ਕੋਈ ਨਹੀਂ ਸੁਣੀ ਅੱਛਾ ਜੀ ਤਿੰਨ ਹੀ ਖਤਮ ਹੋ ਗਈਆਂ ਜੀ। ਪੱਥਰ ਦੀ ਸੜਕ ਹਾਂਜੀ ਤੇ ਗੱਡੀ ਮੁੜੇ ਤੇ ਤੈਨੂੰ ਕੋਈ ਕਵੇ ਕਿ ਵੀ ਇਹ ਭਾਜੀ ਗੱਡੀ ਵੱਡੀ ਹੈ ਨਹੀਂ ਅੰਦਰ ਵੜਨੀ, ਤੇ ਤੀਸਰੀ ਕੋਈ ਨਹੀਂ, 2 ਹੀ ਸੀ। ਨਹੀਂ ਗਨਮੈਨ ਵਾਲੀ ਤੂੰ ਵਾਪਸ ਕਰ ਲਈ। ਉਹ ਇਹਦੇ ਬਦਲੇ ਇੱਕ ਹੋਰ ਸੁਣ ਲਓ। ਚਲੋ ਸੁਣਾ। ਮਤਲਬ ਕਿ ਮੈਂ ਜਦੋਂ ਘਰ ਜਾਵਾਂ ਤੇ ਬਾਹਰ ਰਸ਼ ਲੱਗਾ ਹੋਵੇ ਤੇ ਨੋਨੀ ਭਾਈ ਆ ਗਏ, ਹਾਂ। ਨੋਨੀ ਭਾਈ ਆ ਗਏ, ਉਹ ਅੱਗੇ ਵੀ ਕਿਉਂ, ਕਿਸ ਵਜ੍ਹਾ ਤੋਂ? ਆਟੋਗ੍ਰਾਫ ਇਹ ਉਹ ਨਹੀਂ ਕੀ ਹੋਵੇਂ ਤੂੰ? ਵੱਡਾ ਸਟਾਰ ਹਾਂ ਇੰਜ ਫਿਲਮ ਬਕਵਾਸ ਕਰਨਾ, ਫਿਲਮ ਸਟਾਰ ਐਡਾ ਤੂੰ ਫਿਲਮ ਸਟਾਰ ਹੋ ਜਾਵੇਂ ਕਿ ਤੂੰ ਘਰ ਜਾ ਉਸੇ ਹੀ ਘਰ ਜਾਵੇਂ ਦੁਬਾਰਾ ਫਿਲਮ ਸਟਾਰ ਹੋਣ ਤੋਂ ਬਾਅਦ ਵੀ ਹਾਂਜੀ। ਘਰ ਨਹੀਂ ਛੱਡਣਾ। ਨਹੀਂ ਓਕੇ, ਤੇ ਲੋਕੀ ਬਾਹਰ ਖੁਦ ਨੂੰ ਵੀ ਮੱਲੇ 'ਚ ਹੈ ਕੋ ਪੜਿਆ ਲਿਖਿਆ ਸਾਡਾ ਆਟੋਗ੍ਰਾਫ ਲੈ ਲਵੇ। ਇੱਕੋ ਹੀ ਮਕਾਨ ਆ ਸਾਡਾ ਕਲੀ। ਅੱਛਾ ਚਲੋ ਇਹਨੇ 1.5 ਬਣ ਰਹੀ ਨਾ, ਸਟਾਰ ਬਣ ਕੇ ਮੰਨਤ ਲਿਖਾ ਲੈਣਾ, ਮੰਨਤ ਹਾਊਸ। ਚਲੋ ਜੀ। ਅੱਛਾ ਜੀ, ਹਾਂਜੀ ਮਿੱਠਾ ਸਾਹਿਬ, ਜੀ ਸਰ। 10 ਸ਼ਰਤਾਂ ਤੁਹਾਡੀਆਂ ਮੈਂ ਅਗਰ ਪੂਰੀਆਂ ਕਰਵਾ ਸਕਾਂ ਜਾਂ ਕਰ ਸਕਾਂ ਦੱਸੋ ਜੀ ਜੀ। ਪਹਿਲੀ, ਉੱਥੇ ਤਾਂ ਦੱਸੀ ਦੀਆਂ ਦੱਸੋ। ਇੱਕ ਬੰਦੇ ਦੀ ਇੱਕ ਹੌਬੀ ਹੋਣੀ ਚਾਹੀਦੀ, ਬੰਦਾ ਕੋਈ ਜਜ਼ਬਾ ਹੋਣਾ ਚਾਹੀਦਾ, ਇੱਕ ਸਿਨੈਰੀਓ ਲੈ ਕੇ ਤੁਰੀ ਤਾਂ ਹੁੰਦਾ ਜ਼ਿੰਦਗੀ ਦਾ। ਤੂੰ 골ਡਨ ਹੀ ਲੈ ਕੇ ਤੁਰ ਸਿਨੈਰੀਓ ਰਹਿੰਦੇ। ਅੱਲਾ ਕਾ ਝੱਥਾ ਵੀ ਹੌਲਾ ਕਰਾਓ ਹੈ। ਜੀ ਸਰ। ਜੀ 10 ਜੀ ਪਹਿਲੀ ਸਰਵਿਸ਼ ਜੀ। ਟੌਮ ਕਰੂਜ਼ ਸਾਹਿਬ ਦੇ ਨਾਲ ਇੰਜ ਕਰਕੇ 10 ਤੋਂ 50 ਹੋਣਾ ਆਪਾਂ। ਉਹ ਮੈਂ ਹਰਾਉਣਾ ਚਾਹੁੰਦਾ ਟੌਮ ਕਰੂਜ਼ ਸਾਹਿਬ। ਓਕੇ। ਦੂਜੀ, ਸਾਰੇ ਤੇ ਚ 2 ਨੇ। ਸਰ ਤੁਸੀਂ ਜਿਹੜੀ ਗੱਲ ਕਹਿਤੀ ਸੀ ਨਾ ਕਿ ਵੀ ਇਹ ਵੀ ਉਦਾਂ ਹੀ ਆ, ਉਹੀ ਕੁਛ ਹੀ ਆ, ਮੈਂ ਤੁਹਾਡੀ ਗੱਲ ਸਮਝ ਗਿਆ, ਆਈ ਐਗਰੀ ਵਿਦ ਯੂ, ਠਹਿਰ ਜਾਓ ਜੀ। ਦੂਸਰੀ, ਜੱਫੀ ਪਾ ਕੇ ਅੰਡਰਟੇਕਰ ਦਾ ਪਟਾਕਾ ਕੱਢਣਾ ਆਪਾਂ। ਪਹਿਲਾ ਟੌਮ ਕਰੂਜ਼ ਨੂੰ ਤੁਸੀਂ ਹਰਾਉਣਾ, ਹਾਂ। ਦੂਜਾ ਜੱਫੀ ਪਾ ਕੇ ਅੰਡਰਟੇਕਰ ਦਾ ਪਟਾਕਾ ਕੱਢਣਾ। ਹਾਂਜੀ। 2 ਤੀਜੀ ਹੈ ਕਿ ਸ਼ਾਹਰੁਖ ਖਾਨ ਸਾਹਿਬ ਨੂੰ ਆ ਕੇ ਮਿੱਠਾ ਸਾਹਿਬ ਸਰ ਪਲੀਜ਼ ਸੈਲਫੀ। 3 ਚੌਥੀ ਹੈ ਜੀ ਦੇਖੋ ਜਿਹੜੀ ਨੋਰਾ ਫਾਤੀ ਹਾਂ ਮੈਨੂੰ ਇੱਕ ਵਾਰੀ ਰੋਟੀ ਖਾਵੇ ਬਹਿ ਕੇ, ਹਾਜੀ ਦੇ ਹੋਟਲ ਤੇ ਆ ਜਾਵੇ, ਦੇਸੀ ਮੁਰਗਾ ਦਾ ਪਿਆਲਾ ਲੱਗਾ ਹੋਵੇ, ਠੀਕ ਹੈ ਜੀ। 4 ਇੱਕ ਲੁਕਮੌਲ ਖਾਵੇ, ਇੱਕ ਲੁਕਮਾਸੀ। ਠੀਕ ਹੈ ਜੀ, 4 ਹੋ ਗਈ। 6 ਰਹਿ ਗਈ ਹੈ। ਆਹਾ ਸੌਰੀ, ਉਹ ਤੁਸੀਂ ਉਹਨੇ ਕੀ 4 ਹੋ ਗਈ ਲੌਕ ਕੀਆ ਜਾਏ। ਹਾਂ ਲੌਕ ਕਰਤਾ, 4 ਹੋ ਗਈ। ਮੀਤਾ ਬਜ ਸਾਹਿਬ ਨੂੰ ਮੈਂ ਕਰੋੜਪਤੀ ਖੇਲਦਾ ਹੋਵਾਂ, ਮੈਂ ਜਿੱਤਾਂ ਜੁੱਤਾਂ ਕੋਈ ਨਾ, ਬਸ ਮੀਤਾ ਬਜ ਸਾਹਿਬ ਦਾ ਹਲਕਾ ਫੁਲਕਾ ਚੇਂਜ ਹੀ ਕਰੀ ਜਾਵਾਂ, ਉਹ ਹੱਸੀ ਜਾਣਾ ਬਸ। 5 ਹੋ ਗਏ। 5 ਜੀ। ਰਾਤੀ ਸਾਵੰਤ ਹਾਂਜੀ, ਉਹਨੂੰ ਪੁਰ ਕਰਾ ਦਿਓ ਬਸ। 6 ਹੋ ਗਈਆਂ। ਨਹੀਂ ਤੁਸੀਂ ਪੁਰ ਕਰਾ ਦਿਓ। ਨਹੀਂ ਪੁਰ ਕਰੋਨਾ ਵੀ ਤੇ ਇੱਕ ਵਿਸ਼ ਆ ਨਾ। 6 ਹੋ ਗਈ ਪੂਰੀ। ਯਾਰ ਤੂੰ ਕਹਿ ਰੱਖ ਭਾਈ ਨੇ ਇੱਕ ਖਾਇਸ਼ ਯਾਰ ਵਿਸ਼ ਹੈ ਨਹੀਂ। ਸਹੀ ਹੈ 6 ਹੋ ਗਈ। ਯਾਰ ਤੁਸੀਂ ਮੇਰੇ ਨਾਲ ਨਾ ਨਹੀਂ ਇਹ ਤੂੰ ਕਹਿ ਰਾਖੀ ਸਾਵੰਤ ਨਹੀਂ, ਮੈਂ ਕਿਹਾ ਹਾਂਜੀ ਤੂੰ ਕਿ ਉਹਨੂੰ ਪੁਰ ਕਰਾ ਦੇ, ਮੈਨੂੰ ਪੁਰ ਕਰਾਤਾ, ਤੇਰੀ ਵਿਸ਼ ਪੂਰੀ ਹੋ ਗਈ। ਯਾਰ ਹਾਂਜੀ ਚਲੋ। ਕਿੰਨੀਆਂ ਹੋਈਆਂ ਜੀ? 6 7ਵੀਂ ਹੈ ਜੀ ਕਿ ਮੇਰੀ ਪਹਿਲੀ ਫਿਲਮ ਹੀ ਜਿਹੜੀ ਅੱਲਾ ਦੇ ਹੁਕਮ ਦੇ ਨਾਲ ਕਿੰਗ ਖਾਨ ਦੇ ਨਾਲ ਆਵੇ। ਕਿੰਗ ਖਾਨ ਕੌਣ? ਸਲਮਾਨ ਖਾਨ ਸਾਹਿਬ। ਅੱਛਾ ਚਲੋ। ਸਰ ਫਿਰ ਸਲਮਾਨ ਖਾਨ ਪਹਿਲੀ ਫਿਲਮ ਤੇਰੀ, ਉਹਦੇ ਨਾਲ ਤੂੰ ਦੀ ਫਿਲਮ ਚ ਹੋ ਗਈ। ਹਾਂ। 7 ਹੋ ਗਈਆਂ। ਇਹ ਅੱਗੇ ਜਿਹੜੀ ਹੀਰੋਇਨ ਨਹੀਂ ਇਹ 7 ਹੋ ਗਈਆਂ। ਪੌਣੀਆਂ 7 ਹੋਈਆਂ ਨਾ। ਨਹੀਂ ਇਹ 7 ਹੀਰੋਇਨ ਕੌਣ? ਸਰ ਨਹੀਂ, ਇਹ ਅਗਲੀ ਹੈ। ਇਹ 7 ਤੁਹਾਡੀਆਂ ਹੋ ਗਈਆਂ ਕਿ ਤੁਹਾਡੀ ਪਹਿਲੀ ਫਿਲਮ ਸਲਮਾਨ ਖਾਨ ਦੇ ਨਾਲ ਆਵੇ। 7 ਹੋ ਗਈਆਂ। ਅੱਗੇ ਬੁਰਜ ਖਲੀਫਾ ਤੇ ਮੇਰੀ ਫੋਟੋ ਚੱਲਦੀ ਹੋਵੇ, ਜਿਹੜੀ ਚੱਲਦੇ ਨੇ ਐ ਬਦਲ ਕੇ 8 ਹੋ ਗਈਆਂ। ਐ ਕਰਕੇ। ਭਾਈ ਨੇ ਵੱਡੀ ਖਾਇਸ਼ ਦੀ ਭਾਨ ਲਈ ਹੋਈ ਆ, ਉਹੀ ਚੱਲਦੇ ਰਹਿਣੇ, ਥੋੜਾ ਚਲਾਈ ਜਾਣ ਦੇ। ਵੇ ਕਿਹੜਾ ਕੰਮ ਹੈ? ਇੱਕੋ ਵਾਰੀ ਦੱਸ ਜਿਹੜਾ ਕੰਮ ਆ ਕਿਹੜਾ ਮੈਂ ਉਹ ਕਰਾਂ, ਮੈਂ ਆ ਕਰਾਂ। ਤੇ ਤੂੰ ਕੀ ਕੀਤਾ ਸੀ? ਅੱਜ ਤੇਰਾ ਸਿੰਗਰ ਬੰਦ ਕਰਾਇਆ ਨਾ ਤੇ ਬਿਫਤਾ ਪਈ ਹੈ ਹਨਾ। ਨਹੀਂ ਤੂੰ ਕੀ ਕੀਤਾ ਸੀ? ਮੈਂ ਆਹੋ ਮੈਂ ਤੇ origignal ਖਾਇਸ਼ਾਂ ਤੂੰ ਤੇ ਦੱਸ। ਮਾਮਾ ਅੱਬੂ ਨੂੰ ਅੰਦਰ ਵਾੜ ਦਿਓ, ਅੱਬੂ ਨੂੰ ਬਾਹਰ ਕੱਢ ਲਓ। 2 ਹੋ ਗਈਆਂ। ਚੱਲ ਵਾਲਦੈਨ ਦੇ ਤਬਾਰ ਨਹੀਂ ਸੀ ਹੈ। ਚਲੋ ਜੀ 8। ਅੱਛਾ ਜੀ 8 ਕਿੰਨੀਆਂ ਹੋਈਆਂ ਸੀ? 8 ਸਲਮਾਨ ਖਾਨ ਦੀ ਫਿਲਮ 8 8 ਹੋ ਗਈਆਂ। ਉਸ ਤੋਂ ਬਾਅਦ ਆਪਣਾ ਸ਼ੇਖ ਹਮਦਾਨ ਨੇ ਦੁਬਈ ਵਾਲਾ, ਜੀ। ਉਹ ਮੇਰੇ ਨਾਲ ਬਹਿ ਕੇ ਕਿਤੇ ਡਿਨਰ ਕਰ ਲਵੇ ਨਾ। ਪਹਿਲੇ ਦਿਨ ਨਾਲ ਡਿਨਰ ਕਰਨਾ ਸੀ ਉਹਨੇ, ਨੂਰਾ ਫਾਤੀ ਨੇ। ਹੁਣ ਉਹਨਾਂ ਨੇ ਚਲੋ 9 ਹੋ ਗਈਆਂ। 1 ਰਹਿ ਗਈ। ਚਲੋ ਜੀ
ਇੱਕ ਜੈਟ ਮੈਨੂੰ ਆਪਣਾ ਜ਼ਾਤੀ ਮੈਂ ਬਣਾਉਣਾ ਚਾਹੁੰਦਾ, ਜੈਟ ਤੇਰਾ। 10 ਹੋ ਗਈਆਂ ਹੁਣ। ਜਿਹੜੀ ਤੂੰ 10ਵੀਂ ਮੰਗੀ ਹੈ ਨਾ, ਇਹ ਤੂੰ ਗਲਤ ਆ। ਇਹ ਤੂੰ ਹੁਣ ਤੈਨੂੰ ਕਿਸੇ ਵਰਕਸ਼ਾਪ 'ਚ ਕੰਮ ਲਵਾਵਾਂਗਾ, ਤੂੰ ਇੱਕ ਜੈਟ ਆਪਣਾ ਜ਼ਾਤੀ ਬਣਾ ਲਏਗਾ ਉਹਨੂੰ, ਮੁੜ ਕੇ ਉਹ ਕੋਈ ਹੋਰ ਲੈ ਜਾਵੇ। ਤੈਨੂੰ ਮੰਗਣੀ ਨਹੀਂ ਆਈ ਵਿਸ਼। ਜੱਟ ਕੀ ਜੱਟ ਤਿਆਰਾ ਨਹੀਂ ਹੁੰਦਾ। ਉਹਨੇ ਕਿਹਾ ਮੈਂ ਇੱਕ ਤਿਆਰਾ ਆਪਣਾ ਬਣਾਉਣਾ, ਤੇ ਇਹਦਾ ਮਤਲਬ ਉਹਨੇ ਖਰਾਦੀਆ ਬਣਨ ਦੀ ਖੁਆਇਸ਼ ਕੀਤੀ। ਸਮਝ ਆ ਗਈ। ਨਹੀਂ ਨਹੀਂ, ਇਹ ਬਾਅਦ ਦੀ ਗੱਲ ਹੁੰਦੀ, ਇਹ ਨਹੀਂ। ਤੂੰ ਕਿਹਾ ਮੈਂ ਆਪਣਾ ਬਣਾਉਣਾ, ਹੁਣ ਤੂੰ ਬਣਾਈ ਜਾ ਆਪਣਾ। ਹਾਂ ਆਹੋ ਓਏ ਆਹੋ ਆਪਣਾ ਬਣਾ ਕੇ ਫਾਰਗ ਹੋ ਗਈ ਆ ਵੇ। ਹਾਂਜੀ ਚਲੋ ਜੀ ਅੱਗੇ ਜੀ। 10 ਖਵਾਇਸ਼ਾਂ 10 ਦੀਆਂ 10 ਮਿੱਟੀ ਮੰਗੀ ਉਹਨਾਂ ਚਲੋ ਜੀ ਫਰੀਦ ਸਾਹਿਬ 10 ਕੁਐਸਚਨ। ਸਭ ਤੋਂ ਪਹਿਲੀ ਹੈਗੀ ਹੈ, ਮੇਰੀ ਮਾਂ ਮੇਰੇ ਪੁੱਤਰ ਨੂੰ ਸੋਨੇ ਦੇ ਥਾਲ ਦੇ ਵਿੱਚ ਪਾ ਕੇ ਤੇ ਕਰੋੜਾਂ ਰੁਪਏ ਉੱਤੇ ਸੁੱਟ ਰਹੀ ਹੋਵੇ। ਤੇਰੇ ਪੁੱਤਰ ਨੂੰ? ਹਾਂਜੀ, ਪੋਤੇ ਆਪਣੇ ਨੂੰ? ਪੋਤੇ ਆਪਣੇ ਨੂੰ। ਹਾਏ 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 ਬਈ ਮੈਂ ਤਾਂ ਕਿਹਾ ਸੀਗਾ ਢਾੜੀ ਆ ਚੀਮੇ ਦਾ ਇਲਜ਼ਾਮ ਲੱਗਾ। ਤੂੰ ਮਾਈ ਦੇ ਫੈਰ ਮਰਵਾ ਦੇਣਾ ਵਾ। ਉਹ ਨਹੀਂ ਯਾਰ, ਹੁਣ ਮਨਮਨੋਤੀ ਚੱਲਣ ਦੀ ਹੈ ਨਾ ਇੱਧਰ। ਦੱਸੋ ਜੀ। ਹੈ ਹੁਣ ਦੱਸ ਕਿ ਇਹਨੂੰ ਤੂੰ ਕੀ ਸਮਝੇਗਾ ਕਿ ਕੌਣ ਆਜ਼ਾਦ ਦਾ? ਇਹ ਓ ਯਾਰ ਇਹਦੇ ਨਹੀਂ ਨਹੀਂ, ਤੂੰ ਦੱਸ ਨਾ। ਤਰਸਿਆ ਢਾੜੀ ਜਿਹਨੇ ਕਦੀ ਵੇਲ ਦਾ ਮੂੰਹ ਵੇਖੇ ਪਤਾ ਨਹੀਂ ਕਿੰਨੇ ਸਾਲ ਹੋ ਗਏ, ਉਹਦੇ ਅੰਦਰ ਦੀ ਹੁੱਬ ਯਾਰ, ਉਹਦੀ ਹੁੱਬੁਲ ਵੇਲੀ ਵੇਖ। ਵੇਲ ਦੱਸ ਯਾਰ। ਕਿਉਂ ਕਹਿੰਦਾ ਮੇਰੀ ਮਾਂ ਮੇਰੇ ਪੁੱਤਰ ਨੂੰ ਯਾਨੀ ਪੋਤੇ ਨੂੰ ਸੋਨੇ ਦੇ ਦਾਜ ਚ ਪਾ ਕੇ ਤੇ ਉੱਥੋਂ ਪੈਸੇ ਸਿੱਟੇ। ਹੁਣ ਤੁਸੀਂ ਦੱਸ ਦਿਓ, ਆਪਾ ਹੀ ਤੁਸੀਂ ਤਾਂ ਕਰ ਲਓ ਫੈਸਲਾ। ਯਾਰ ਕੀ ਮੈਨੂੰ ਹੁਣ ਨਾ- ਦੱਸ। ਚਲੋ ਜੀ ਹੁਣ ਮੈਂ ਵੀ ਚਲੋ ਜੀ ਬਾਕੀ 9 ਰਹਿ ਗਈਆਂ। ਹਾਂਜੀ 9 ਚਲੋ ਜੀ। ਹੁਣ ਇੱਕ ਮੰਗ ਲਾ ਵੀ ਨੋਟ 1000 ਵਾਲਾ ਹੋਵੇ। ਤੀਜੀ ਮੰਗ ਲਾ ਵੀ ਥਾਲ ਚੋਂ ਥੱਲੇ ਕੋਈ ਨਾ ਡਿੱਗੇ। ਚੁੱਕਣਾ ਤਾਂ ਸਾਡੇ ਆਪਣੇ ਹੋਣ। ਆਹੋ ਚਲੋ ਜੀ, ਇੱਕ ਹੋ ਗਈ ਥਾਲ ਵਾਲੀ। ਦੂਜੀ? ਤਾਂ ਜੀ ਐਮਨ ਫੀਲਡ ਦੇ ਵਿੱਚ ਇੱਕ ਮੈਂ ਮਕਾਨ ਲੈ ਕੇ ਆਪਣੀ ਲੈਮਰਗਿਨੀ ਉਹਦੇ ਤੇ ਖਲਾਰਾ। ਕਿੱਥੇ? ਐਮਨ ਫੀਲਡ ਉੱਥੇ ਮਕਾਨ ਹੁੰਦੇ ਹੀ ਨਹੀਂ। ਉਹ ਫਲੈਟ ਤੇ ਹੁੰਦੇ ਨੇ ਨਾ, ਫਲੈਟ। ਅੱਛਾ, ਉੱਥੇ ਲੈਂਬਰਗਿਨੀ ਲੈਣੀ? ਹਾਂਜੀ, ਉੱਥੇ ਮੇਰੀ ਲੈਮਰਗਿਨੀ ਖਲੋਤੀ ਹੋਈ ਫਲੈਟ ਦੇ ਅੱਗੇ। ਇੱਕ ਚੀਜ਼ ਮੰਗ, ਇਹ 2 ਵਿਸ਼ ਨੇ, ਹਾਂਜੀ। ਇੱਕ ਫਲੈਟ ਇੱਕ ਲੈਂਬਰਗਿਨੀ। 2 ਵਿਸ਼ ਹੋ ਗਈਆਂ? ਨਹੀਂ ਨਹੀਂ, ਇੱਕ ਵਾ। ਨਹੀਂ ਇੱਕ ਨਹੀਂ ਹੈਗੀ ਇਹ। ਮਾਂ ਦੇ ਉਹ ਜਿਹੜਾ ਥਾਲ ਸੀ ਤੇ ਥਾਲ ਤੋਂ ਰੁਪਈਏ ਤੇ ਉਹ ਵੀ 4 ਨਹੀਂ ਨਹੀਂ ਨਹੀਂ, ਉਹ ਇੱਕ ਸੀ। ਅੱਛਾ ਅੱਛਾ। ਹਾਂ, ਇਹ ਇੱਕ ਘਰ, ਇੱਕ ਲਹਿਰਾ, ਇੱਕ ਮਹੱਲੇ 'ਚ ਮੇਰਾ ਘਰ ਹੋਵੇ ਜੀ। ਉਸ ਤੋਂ ਬਾਅਦ ਲੈਂਬਰਗਿਨੀ ਗੱਡੀ, ਇਹ ਲਹਿਰਾ ਵਾ। ਹਾਂਜੀ 3 ਹੋ ਗਈਆਂ। ਤੇ ਮੈਂ ਉਸਤਾਦ ਨਜ਼ਰ ਖਾਨ ਦੀ ਤਾਜਪੋਸ਼ੀ ਕਰਨੀ। 4 ਹੋ ਗਈਆਂ। ਤਾਜਪੋਸ਼ੀ ਕਰਾਂ, ਵੱਡਾ ਤਾਜ ਸੋਨੇ ਦਾ ਲਿਆ ਕੇ ਉਹਨਾਂ ਨੂੰ ਪੇਸ਼ ਕਰਾਂ, ਉਹਨਾਂ ਨੂੰ ਕਹਾਂ ਕਿ ਕੁਝ ਸੁਣਾਓ, ਤੇ ਉਹ ਸੁਣਾਉਣ ਤੇ ਮੈਂ ਉੱਤੋਂ ਪੈਸੇ। ਦੇਖ ਲਓ ਜੀ, 4 ਹੋ ਗਈਆਂ। ਉਸਤਾਦ ਜੀ ਏਦਾਂ ਨਾ ਕਰਿਆ। 4 ਹੋ ਗਈਆਂ। 4 ਹੋ ਗਈਆਂ ਇੱਥੇ। ਮੈਂ ਉਸ ਤੋਂ ਬਾਅਦ ਉਸਤਾਦ ਜੀ ਪੂਰੇ ਪਾਕਿਸਤਾਨ ਦੇ ਵਿੱਚ ਜਿੰਨੀ ਲਹਿਦਾ ਇੱਕ ਬੇਨਜ਼ੀਰ ਇਨਕਮ ਸਪੋਰਟ ਹੀ ਹੈ, ਉਹ ਸਾਰਾ ਕੁਝ ਲਹਿਦਾ ਨਾ, ਇੱਕ ਫਰੀਦ ਸਾਬਰੀ ਇਨਕਮ ਸਪੋਰਟ ਚੱਲੇ, ਹਰ ਘਰ ਨੂੰ 50-50 ਹਜ਼ਾਰ ਮਹੀਨਾ ਮੇਰਾ। ਨਹੀਂ ਉਹ ਮਤਲਬ ਜਿੱਦਾਂ ਗੇੜੇਬਾਜ਼ੀ ਵਾਲਾ ਹੁੰਦਾ, ਬੇਨਜ਼ੀਰ ਸਪੋਰਟ ਤੇ ਤੁਸੀਂ ਪੈਸੇ ਭੇਜਦੇ ਤੇ ਖਾ ਜਾਂਦੇ, ਉਹ ਟੈਪ? ਨਹੀਂ ਨਹੀਂ ਨਹੀਂ, ਜੈਨੂਨ। ਉਹ ਜਿਹੜਾ ਬੈਗ ਵਾਲਾ 100 ਦੇ 90 ਦਿੰਦਾ ਨਾ, ਉਹ ਇਨਕਮ ਸਪੋਰਟ ਕਹਿੰਦਾ ਹੈ। ਤੈਨੂੰ ਆਪਣੇ ਉੱਤੇ ਯਕੀਨ ਆ, ਆਪਣੇ ਆਪ ਤੇ, ਕਿ ਤੂੰ ਕਿਸੇ ਨੂੰ ਦੇ ਦੇਂਗਾ ਪੈਸੇ? ਰਿਵਾਜ ਬੜਾ ਬਰੀਕ ਹੈ। ਕਦੀ ਕਦੀ ਮੇਰਾ 5ਵਾਂ ਸਵਾਲ ਇਹ ਕਰ ਕਿ ਮੈਨੂੰ ਯਾ ਅੱਲਾ ਉਹ ਜਿਗਰਾ ਦੇ ਕਿ ਮੇਰੇ ਕੋਲ ਪੈਸੇ ਹੋਣ ਤੇ ਮੈਂ ਕਿਸੇ ਨੂੰ ਦੇ ਦੇਵਾਂ। 6ਵਾਂ ਇਹ ਕਰ ਕਿ ਜੀ ਮੈਂ ਚਾਹੁੰਦਾ ਬੇਨਜ਼ੀਰ ਇਨਕਮ ਸਪੋਰਟ ਵਾਂਗੂ ਮੈਂ ਇੰਨੇ ਨੇ 1000 ਦੇਵਾਂ। ਸਮਝ ਆਈ? ਯਾ ਅੱਲਾ ਮੈਨੂੰ ਜਿਗਰਾ ਦੇ ਕੇ ਇੱਕ ਵਾਰੀ ਮੈਂ ਚੀਰ ਫੋੜ ਕੇ। ਨਹੀਂ ਨਹੀਂ ਨਹੀਂ, ਸਹੀ ਗੱਲ ਹੈ, ਐਵੇਂ ਜਿਗਰਾ ਦੇ। ਨਹੀਂ ਨਹੀਂ ਉਸਤਾਦ ਜੀ, ਇਦਾਂ ਹੋ ਸਕਦਾ ਵਾ? ਕੀ ਹੋਇਆ ਵੀ ਜਦੋਂ ਪੈਸੇ ਕੋਲ ਆਉਣੇ ਤੇ ਬੰਦੇ ਨੂੰ ਪਤਾ ਖੁੱਲੇ ਐਕਸਟਰਾ ਪੈਸੇ ਬੰਦਾ। ਜਿਗਰਾ ਨਹੀਂ, ਤੂੰ ਕਹ ਯਾ ਅੱਲਾ ਮੈਨੂੰ ਬਖਰਾ ਦੇ। ਆ ਭਰ ਕੇ ਦੇ। ਅੱਛਾ ਚੱਲ, ਅੱਛਾ ਜੀ 4 5 ਹੋ ਗਏ। 5 ਹੋ ਗਏ ਹਾਂਜੀ। ਹਾਲੇ ਤੱਕ ਕੋਈ ਐਸੀ ਨਹੀਂ ਕਿ ਜਿਹੜੀ ਬੰਦਾ ਆਸ਼ਾ ਸ਼ਿਕਾਰ ਉੱਠੇ। ਓਏ ਹਾਏ ਮੈਂ 6ਵੀਂ ਦੱਸਣਾ ਵਾ। ਨਾ 6ਵੀਂ ਦੱਸੋ। ਉਸਤਾਦ ਜੀ ਮੈਂ ਸੁਰੇਸ਼ ਵਾਡੀਕਰ ਸਾਹਿਬ ਨੂੰ ਬੁਲਾ ਕੇ ਤੇ ਸੁਣਨਾ ਚਾਹੁੰਦਾ ਹਾਂ। ਫੇਰ ਦੇਣ ਵਾਲੀ ਗੱਲ। ਦੇਖ ਲਓ ਜੀ। ਉਸਤਾਦ ਜੀ ਮੈਂ ਯਾਰ ਇਹ ਗਾਇ ਇਹ ਚਾਹ ਸੁਰੇਸ਼ ਵਾਡੀਕਰ ਸਾਹਿਬ ਨੂੰ ਸੁਣਨ ਨੇ ਆ ਕਿ ਅੜਾਉਣ ਨੇ ਉਹਨਾਂ ਨੂੰ? ਆਹੋ ਸੁਰੇਸ਼ ਵਾਡੀਕਰ ਸਾਹਿਬ ਸੁਣਨਾ ਚਾਹੁੰਦਾ। ਸੁਰੇਸ਼ ਵਾਡੀਕਰ ਤੋਂ 2 ਖੜਨੇ ਆਇਆ। ਆਹੋ ਅੱਛਾ ਜੀ ਚਲੋ ਜੀ 6 ਹੋ ਗਈਆਂ। ਤੇ ਆਪਣਾ ਉਸਤਾਦ ਜੀ ਉਸ ਤੋਂ ਬਾਅਦ ਇਹ ਕਿ ਮੈਂ ਇੱਕ ਵੱਡਾ ਹੀ ਸਿੰਗਰ ਬਣ ਕੇ, ਹੈ ਵੱਡਾ ਸਿੰਗਰ ਬਣ ਕੇ ਆ ਗਿਆ ਜੀ ਗਾ ਰਿਹਾ ਹਾਂ ਅੱਗੇ। ਹਰੀਹਰਨ ਸਾਹਿਬ ਬੈਠੇ ਹੋਣ, AR ਰਹਿਮਾਨ ਸਾਹਿਬ ਬੈਠੇ ਹੋਣ, ਓਕੇ, ਸੋਨੂ ਨਿਗਮ ਸਾਹਿਬ ਬੈਠੇ ਹੋਣ, ਸ਼੍ਰੀਆ ਘੋਸ਼ਾਲ ਸਾਹਿਬ ਬੈਠੇ ਹੋਣ, ਆਉਣ ਮੂੰਹ ਕਰਕੇ ਆਪਣੀਆਂ ਗੱਲਾਂ 'ਚ ਲੱਗੇ ਹੋ ਤੇ ਆਪਾਂ ਚ ਕਹਿੰਦੇ ਹੁਣ ਉਹਨੂੰ ਭੌਂਕੀ ਜਾਂਦੇ ਆਪਾਂ ਉਹ ਸਾਰੇ ਬੈਠੇ ਹੋਣ ਤੇ ਮੈਂ ਗਾ ਰਿਹਾ ਹਾਂ ਤੇ ਉਹ ਮੈਨੂੰ ਸਾਰੇ ਕਹੀ ਜਾਣ ਵਾਹ 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 ਕਿਆ ਕਹਿੰਦੇ ਕਿਆ ਕਹਿੰਦੇ। ਉਹਨਾਂ ਇਹ ਦੂਜੀ, ਇਹ 2 ਇਹਦੇ ਚ ਵੀ ਤੂੰ ਗਾ ਰਿਹਾ ਉਹ ਸਾਰੇ ਅੱਗੇ ਬੈਠੇ ਹੋਣ ਇੱਕ ਵਿਸ਼ਾ ਹਾਂ 10 ਦਿੰਦੇ ਹੋਣ, ਇਹ ਇਹਨਾਂ ਦਾ ਇੱਕ ਵਿਸ਼ਾ
ਬਲਕਿ ਵੀ ਵਿਸ਼ ਇਹ ਸਭ ਤੋਂ ਵੱਡੀ। ਤੇਰੇ ਗਾਣੇ ਤੇ ਅਸੀਂ ਬੜੀ ਮੁਸ਼ਕਿਲ ਵਾਹ ਕਰਦੇ, ਉਹਨਾਂ ਨੇ ਕਿੱਥੋਂ ਕਰਨਾ ਭਾਈ। ਹਾਂਜੀ ਅੱਛਾ ਜੀ, 2 ਇਹ ਹੋ ਗਈਆਂ, 7 ਹੋ ਗਈਆਂ। ਚਲੋ 7ਵੀਂ 8ਵੀਂ ਹੈਗੀ ਉਸਤਾਦ ਜੀ, ਮੈਂ ਤੁਹਾਨੂੰ ਅੰਦਰ ਕਰਾ ਦਿਆਂ ਠੀਕ ਹੈ, ਤੇ ਤੁਹਾਨੂੰ ਇੰਜ ਬਾਹਾਂ ਇੰਜ ਫੜੀਆਂ ਹੁਣ ਤੁਹਾਡੀਆਂ ਬੰਨੀਆਂ ਹੋਣ, ਓਕੇ। ਤੇ ਫਿਰ ਬਾਅਦ ਚ ਜੋ ਮੇਰਾ ਦਿਲ ਕਰੇ ਮੈਂ ਕਰਾਂ। ਇਹ 3 ਵਿਸ਼ਾਂ ਨੇ ਉਸਤਾਦ ਜੀ ਇੱਕੋ ਹੀ ਵੇਚਾ। ਪਰ ਤੁਹਾਨੂੰ ਕੁਤਕਧਾਰੀ ਬੜੀ ਹੋਣੀ ਜੇ ਪਹਿਲੇ ਤੂੰ ਕਿਹਾ ਕਿ ਮੇਰੀ ਪਹਿਲੀ ਵਿਸ਼ ਹੈ ਮੈਂ ਤੁਹਾਨੂੰ ਅੰਦਰ ਕਰਾ ਦਿਆਂ, ਇੱਕ ਇਹ ਪੂਰੀ ਹੋ ਗਈ, ਮੈਂ ਅੰਦਰ ਹੋ ਗਿਆ। ਓਕੇ। ਦੂਜੀ ਵਿਸ਼ ਹੈ ਤੁਹਾਡੀਆਂ ਬਾਹਾਂ ਇੰਜ ਬੰਨੀਆਂ ਹੋਣ, 2 ਹੋ ਗਈਆਂ ਠੀਕ ਹੈ। ਤੀਜੀ ਵਿਸ਼ ਇਹ ਹੈ ਕੀ ਸੀ? ਆਪਣੀ ਮਰਜ਼ੀ ਕਰੋ। ਆਪਣੀ ਮਰਜ਼ੀ ਕਰਾਂ, ਹਾਂ ਇਹ 3 ਹੋ ਗਈਆਂ। ਚਲੋ ਜੀ 10 ਹੋ ਕਿੰਨੀਆਂ? ਚੱਲ ਬੂਆ ਲਾ ਪੁੱਤ, ਨਹੀਂ ਇੱਧਰ ਨਹੀਂ ਹੋ। 7 8 9 ਹੋ ਗਈ, ਇੱਕ ਰਹਿ ਗਈ। ਚੱਲ ਉਸਤਾਦ ਜੀ 10ਵੀਂ ਹੁਣ ਹਾਂ 10ਵੀਂ ਆਖਰੀ ਆ, ਆਖਰੀ 10ਵੀਂ ਇਹ ਵੀ ਮੈਂ ਨੇਕ ਹੋ ਜਾਵਾਂ ਯਾਰ। ਇਹ ਖੁਆਇਸ਼ ਹੀ ਰਹਿ ਜਾਣੀ, ਮੈਨੂੰ ਲੱਗਦਾ ਬਾਲ ਤੇ ਖੇਡਣ ਲੱਗਾ। ਇਹ ਖੁਆਇਸ਼ ਹੀ ਆ ਬਸ। ਯਾਰ ਮੈਂ ਨੇਕ ਬੰਦਾ ਬਣ ਗਿਆ ਯਾਰ। ਚਲੋ ਯਾਰ, ਹਾਂਜੀ ਸਰ। ਜੀ ਸਭ ਤੋਂ ਪਹਿਲੇ ਮੇਰੀ ਖੁਆਇਸ਼ ਹੈ ਉਸਤਾਦ ਜੀ ਕਿ ਦੁਨੀਆ ਮੁਲਕਾਂ ਦੇ ਜਿਹੜੇ ਬਾਰਡਰ ਨੇ ਨਾ ਇਹ ਖਤਮ ਹੋ ਜਾਏ, ਪੂਰਾ ਦੁਨੀਆ ਇੱਕ ਹੀ ਮੁਲਕ ਬਣ ਜਾਏ। ਯਾਰ ਆਪਣੀ ਖੁਆਇਸ਼ ਦੱਸਣੀ, ਉਹ ਸਾਰੀ ਦੁਨੀਆ ਦੀਆਂ ਦੱਸਣ ਦੇ, ਇਹ ਨਹੀਂ ਗੱਲ ਆਪਣੀ। ਉਹਨਾਂ ਨੇ ਕਿਹਾ ਕਿ ਆਪਣੀ ਆਪਣੀ ਖੁਆਇਸ਼ ਦੱਸੋ। ਉਹਨੇ ਆਪਣੀ ਖੁਆਹਿਸ਼ ਦਾ ਇਜ਼ਹਾਰ ਕੀਤਾ, ਮੇਰੀ ਇਹ ਖੁਆਇਸ਼ ਹੈ ਕਿ ਇਦਾਂ ਹੋ ਜਾਵੇ। ਜਿਹੜੀ ਆਪਣੀ ਦਸਤਰਸ ਆਪਣੀ ਹਸੀਅਤ ਦੇ ਨਾਲ ਵਾ। ਦੇਖ ਨਾ ਤੂੰ ਸੋਨੇ ਦੀ ਪਰਾਤ ਦੇ ਵਿੱਚ ਆਪਣਾ ਮੁੰਡਾ ਪਾ ਕੇ ਮਾਰ ਛਕਾਉਣੇ ਆਵਾ, ਜਾਣਦੇ ਨਿਸਬਤ ਟੇਲਰ ਆ ਵਾਲ ਦਾ ਨਾਮ। ਇੰਨਾ ਪੈਸਾ ਸੋਨੇ ਦੀ ਪਲੇਟ, ਬਾਰਡਰ ਖਤਮ ਉਹ ਤੂੰ ਵੀ ਆਪਣੀ ਸੋਚਦਾ ਨਾ। ਤੂੰ ਜ਼ਿਆਦਾ ਤੋਂ ਜ਼ਿਆਦਾ ਕਹਿੰਦਾ ਵੀ ਮੇਰੀ ਮਾਂ ਨੇ ਮੇਰਾ ਪੁੱਤ ਝੋਲੀ 'ਚ ਫੜ ਕੇ ਮਖਾਣੇ ਵੰਡਦੀ ਹੁੰਦੀ, ਹਸੀਅਤ ਦੇ ਹਿਸਾਬ ਨਾਲ ਫਿਰ ਤੂੰ ਵੀ ਮੰਗਦਾ। ਨਹੀਂ ਉਹ ਮੈਂ ਕਹਿੰਦਾ ਆਪਣੀ, ਯਾਨੀ ਮੈਂ ਕਹਾਂਗੇ ਤੁਸੀਂ ਕਹਿੰਦੇ ਨਹੀਂ ਉਹਨੇ ਕਿਹਾ ਉਹਨੂੰ ਉਹਦੀ ਵਿਸ਼ ਆ ਕਿ ਮੈਂ ਚਾਹਨਾ ਕਿ ਬਾਰਡਰ ਖਤਮ ਹੋ ਜਾਣ। ਠੀਕ ਉਸਤਾਦ ਜੀ ਹੁਣ ਕਿੰਨਾ ਦੀ ਯਾਰ ਪੇਸ਼ਵਾ। ਮੈਂ ਤੇਰੀਆਂ ਵਿਸ਼ਿਆਂ 'ਚ ਬੋਲਣ ਮੈਂ ਚਾਹੁੰਦਾ ਵਾਂ ਕਿ ਜਿਹੜੇ ਆ ਫਾਸਲੇ ਪੈਦਾ ਹੋ ਗਏ ਨੇ ਨਾ ਦੁਨੀਆ 'ਚ, ਹਰ ਕੋਈ ਆਪਣੀ ਹੁਕਮਰਾਨੀ ਚਾਹੁੰਦਾ ਵਾ, ਮਾੜੇ ਨੂੰ ਦਬਾਇਆ ਜਾ, ਇਹ ਖਤਮ ਹੋ ਜੇ। ਨਹੀਂ, ਇਹਦੀ ਵਜ੍ਹਾ ਨਾਲ ਨੁਕਸਾਨ ਵੀ ਬਹੁਤ ਹੋਣੇ ਨੇ ਜੀ ਕਿ ਇੱਧਰ ਉੱਧਰ ਜਿਹੜੇ ਤੂੰ ਕਹਿ ਰਿਹਾ ਨਾ ਫਾਸਲੇ ਖਤਮ ਹੋ ਗਏ ਤੇ ਬਹੁਤ ਕੰਮ ਖਰਾਬ ਹਾਂ ਜੀ ਹਾਂਜੀ ਅੱਗੇ ਦੱਸੋ। ਨਾਲੇ ਦਰਸ਼ ਪਾਈ ਤੇਰੀ 9 ਖੁਆਇਸ਼ਾਂ ਪਈਆਂ, ਕੋਈ ਫੁਲਵਾਰੀ ਫੁਲਹੂਰੀ ਕਢਾ ਲਈ, ਕੋਈ ਰੰਗ ਦਾ ਸੋਚ ਲਈ। ਅੱਛਾ ਜੀ ਚਲੋ ਜੀ। ਦੂਸਰੀ ਖਵਾਹਿਸ਼ ਇਹ ਹੈ ਉਸਤਾਦ ਜੀ ਕਿ ਪਾਕਿਸਤਾਨ ਦੇ ਹਾਲਾਤ ਅੱਛੇ ਹੋ ਜਾਣ, ਮੁਆਸ਼ੀ ਅਖਲਾਕੀ ਮੁਆਸ਼ਰਤੀ ਸਾਰੇ। ਉਹ ਯਾਰ ਮੈਂ ਕਹਿੰਦਾ ਆਪਣੀ ਜ਼ਾਤ ਲਈ ਕਰੇ ਯਾਰ ਮਿੱਠਾ ਜੀ, ਤੁਸੀਂ ਆਪਣੀ ਮੈਂ ਖਾਸ਼ਾਂ ਪੂਰੀਆਂ ਕਰਨੀਆਂ ਨੇ, ਮੈਂ ਅਨਹੋਨੀਆਂ ਜ਼ਮੀਨ ਅਸਮਾਨ ਇੱਕ ਨਹੀਂ ਕਰਨਾ। ਜਿਹੜੀਆਂ ਉਹ ਪਾਕਿਸਤਾਨ ਦੇ ਪੂਰੀਆਂ ਹਾਲਾਤ ਕਰ। ਠੀਕ ਹੋ ਜਾਣ। ਇੱਕ ਚਲੋ ਫਿਰ ਛੋਟੀ ਖਵਾਹਿਸ਼ ਹੈ ਕਿ ਫਰੀਦ ਹੁਣੇ ਸਾਰੇ ਭਰਾ ਆਪਸ ਵਿੱਚ ਇਤਫਾਕ ਨਾਲ ਰਹਿਣ ਲੱਗ ਪੈਣ, ਉਹ ਇਹ ਵੀ ਹੋਏ। ਉਹ ਜਦ ਤੱਕ ਛੱਡ ਦੇਣਾ ਵਾਦਾ ਨਹੀਂ ਲੇਕਿਨ ਕੋਸ਼ਿਸ਼ ਕਰਾਂਗੇ। ਚਲੋ 3 ਹੋ ਗਈ, 3 ਹੋ ਗਈ ਦੂਸਰੀ ਚੀਜ਼ ਤੋਂ 4 ਚੌਥੀ ਚੌਥੀ। ਚੌਥੀ ਘਬਰਾਹਟ। ਚੌਥੀ ਉਸਤਾਦ ਜੀ ਗੱਲ ਇਹ ਹੈ ਕਿ ਮੇਰੇ ਕੋਲ ਤੁਹਾਡੀ ਤੁਸੀਂ ਗੱਲ ਕੀਤੀ ਸੀ ਕਿ ਸਿਹਤਮੰਦ ਜ਼ਿੰਦਗੀ ਹੋਵੇ, ਮੇਰੀ ਆਲ ਔਲਾਦ ਜਿਹੜੀ ਹੈ ਘਰ ਦੇ ਉਹ ਸਿਹਤ ਵਾਲੀ ਜ਼ਿੰਦਗੀ ਉਹਨਾਂ ਨੂੰ ਮਿਲੇ। 4 ਹੋ ਗਈ ਭਾਜੀ ਸਿਹਤ ਵਾਲੀ ਜ਼ਿੰਦਗੀ ਕੋਈ ਨੈਣ ਨਕਸ਼ ਤੇ ਵੀ ਗੌਰ ਕਰੋ ਨਾ, ਕੋਈ ਤੇ ਵੀ ਫੋਕਸ ਯਾਰ ਬਾਜੀ। ਉਹਦੇ ਕੋਲ ਹਲੇ 6 ਪਈਆਂ, ਉਹ ਮੰਗ ਲਵੇ ਨੈਣ ਨਕਸ਼ ਵੀ ਮੰਗ ਲਵੇ। ਨੈਣ ਨਕਸ਼ਾ ਲਈ ਨਹੀਂ ਮੰਗੇਗਾ, ਉਹ ਤੇ ਅੱਲਾ ਨੇ ਪਹਿਲਾਂ ਹੀ ਮੁੱਕ ਦਿੱਤਾ। ਅੱਛਾ ਚਲੋ ਇਹਨਾਂ ਨੇ ਆਖਰੀ ਮੰਗਣੀ ਉਹ ਪੂਰੀ ਨਹੀਂ ਹੋਣੀ। ਇਹਨੂੰ ਤਾਂ ਫਰਿਸ਼ਤਿਆਂ ਨੇ ਆ ਕੇ ਕਿਹਾ ਵੀ ਕੋਈ ਕਰਨਾ, ਕਹਿੰਦਾ ਨਹੀਂ ਓਕੇ। ਯਾਰ ਨਹੀਂ ਸਰ, ਨੈਣ ਨਕਸ਼ ਨਹੀਂ ਸੈੱਟ ਹੋ ਸਕਦੇ, ਅੰਦਰੋਂ ਲੱਕ ਲੱਗ ਗਿਆ। ਉਹ ਨੱਕ ਦਾ ਪੈਟਰਨ ਭੁੱਲ ਗਿਆ ਕੋਈ ਅੰਦਰੋਂ। ਉਹੀ ਤੁਸੀਂ ਛੋਟੇ ਲੋਕ ਫਿਰ ਛੋਟੀਆਂ ਹੀ ਗੱਲਾਂ ਨੇ, ਇਹਨੂੰ ਸਵਾਈਪ ਕਰੋ ਲੱਕ ਖੁੱਲ ਜਾਂਦਾ। ਨਵਾਂ ਦੌਰ ਆ ਗਿਆ ਵਾ, ਮਿੱਠੇ ਅੱਜ ਸਾਈਡ ਲੇਕਿਨ ਉਹ ਮੂੰਹ ਵਾਲਾ ਲੱਗਾ ਵਾ, ਤੇਰਾ ਮੂੰਹ ਵੇਖ ਕੇ ਲਾਗ ਬੰਦ ਹੋ ਗਿਆ। ਅੱਛਾ ਜੀ ਹਾਂਜੀ ਇਹ ਫੇਸ ਲਾਕ ਖੋਲਦਾ ਤੇ ਅੱਗੋਂ ਆਇਆ ਜਾਂਦਾ। ਹਾਂਜੀ ਹਰ ਸ਼ੈ ਕਰੈਕ ਹੋ ਜਾਂਦੀ। ਉਸਤਾਦ ਜੀ ਦੂਸਰੀ ਗੱਲ ਇਹ ਆ ਕਿ ਜਿਹੜੀਆਂ ਸਾਡੀਆਂ ਇੱਥੇ ਲੜਾਈਆਂ ਨੇ ਨਾ ਆਪਸੀ, ਇਹ ਖਤਮ ਹੋ ਜਾਣ। ਇਹ ਵੀ ਖੁਆਇਸ਼ ਹੀ ਕਿੱਥੇ ਦੀਆਂ? ਇਹ ਅਦਾਰੇ ਦੀਆਂ ਇੱਥੇ ਦੀਆਂ? ਹਾਂਜੀ ਹਾਂਜੀ। ਇੱਥੇ ਕਿਹੜੀਆਂ ਲੜਾਈਆਂ? ਆ ਜਿਹੜੀ ਖੱਪ ਪੰਦਾ, ਉਹ ਜਿਹੜੀ ਅਸੀਂ ਇੱਕ ਦੂਸਰੇ ਤੋਂ ਜਿਹੜੇ ਮੁਤਨਫਰ ਹੋਏ ਨੇ, ਇਹ ਖਤਮ। 6 ਹੋ ਗਏ ਭਾਈ। ਸਾਰੇ ਨੂੰ ਦੱਸੋ ਖੁਆਇਸ਼ ਹੈ, ਤੂੰ ਕਿਤੇ ਹਲਪ ਚੁੱਕਣ ਲੱਗਾ ਮੈਂ ਅਦਾਰਾ ਇੱਕ ਕਰ ਦਵਾਂ, ਮੈਂ ਇਲਾਕਾ ਇੱਕ ਕਰ। ਅੱਛਾ ਠਹਿਰ ਜਾ ਯਾਰ, 7ਵੀਂ ਦੱਸ। ਮੈਂ ਨਾ ਇਜਤਮਾਈ ਸੋਚ ਰੱਖਦਾ ਵਾਂ ਅੱਛਾ 7ਵੀਂ। ਉਸਤਾਦ ਜੀ, ਮੈਂ ਕਦੀ ਕਿਸੇ ਦਾ ਮੁਹਤਾਜ ਨਾ ਹੋਵਾਂ। ਇਹ ਵੀ ਇੱਕ ਦੁਆ ਟਾਈਪ ਵਿਸ਼ ਕਿ ਮੁਹਤਾਜੀ ਨਾ ਹੋਵੇ ਕੋਈ ਬੰਦਿਆਂ ਚੋਂ ਬੰਦਿਆਂ ਚ। ਅੱਲਾਹ ਤਾਲਾ ਤੋਂ ਸਵਾ ਕੇ। ਡਨ ਹੋ ਗਿਆ। 8ਵੀਂ ਦੱਸ। 8ਵੀਂ ਜੀ, ਮੈਂ ਚਾਹੁੰਦਾ ਵਾਂ ਕਿ ਜਿਹੜੀਆਂ ਕਿਤਾਬਾਂ ਮੈਂ ਪੜ੍ਹਨੀਆਂ ਚਾਹੁੰਦਾ ਵਾਂ, ਜਿਹੜਾ ਮੈਂ ਇਲਮ ਹਾਸਲ ਕਰਨਾ ਚਾਹੁੰਦਾ, ਉਹ ਵੀ ਮੈਨੂੰ ਮਿਲ ਜਾਵੇ। ਉਹ ਤੇ ਇਥੋਂ ਅੰਮੀ ਪ੍ਰਭਜ਼ਾਰੋਂ ਕਿਤਾਬਾਂ ਫੜ ਤੇ ਪੜ੍ਹਨੀਆਂ ਸ਼ੁਰੂ ਕਰ। ਇਹਦਾ ਹੋਰ ਵਾ, ਉਹ ਜਿਹੜਾ ਗੈਪ ਨਹੀਂ ਕਰਦਾ, ਉਹ ਵੀ ਮਿਲ ਜਾਂਦੀਆਂ। ਅੱਛਾ ਚਲੋ ਜੀ। ਇਹਨੇ ਫੇਸ ਲਾਕ ਲਾਇਆ ਤੇ ਮੂੰਹ ਧੋ ਕੇ ਆਇਆ ਤੇ ਫੇਸ ਲਾਕ ਲਾਇਆ ਤੇ ਕੁੱਲੇ ਹੀ ਨਾ। ਕਹਿੰਦਾ ਤੂੰ ਹੈ ਹੀ ਨਹੀਂ ਉਹ। ਇਹਨੇ ਫੇਸ ਲਾਕ ਲਾਇਆ ਤੇ ਉਹ ਦਾਣਾ ਨਹੀਂ ਘੁੰਮਦਾ, ਉਹਨੇ ਥੋੜਾ ਜਿਹਾ ਹੱਥ ਕੱਢ ਕੇ
ਇਹ ਟੋਟਲ ਕਿੰਨੀ ਕੁ ਵਾਰੀ ਹੋਣਾ ਮੈਨੂੰ ਅੱਛਾ ਜੀ 9 ਸਰ ਫੌਰੀ ਮੇਰੇ ਚਿੱਟੇ ਰੰਗ ਵਾਲੀ ਵਿਸ਼ ਪੂਰੀ ਕਰੋ, ਇਹਨਾਂ ਦਾ ਤੇ ਮੂੰਹ ਬੰਦ ਹੋ। 9 ਹੋ ਗਈ ਆ। ਹਾਂ 9ਵੀਂ ਦੱਸ। 9ਵੀਂ ਉਸਤਾਦ ਜੀ ਮੇਰਾ ਰੰਗ ਗੋਰਾ ਹੋ ਜਵੇ। 9ਵੀਂ ਦੱਸ। ਕਿਉਂ 9ਵੀਂ ਦੱਸ ਨਾ। ਚਲੋ ਹਲਕਾ ਜਿਹਾ ਪਤਾ ਗੋਰਾ, ਕੀ ਇੱਧਰ ਉੱਧਰ ਗੱਲ ਨਾ ਪਾ। 9ਵੀਂ ਵਿਸ਼ ਦੱਸ। ਥੋੜਾ ਬਹੁਤਾ ਗੋਰਾ ਹੋ ਜਵੇ। ਫਿਰ ਸਵਾ 9ਵੀਂ ਦੱਸ। ਇਹ ਦੋਸਤਾਂ ਕਰੀਮਾਂ ਦਾ ਕੰਮ ਨਹੀਂ, ਇਹ ਝਰੀਆਂ ਵੱਜਣੀਆਂ ਤੇਰੇ ਜੋ ਮਰਜ਼ੀ ਤੂੰ ਆਖਿਆ ਕਿ ਛੱਡਿਆ ਜਾਣਾ ਹੁਣ। ਉਹ ਸੋਹਣੇ ਜਦੋਂ ਉਸਤਾਦਾਂ ਨੇ ਖਵਾਹਿਸ਼ ਪੁੱਛੀ ਖੋਲ ਡੋਲੇ। ਅੱਛਾ ਯਾਰ 9ਵੀਂ ਦੱਸ ਨਾ। ਦਾਜੀ ਉਹਨੇ ਦੱਸੀ ਤੇ ਆ ਵਾ। ਖੈਰ ਜਾਣਾ 9ਵੀਂ ਦੱਸ। ਚਲੋ ਚਿੱਟਾ ਨਾ ਹੋਵੇ, ਹਲਕੀ ਫੁਲਕੀ ਕਸ਼ਿਸ਼ ਆ ਜਵੇ। ਨਹੀਂ ਤੂੰ 9ਵੀਂ ਦੱਸ। ਹੁਣ ਤੂੰ ਕਹਿ ਮੇਰੀ 9ਵੀਂ ਖੁਆਇਸ਼ ਮੈਂ ਦਿਸਣ ਲੱਗ ਪਾ। ਯਾਰ ਜਿਹੜੀ ਤੇਰਾ 10ਵੀਂ ਪੂਰੀ ਕਰੇਗਾ ਨਾ 9 ਵੀ ਉਹਦੇ ਕੋਲ ਕਰਾ ਲਈ ਜਾ। ਚਲੋ ਰਾਜੇ ਨੇ 9ਵੀਂ ਦੱਸੀ ਆ, ਤੁਹਾਨੂੰ ਸਮਝ ਨਹੀਂ ਆਂਦੀ 9ਵੀਂ ਖੁਆਇਸ਼ ਦੀ 9ਵੀਂ 10ਵੀਂ ਇਕੱਠੀ ਹੁੰਦੀ ਹੈ। ਨਹੀਂ ਉਸਤਾਦ ਜੀ 9ਵੀਂ ਖੁਆਇਸ਼ ਦੀ ਵੀ ਉਹ ਕਹਿੰਦਾ ਮੇਰਾ ਰੰਗ ਥੋੜਾ ਫੇਰ ਹੋ ਜਾਵੇ, ਉਹਨੂੰ ਦੱਸਣ ਦੇਣਾ 9ਵੀਂ। 9ਵੀਂ ਖਵਾਹਿਸ਼ ਇਹ ਹੈ ਉਸਤਾਦ ਜੀ ਕਿ ਬਗੈਰ ਫਿਲਟਰ ਤੋਂ ਮੇਰੀ ਤਸਵੀਰ ਜੰਬੋ ਆਏ। ਹੈ ਠੀਕ। ਹਾਂ ਚਲੋ ਹੁਣ ਓਕੇ। ਤੂੰ ਨਾ ਇੱਥੇ ਚਾਹਤ ਬੰਬ ਬਣ ਕੇ ਨਾ ਇੱਕ ਵਾਰੀ ਬਟਨ ਦਬਾ। ਚਾਹਤ ਬੰਬ ਕਿਹੜਾ ਹੁੰਦਾ? ਏਡੇ ਏਡੇ ਬੰਬ ਹੁੰਦੇ ਬੰਬ ਦਾ ਨਾ ਚਾਹਤ ਬੰਬ। ਕਿਹੜਾ ਬੰਬ ਆ ਜਿਹੜਾ ਚਾਹਤ ਹੀ ਹੈ? ਚਾਹਤ ਬੰਬ। ਚਾਹਤ ਬਲੋਚ ਸੁਣਿਆ ਸੀ। ਨਹੀਂ ਇਹ ਇੱਕ ਹੋਰ ਤਰੀਕਾ ਉਸਤਾਦ ਜੀ, ਟਰਾਲੀ ਦੇ ਟਾਇਰ ਨਾਲ ਮੂੰਹ ਬੰਨ ਕੇ ਨਾ ਤੇ ਨਾਲ ਚੱਲੀ ਜਾਵੇ, ਟਰਾਲੇ ਤੇ ਰਗੜਿਆ ਜਾਵੇ, ਫੇਰ ਕਿਤੇ ਜਾ ਕੇ ਫਰਕ ਪੈ ਸਕਦਾ। ਉਸਤਾਦ ਜੀ ਮੈਂ ਚਾਹੁੰਦਾ ਵਾ ਕਿ ਮੈਂ ਜਿੱਧਰੋਂ ਲੰਘਾ ਕੁੜੀਆਂ ਇੰਜ ਦੰਦਾ ਚੁੰਗਲਾਂ ਦਬਾ ਲੈਣ, ਪੱਲੂ ਇੰਜ ਕਰੀ ਜਾਣ ਆਪਣਾ ਤੇ ਸ਼ਰਮਾਈ ਜਾ। ਲੋ ਜੀ ਹੁਣ ਉਹ ਨਾ ਟਾਇਰ ਦਾ ਸਾਈਕਲ ਚੱਕਾ ਰੇੜ ਕੇ ਨਾ ਉਹਦੇ ਆਲੇ ਦੁਆਲੇ ਮੂੰਹ ਰਗੜਿਆ। ਬਕਵਾਸ ਬੰਦ ਕਰ, ਮੈਂ ਉਹਨਾਂ ਨਾਲ ਗੱਲ ਕਰ ਰਿਹਾ, ਨਿਚਲੇ ਦਰਜੇ ਕੇ ਆਦਮੀ। ਅੱਛਾ ਉਸਤਾਦ ਜੀ ਦੱਸਿਓ 9ਵੀਂ ਹੋ ਗਈ। ਉਸਤਾਦ ਜੀ ਮੈਨੂੰ ਲੋਕ ਕੁੜੀਆਂ ਇੰਜ ਐ ਕਰਨ, ਫਿੰਗਰ ਰੇਟ ਤੇ ਨਾ ਮੱਡ ਮਾਸਕ ਲਾ ਕੇ ਇੰਜ ਕਰੋ। ਸਿਗਰਟ ਕੀ ਹੁੰਦੀ? ਉਹ ਹੁੰਦੀ ਭਾਜੀ ਉਹਦਾ ਰੰਗ ਬਹੁਤ ਸਾਫ਼। ਔਰ ਜਿਹੜੀਆਂ ਨੀਹਾਂ ਚ ਲੱਗਦੀਆਂ ਖਰਾਬ ਹੀ। ਉਹ ਭਾਈ ਨੇ ਪਹਿਲੇ ਗੋਰਾ ਹੁੰਦਾ ਸੀ, ਇਹਦੀ ਡਿਊਟੀ ਲੱਗੀ ਸੀ, ਇਹ ਪੱਠੇ ਤੋਂ ਵੇਖਦੇ ਕਿੰਨੀਆਂ ਇੱਟਾਂ ਬਣ ਗਈਆਂ। ਤੇ ਤੂੰ ਹੱਸਿਆ ਗਿਆ ਲੱਗਦਾ ਤੂੰ ਵੇਖਦਾ ਸੀ ਕਿੰਨੀ ਇੱਟਾਂ ਬਣ ਗਈ। ਏਦਾਂ ਹੋ ਗਿਆ। ਇਦਾਂ ਦਾ ਬੰਦਾ ਵਰਕਸ਼ਾਪ ਦੇ ਬਾਹਰ ਵੈਸੇ ਬੈਠਾ ਹੋ ਨਾ ਤੇ ਕੰਮ ਆਵੇ, ਲੱਗਦਾ ਬੰਦਾ ਕਹੂਗਾ ਤੇਲ ਬਦਲ ਲੈਂਦੇ ਭਾਜੀ। ਦੋ ਇੱਟਾਂ ਲੈ ਕੇ ਨਾ ਤੇ ਏਦਾਂ ਮੂੰਹ ਤੇ ਐ ਮਾਰ ਕੇ ਤੇ ਰੋਜ਼ ਥੋਂ ਜਾ ਕਰ ਰੰਗ ਚਿੱਟਾ ਹੋ ਜਾਏ। ਉਹ ਯਾਰੋ ਬੱਚੇ ਛੋਟੇ ਛੋਟੇ ਪਾਣੀ ਲਿਆ ਟਿਫਿਨ ਚ ਕਰਦਾ ਇੰਜ ਕਰਕੇ, ਇਹਨੂੰ ਸਾਦਾ ਪਾਣੀ ਪਾਇਆ ਇੰਜ ਕਿਤਾ ਚਿੱਕੜ ਬਾਹਰ ਆਇਆ ਯਾਰ, ਗਾਰਾ ਗਾਰਾ। ਅੱਛਾ ਜੀ ਚਲੋ 9ਵੀਂ ਦੱਸਣਾ। ਉਸਤਾਦ ਜੀ ਓਏ ਤੂੰ ਚੋਂ ਨਿਕਲ ਨਾ, ਰੰਗ ਰੂਪ ਚੋਂ ਨਿਕਲ। ਸਰ ਇਹੋ ਹੀ ਕਰਾਉਣੀ ਕਰਵਾ ਯਾਰ। ਇਹ ਮੇਰਾ ਕਰਦੇ ਹੋ ਮੇਨ ਮਸਲਾ ਤੇ ਇਸ ਟਾਈਮ। ਬਾਜੀ ਜੇ 8 ਪੂਰੀਆਂ ਲਗਾਤਾਰ ਜਿਹੜੀਆਂ ਕਰਵਾ ਲਾ, ਜਾਂ ਆ ਇੱਕ ਹੋਣੀ। ਅੱਛਾ ਬਾਕੀ ਮਿਸ ਉਹ 8 ਦੇ ਜਾਂ ਉਹ 8 ਇੱਕ ਸਾਈਡ ਤੇ ਇਕੱਲੀ ਇੱਕ। ਪਤਾ ਕੀ ਗੱਲ, ਇਨਸਾਨਾਂ ਦਾ ਰੰਗ ਸਾਫ਼ ਹੁੰਦਾ, ਤੇਰੀ ਸੱਜੀ ਬਣ ਗਈ ਆ, ਤੇਰਾ ਰੰਗ ਨਹੀਂ ਸਾਫ਼ ਹੋਣਾ, ਤੇਰਾ ਐਂਡ ਚੱਲ ਵਾਈਂਡ ਅਪ ਚੱਲਣ ਡਿਆ ਵਾ। ਚਲੋ ਜੀ ਇਹਨਾਂ ਤੇ ਰੰਗ ਜਿਹੜਾ ਆਮ ਰੰਗ ਨਹੀਂ ਹੁੰਦਾ ਪੇਂਟ, ਉਹ ਫੇਰਿਆ ਮੂੰਹ ਤੇ ਉਹ ਵੀ ਟਸ ਟਸ ਏਦਾਂ ਕਰਨ ਲੱਗ ਪਿਆ। ਨਹੀਂ ਤੂੰ ਜਾਂ ਉਹਦੇ ਥੱਲੇ ਮੂੰਹ ਰੱਖੋ, ਜਿਹੜੀ ਈਦ ਤੇ ਡੋਲੀ ਨਹੀਂ ਚੱਲਦੀ ਉਹਦੇ ਥੱਲੇ ਮੂੰਹ ਰੱਖਿਆ, ਥੋੜੀ ਜਿਹੀ ਐ ਲੈ ਗਿਆ, ਥੋੜੀ ਜਿਹੀ ਐ। ਉਸਤਾਦ ਜੀ ਮੇਰੀ ਨਹੀਂ ਖਵਾਹਿਸ਼ ਤੇ ਜਿੱਥੇ ਕੈਂਚੀਆਂ ਨਹੀਂ ਲੱਗਦੀ, ਕੈਂਚੀਆਂ ਰੱਖ ਕੇ ਉਹਦੇ ਤੇ ਐ ਕਰੇ। ਜਾਂ ਤੂੰ ਦੱਸ ਦੇ 10ਵੀਂ। ਨਹੀਂ ਤੇ ਚੁੱਪ ਕਰਕੇ ਸਾਰੀ ਬਰਫ਼ ਦੇ ਗੋਲਿਆਂ ਨਾਲ ਰੰਦਾ ਨਹੀਂ ਹੁੰਦਾ, ਉਹਨੂੰ ਕਹਤੇ ਤੇਰਾ ਮੂੰਹ ਰਗੜ ਦੇ, ਲੂਪੀ ਜੀ ਬਣਾ ਦੇ ਤੇਰੀ ਇੰਜ ਕਰਕੇ। ਤੇ ਅੱਗੇ ਬਹੁਤ ਕਿਤੇ ਕੋਈ ਗੋਲ ਘਟੋਲ। ਨਹੀਂ ਤੇ ਆਪਣੇ ਨਾਪ ਦਾ ਇੱਕ ਵੱਡਾ ਸ਼ਾਰਪਨਰ ਬਣਾ ਕੇ ਤੇ ਉਹਦੇ ਵਿੱਚ ਐਂ ਕਰਾ ਲਾ ਕਿਸੇ ਵਿੱਚੋਂ। ਸ਼ਾਰਪਨਰ ਮੈਨੂੰ ਇੱਕ ਦਿਖਦਾ ਆ। ਚਲੋ ਖੈਰ ਉਸਤਾਦ ਜੀ ਮੈਂ ਚਾਹੁੰਦਾ ਵਾਂ ਕਿ ਦੀਪਿਕਾ ਪਾਡੂਕੋਨ ਨਹੀਂ, ਕਿਹੜੀ ਦੀਪਿਕਾ ਪਾਡੂਕੋਨ, ਹਾਂ ਕਈ ਜਰਾ ਕੀ ਕਹਿੰਦੇ। ਦਵੀਕਾ ਪਾਂਡੂਕੋਨ। ਹਾਂ ਹਾਂ ਤੇ ਠੀਕ ਆ। ਔਰ ਰਣਵੀਰ ਕਪੂਰ ਨੂੰ ਪੁਰ ਕਰਾ ਦਿਓ। 9ਵੀਂ ਦੱਸ ਤੂੰ। ਦਫਾ ਮਾਰ 9ਵੀਂ ਦੱਸ ਤੇ। ਨਹੀਂ ਹਾਂਜੀ ਉਸਤਾਦ ਜੀ ਔਰ ਰਣਵੀਰ ਸਿੰਘ ਨੂੰ ਪੁਰ ਕਰਾਵੇ। ਆ ਪੂਰੀਆਂ ਹੋ ਗਈਆਂ 10 ਅੱਗੋਂ ਆ ਲੈ ਆ ਲੈ। ਅੱਛਾ ਇਹਨੂੰ ਉਹਨੂੰ ਵਿਚਾਰੀ ਨੂੰ ਇੰਜ ਨਾ ਛੱਡੋ ਮੇਰੇ ਨਾਲ। ਨਹੀਂ ਉਹਦਾ ਉੱਤਰ ਦੀ ਰਹੀ। ਨਹੀਂ ਉਹਨੂੰ ਪੁਰ ਕਰਾਤਾ 10 ਪੂਰੀਆਂ ਹੋ ਗਈਆਂ। ਓਏ ਕਿਸੇ ਦਾ ਘਰ ਜਾਣ ਕੇ ਕਿੱਦਾਂ ਖੁਸ਼ ਹੋ ਬੇੜਾ ਕਰ। ਜੇ 101 ਵੀ ਹੁੰਦੀ ਨਾ ਤੇ ਅਗਲੀ ਹੋਣੀ ਨਹੀਂ ਸੀ ਖੁਆਇਸ਼ ਪੂਰੀ ਜਿਹੜੀ ਤੂੰ ਕਹਿਣ ਡਿਆ। ਗੰਦਕ ਤੇਜ਼ਾਬ ਦੇ ਵਿੱਚ ਉਂਗਲਾਂ ਡੁਬੋ ਕੇ ਨਾ ਹਲਕਾ ਹਲਕਾ ਐਂ ਕਰੇ। ਮੈਂ ਇੱਕ ਪਾਣੀ ਦਾ ਕੋਲਾ ਭਰ ਕੇ ਵਿੱਚ ਤੇਜ਼ਾਬ ਪਾ ਕੇ ਤੇਰੇ ਤੇ ਨਾ ਡੋਲ ਦਵਾਂ, ਤੇਜ਼ਾਬ ਗਰਦੀ ਕਾ ਸ਼ਿਕਾਰ ਨਾ ਕਰ ਦਵਾਂ ਤੈਨੂੰ। ਅੱਛਾ ਉਸਤਾਦ ਜੀ 10 ਖੁਆਇਸ਼ਾਂ ਤੁਹਾਡੀਆਂ। ਪਹਿਲੀ ਮੇਰੀਆਂ ਹਾਂਜੀ ਪਹਿਲੀ ਖੁਆਇਸ਼ ਮੇਰੀ ਇਹ ਆ ਕਿ ਤੁਹਾਡੇ ਸ਼ਾਗਿਰਦ ਫੌਤ ਹੋ ਜਾਣ। ਕਿ ਮੇਰੀਆਂ ਖੁਆਇਸ਼ਾਂ 30 ਕਰ ਦੇ। ਯਾਰ ਦੱਸ ਨੇ ਉਸਤਾਦ ਜੀ ਏਦਾਂ ਨਹੀਂ ਕਰ ਐਵੇਂ ਕਰ ਤੂੰ। ਭਾਜੀ ਮੇਰੀ ਪਹਿਲੀ ਖੁਆਇਸ਼ ਨਹੀਂ ਜਿਹੜੀ ਉਹ ਨਹੀਂ ਉਹਨੇ ਕਿਹਾ ਜਾਂਦਾ ਇੰਨੇ ਪੈਸੇ ਦੇ ਦੇ ਕਿ ਵੇਚਦਾ ਦਾ, ਤੇ ਦੂਜਾ ਕਹਿੰਦਾ ਤੂੰ ਮੰਗ, ਕਹਿੰਦਾ ਯਾਰ ਲੈ ਕੋ ਸਾਰੇ ਖੋਲ ਆ। ਮੈਂ ਤੈਨੂੰ ਉਹ ਕਰ ਰਿਹਾ 30 ਨਹੀਂ ਉਸਤਾਦ ਜੀ 10 ਹੀ ਹੋਣੀਆਂ ਵਾ, ਇਹੋ ਹੀ ਲੋਕ ਲੱਗਾ ਵਾ 10 ਤੋਂ ਵੱਧ। ਜੇ ਫਿਰ 30 ਹੋਣੀਆਂ ਤੇ ਫਿਰ 30 ਜਿਹੜੀਆਂ ਵਾ ਅਸੀਂ ਪੂਰੀਆਂ ਨਹੀਂ ਕਰਨੀਆਂ। ਓਕੇ ਜੀ ਚਲੋ ਜੀ ਹਾਂਜੀ। ਪਹਿਲੀ
ਪਹਿਲੀ ਖਾਹਿਸ਼ ਇਹ ਹੈ, ਮੈਂ ਜੋ ਵੀ ਕਹਾਂ ਤੂੰ ਕਹੀ ਜਾਣਾ ਠੀਕ ਹੈ ਉਸਤਾਦ ਜੀ। ਓਕੇ ਚਲੋ ਜੀ। ਹਾਂਜੀ ਬਗੈਰਤ ਆਦਮੀ ਹੈ ਤੂੰ। ਯਾਰ ਉਸਤਾਦ ਜੀ ਆ ਕਿਹੜੀ ਗੱਲ ਕਰਨ ਦੇ ਤੁਸੀਂ? ਅੱਛਾ ਤੂੰ ਕਹਿ ਹਾਂਜੀ। ਲੈ ਕਾਦੇ ਫੌਰਨ ਪੂਰੀ ਨਹੀਂ ਨਾ ਕਰਨੀ, ਸਿਰਫ ਅੱਛਾ ਕਰਨੀਆਂ ਨੇ। ਇਸ ਖੇਲ ਤੋਂ ਇਲਾਵਾ ਕਹਿ ਦੇਣਾ ਹਾਂਜੀ, ਹੁਣ ਤੈਨੂੰ ਮੌਤ ਪੈਣੀ। ਵੈਸੇ ਹੀ ਯੈਸ ਕਹਿ ਕੇ ਜਾਨ ਛੜਾਈ ਯਾਰ। ਉਹ ਖਾਹਿਸ਼ਾਂ ਹੁਣੇ ਨਹੀਂ ਨਹੀਂ, ਪੂਰੀਆਂ। ਚਲੋ ਸੀਰੀਅਸ ਇੱਕ ਨਹੀਂ ਦੁਬਾਰਾ ਇਹ ਛੱਡ ਦੇ। ਪਹਿਲੀ ਹਾਂਜੀ ਪਹਿਲੀ ਖਾਹਿਸ਼ ਮੇਰੀ ਇਹ ਉਸਤਾਦ ਜੀ ਕਿ ਮੈਂ ਸੁਣਿਆ ਕਿ ਆ ਜਿਹੜੀ AI ਟੈਕਨੋਲੋਜੀ ਹੈ ਨਾ, ਜਿਹੜੀ ਆਪਣੀ ਅਰੂਜ ਤੇ ਜਦੋਂ ਪਹੁੰਚ ਜਾਏ ਵੀ ਉਦੋਂ ਮੈਂ ਉਹਨੂੰ ਪੂਰੀ ਨੂੰ ਵੇਖ ਕੇ ਫੇਰ ਮਰਾਂ ਕਿ ਵੀ ਦੁਨੀਆ ਦੇ ਕੀ ਐਟਮ ਹੋ ਰਹੀ। 10ਵੀਂ ਲੈ 10ਵੀਂ ਤੇ ਨੌ ਉਹਨਾਂ ਨੇ ਪੂਰੀਆਂ ਇਹਦੇ ਚ ਕਰ ਲਈਆਂ। 10ਵੀਂ ਭਾਜੀ ਇਹ ਹੈ ਕਿ ਉਹਦੀ ਉੱਡਣ ਵਾਲੀ ਕਾਰ ਨਹੀਂ ਹਾਂ ਜਿਹੜੀ ਆ ਰਹੀ, ਜਿਹੜੀ ਅੱਜ ਤੋਂ 20 30 40 ਸਾਲ ਬਾਅਦ ਹੋਣੀ, ਉਹ ਨਵੀਂ 0 ਮੀਟਰ ਮੇਰੇ ਕੋਲ ਗੱਡੀ ਹੋਵੇ ਟੈਸਲਾ ਦੀ, ਠੀਕ ਹੈ ਜੀ, ਉਹਦਾ ਮੇਰੇ ਕੋਲ ਲਾਇਸੈਂਸ ਵੀ ਹੋਵੇ, ਔਰ ਉਹਨੂੰ ਮੈਂ ਜਿੱਥੇ ਮਰਜ਼ੀ ਫਿਰਦਾ ਉਹਦੀ ਮੈਂ ਡਰਾਈਵ ਕਰਕੇ ਮਰਾਂ। ਉੱਡਣ ਵਾਲੀ ਕਾਰ, ਉੱਡਣ ਵਾਲੀ ਜਿਹੜੀ ਉਹ ਉਹਦੇ ਦਵਾਈ ਸ਼ੁਰੂ ਹੋ ਗਈਆਂ ਤੁਹਾਡੀਆਂ ਸਾਰੀਆਂ। ਜਿੱਥੇ ਆਪਣੀ ਜ਼ਾਤੀ ਦੀ ਗੱਲ ਕਰ ਰਿਹਾ। ਨੌਵੀਂ ਉਹ ਕਿਤੇ ਪਿੱਛੋਂ ਸ਼ੁਰੂ ਹੋ ਗਿਆ ਉਹ ਖੁਆਇਸ਼। ਯਾਰ ਹੋਣ ਦੀ ਨੌਵੀਂ। ਅੱਛਾ ਜੀ, ਅਗਲੀ ਮੇਰੀ ਖੁਆਇਸ਼ ਇਹ ਆ ਕਿ ਜਦੋਂ ਮਹੀਨਾ ਮੁੱਕੇ ਨਾ ਤਨਖਾਹ ਦੇਣੀ ਹੋਵੇ ਮੈਂ ਲੋਕਾਂ ਨੂੰ। ਯਾਰ ਨਹੀਂ ਅਸੀਂ ਇਹ ਖਾਹਿਸ਼ਾਂ ਵਾਲੀ ਗੇਮ ਨਹੀਂ ਖੇਡਣੀ, ਗੇਮ ਨਹੀਂ ਖੇਡਣੀ। ਇਹ ਖੁਆਇਸ਼ ਰਾਖੀ 25 ਤਰੀਕ ਤੋਂ ਬਾਅਦ। ਇਹ ਸੁਣੀ ਨਾ ਕਿਤੇ ਖਾਹਿਸ਼। ਨਹੀਂ ਪਰ ਵੀ ਸਾਡਾ ਦਿਮਾਗ ਖਰਾਬ। ਅੱਛਾ 7ਵੀਂ 8ਵੀਂ ਸੱਚ ਕਿ ਜਦੋਂ ਮੇਰੇ ਕੋਲ ਕੋਈ ਆ ਕੇ ਮੰਗੇ ਨਾ ਉਸਤਾਦ ਜੀ ਸੈਲਰੀ, ਤੇ ਮੈਂ ਕਹਾਂ ਯਾਰ ਹੈ ਨਹੀਂ, ਤੇ ਉਹ ਮੇਰੇ ਸਾਹਮਣੇ ਕਹੇ ਕਿ ਉਸਤਾਦ ਜੀ ਲਓ ਮੈਂ ਆਪਣੇ ਇੱਕ ਪਿਓ ਦਾ ਨਹੀਂ ਔਰ ਮੈਂ ਤੋਂ ਬਾਅਦ ਤੁਹਾਡੇ ਕੋਲ ਮੰਗਾ। 8ਵੀਂ ਕਿਉਂਕਿ ਇਹ ਤੇ ਮਾਫੀ ਨਾ ਨਹੀਂ, ਇਹ ਨਹੀਂ ਪੂਰੀ ਹੋ ਸਕਦੀ। ਇਹ ਉਹਨਾਂ ਤੀਆਂ ਚ ਗਿਣ ਲਓ ਜਿਹੜੀਆਂ ਤੁਸੀਂ ਕਿਹਾ ਵਾ। 8ਵੀਂ ਜਨਾਬ। 8ਵੀਂ ਇਹ ਹੈ ਕਿ ਵੀ ਜਦੋਂ ਮੈਂ ਤੇਰੇ ਘਰ ਜਾਵਾਂ ਤੂੰ ਕਿਤੇ ਗਿਆ ਹੋਵੇਂ। 7ਵੀਂ ਇਹ ਤਾਂ ਉਸਤਾਦ ਜੀ ਪਹਿਲਾਂ ਹੀ ਤਾਂ ਤੁਹਾਡੀ ਪੂਰੀ ਹੈ, ਤੁਸੀਂ ਫੇਰ ਉਹੀ ਗੱਲ। ਇਹ ਹੱਲੇ ਵੀ ਖਾਹਿਸ਼ ਆ? ਨਵੀਆਂ ਦੱਸੋ ਨਵੀਆਂ। ਇਹ ਤੇ ਤੁਸੀਂ ਡਿਲੀਟ ਕਰਵਾਓ। ਇਹ ਕੀ ਸਿਗਰਟ? ਇਹ ਤੁਸੀਂ ਹੁਣ ਇਹ ਕਹੋ ਕਿ ਤੂੰ ਹੁਣ ਮੌਜੂਦਗੀ ਦੇ। ਅੱਛਾ ਚਲੋ ਬਸ 7ਵੀਂ ਖਾਹਿਸ਼ ਇਹ ਹੋਈ ਆ ਕਿ ਜਿਹੜਾ ਸਾਡਾ ਭਤੀਜਾ ਤੇਰਾ ਮੁੰਡਾ, ਉਹਨੂੰ ਜਿਹੜਾ ਵੇਖੋ ਕਵੇ ਯਾਰ ਬਿਲਕੁਲ ਉਸਤਾਦ ਵਰਗਾ। ਸਾਜੀ ਮੈਂ ਕਸਮ ਆ ਲੱਗ ਰਿਹਾ ਕਰੋ, ਮੈਂ ਅੱਲਾ ਮਾਫੀ ਦੇ ਯਾਰ ਮੈਂ ਕੀ ਕਰਾਂ। ਫਰੀਦ ਸਾਹਿਬ ਉਹ ਅੱਛੇ ਕੰਮ ਕਰੇ, ਅੱਛਾ ਗਾਏ, ਅੱਛੇ ਕੰਮ ਕਰੇ। ਨਹੀਂ ਬਰੀਕ ਏਦਾਂ ਦਾ ਹੋਵੇ, ਗੱਲ ਨੂੰ ਸਮਝਦਾਰ ਹੋਵੇ, ਪਿਕ ਕਰਨ ਵਾਲਾ ਹੋਵੇ, ਗੱਲ ਏਡੀ ਅੱਛੀ ਕਰਨ ਵਾਲਾ ਹੋਵੇ ਕਿ ਲੋਕੀ ਕਹਿੰਦੇ ਯਾਰ ਉਸਤਾਦ ਵਰਗਾ। ਤੇਰਾ ਜ਼ੇਨ ਹੀ ਗਲੀਜ਼ਤ ਨਾਲ ਗਲਾਜ਼ਤ ਨਾਲ ਭਰਿਆ ਵਾ। ਕਿਸੇ ਕੋਲ ਗੰਦੀ ਨਸਲ ਦਾ ਵਾ, ਤੈਨੂੰ ਪਤਾ ਕਿੱਥੋਂ ਬੋਲਣ ਡੇ ਆ। ਤੂੰ ਨਹੀਂ ਸੁਣ ਲੈ 6ਵੀਂ ਉਸਤਾਦ ਜੀ। ਤਰੱਕੀ ਦੀਆਂ ਸੀੜੀਆਂ ਚੜਿਓ ਨਾ, ਬਹਿਸ ਕਰੀ ਜਾਇਓ। ਚੱਲ ਤੂੰ ਸੀੜੀਆਂ ਤੇ ਟਾਕੀ ਮਾਰ ਤੇ ਇੱਧਰ ਲੈ ਜਾ। ਅੱਛਾ ਜੀ 6ਵੀਂ ਸਰ ਬੱਚੇ ਵਾਲੀ ਖਵਾਇਸ਼ ਓਕੇ। ਓਏ ਉਹ ਯਾਰ ਜਿੱਦਾਂ ਇਹ ਉਹ ਤੀਆਂ ਛੁੱਟੀ ਜਾਓ ਜਿਹੜੀ ਅੱਛਾ ਜੀ ਆ ਗੱਡੀ ਵਾਲੀ ਤੇ ਜਿਹੜੀ ਉਹ 2000 ਉਸਤਾਦ ਜੀ ਗੱਲ ਇਹ ਹੈ 6ਵੀਂ ਕਿ ਪਾਕਿਸਤਾਨ 'ਚ ਸਿਰਫ ਇੱਕ ਨਿਜ਼ਾਮ ਠੀਕ ਹੋ ਜਾਵੇ ਔਰ A to Z ਠੀਕ ਹੋ ਜਾਵੇ ਕਾਨੂੰਨ ਦਾ, ਹਾਏ ਬਾਕੀ ਸਾਰਾ ਕੁਝ ਖਰਾਬ ਆ ਰਵੇ, ਮੈਨੂੰ ਕੋਈ ਟੈਨਸ਼ਨ ਨਹੀਂ। ਸਹੀ ਗੱਲ। ਕਾਨੂੰਨ ਦਾ ਨਿਜ਼ਾਮ ਠੀਕ ਹੋ ਜਾਏ, ਯਾਨੀ ਕਿ ਲਾਈਕ ਸਿਰਫ ਥਾਣੇ ਕਚਹਿਰੀ ਪੁਲਿਸ ਰਿਪੋਰਟਾਂ ਔਰ ਜਿਹੜੀ ਇਨਸਾਨੀ ਗੱਲਬਾਤ ਇਹ ਫੌਰੀ ਕੰਮ ਹੋਣ, ਫੌਰੀ। ਹਾਂ ਯਾਨੀ ਇਹਦੇ ਚੋਂ ਰਿਸ਼ਵਤ ਖਤਮ ਹੋ ਜੇ, ਇਹਦੇ ਚੋਂ ਅਮੀਰ ਗਰੀਬ ਦੀ ਸਿਫਾਰਿਸ਼ ਖਤਮ ਹੋ ਜੇ, ਇਹ ਸਾਰਿਆਂ ਲਈ ਕਾਨੂੰਨ ਇੱਕੋ ਜਿਹਾ ਹੋ ਜੇ, ਇਹ ਕਰਾ ਦੇ, ਬਾਕੀ ਸਾਰਾ ਪਾਕਿਸਤਾਨ ਏਦਾਂ ਹੀ ਖਰਾਬ ਰਵੇ, ਮੈਨੂੰ ਕੋਈ ਇਤਰਾਜ਼ ਨਹੀਂ। ਆਹੋ ਚੱਲ ਤਾੜੀ ਬਣਦੀ ਆ ਤੂੰ। ਉਹ ਖਰਥੈਰ ਨਾ ਤਾੜੀ ਬਣਦੀ ਆ। ਜਾ 5 ਖੁਆਇਸ਼ਾਂ ਵੀ ਛੱਡੀਆਂ, ਆ ਕਰਾ ਦੇ ਬਸ। ਓਏ ਕਿਤੇ ਵੀ ਨਹੀਂ ਹੋਣਾ, ਅੱਲਾ ਮਾਫੀ ਦੇ ਮੇਰਾ ਪਿਓ ਨਹੀਂ ਕਰਾ ਸਕਦਾ। ਇਹ ਕਿਤੇ ਹੋਣਾ ਵਾ ਜਿੰਨਾ ਸਿਸਟਮ ਪਾਕਿਸਤਾਨ 'ਚ ਖਰਾਬ ਹੈ। ਨਹੀਂ ਸਿਰਫ ਕਾਨੂੰਨ ਕਰਾ ਦੇ ਇੱਕ ਬਸ। ਨਹੀਂ ਕਾਹਦੇ ਤੋਂ ਕਰਾ ਦਈਏ, ਕਾਨੂੰਨ ਤੋਂ ਇਲਾਵਾ ਹੋਰ ਬਹੁਤ ਕੁਝ ਵਾ। ਕਾਨੂੰਨ ਸਹੀ ਹੋ ਜਾਏਗਾ, ਕਤਲੋ ਗਾਰਤ ਮੁੱਕ ਜਾਏਗੀ, ਯਾਨੀ ਜਿਹੜਾ ਬੰਦਾ ਮਾਰ ਕੇ ਉਹਨੂੰ ਖੌਫ ਹੀ ਨਹੀਂ ਹੈਗਾ, ਜਿਹੜਾ ਬੰਦਾ ਮਾਰ ਦਿੰਦਾ। ਯਾਰ ਮੈਂ ਤੁਹਾਨੂੰ ਸਾਰਿਆਂ ਨੂੰ 10 ਪੁੱਛੀਆਂ, ਮੈਂ ਤੈਨੂੰ ਕਿਤੇ ਕਿਹਾ? ਆਹੋ। ਹਾਲਾਂਕਿ ਉਹਨੇ ਕਿਹਾ ਮੇਰਾ ਰੰਗ ਚਿੱਟਾ ਕਰਦੇ, ਮੈਂ ਇਸ ਤੋਂ ਜ਼ਿਆਦਾ ਕਿਹੜਾ ਮੇਰੇ ਲਈ ਮੌਕਾ ਸੀ ਕਿ ਮੈਂ ਦੌੜ ਜਾਣਾ ਆਪਣੀ ਗੱਲ। ਦੱਸ ਸਰ ਇਹਦੇ 'ਚ ਤੁਸੀਂ ਜਿਹੜੀ ਖਾਹਿਸ਼ ਆ ਪਾਕਿਸਤਾਨ ਦੇ ਕਾਨੂੰਨਾਂ ਦੀ ਗੱਲ ਕੀਤੀ ਨਾ, ਇਹ ਖਾਹਿਸ਼ ਨਹੀਂ, ਇਹ ਜ਼ਰੂਰਤ ਵਾ, ਲੇਕਿਨ ਇਹ ਜ਼ਰੂਰਤ ਨਹੀਂ ਹੋ ਸਕਦੀ ਪੂਰੀ, ਮਾਫੀ ਨਾਲ। ਪਰ ਉਹਨੇ ਕਿਹਾ ਕਿ ਮੈਂ ਚਾਹੁੰਦਾ ਪਾਕਿਸਤਾਨ ਸਾਰਾ ਕੀ ਹੋ ਜਾਵੇ, ਸਹੀ ਹੋ ਜਾਵੇ। ਸਹੀ ਹੋ ਜਾਵੇ। ਉਹ ਉਹਦੇ ਬੜੇ ਕਿਤੇ ਮੂੰਹ ਉਹਨੇ ਕਿਹਾ ਮੈਂ ਚਾਹੁੰਦਾ ਸਰਹੱਦਾਂ ਖਤਮ ਹੋਣ ਪੂਰੀ ਦੁਨੀਆ 'ਚੋਂ, ਮੈਂ ਤਾਂ ਸਿਰਫ ਪਾਕਿਸਤਾਨ ਦੀ ਗੱਲ ਕੀਤੀ। ਸਿਰਫ ਕਾਨੂੰਨ ਠੀਕ ਕਰਾ ਦੇ,
यानी कानून अमीर गरीब लिए इको जिहा करा दे और फौरी कानून और फौरी और हर चीज करा दे, बाकी सारा खराब रहेंगे। ਉਸਤਾਦ ਜੀ ਉਹ ਮੁਲਕ 'ਚ ਤੇ ਨਹੀਂ ਕਰਾ ਸਕਦਾ, ਜਿੱਥੋਂ ਤੱਕ ਉਹਦੀ ਪਹੁੰਚ ਆ ਉਹ ਕਰਾ ਸਕਦਾ। ਮੁਲਕ ਤੇ ਉਹਦਾ ਇਖਤਿਆਰ ਨਹੀਂ, ਆਪਣੇ ਘਰ 'ਚ ਉਹਦਾ ਇਖਤਿਆਰ ਹੈ। नहीं नहीं फिर मतलब भी एक घर फिर मैंगो लेने के लिए मुझे पूछ रहा है वो सारा कुछ। पंजवीं दसो, पंजवीं छे हो ਇੱਕਦਮ 8ਵੀਂ ਤੋਂ 5ਵੀਂ ਤੋਂ ओ यार नहीं पूरियां मैं सही ਉਹਨੇ 1 ਸਾਲ ਚ 2 ਕੀਤੀਆਂ। साजी ਤੁਸੀਂ 4 ਕੀਤੀਆਂ ਸੀ, ਚਲੋ ਆ ਮੇਰੇ ਨੱਕ ਦਾ ਪਾਣੀ ਰੁਕ ਜਾਵੇ। ਅੱਲਾ ਕਰੇ। ਚਲੋ ਓਕੇ ਅੱਲਾ ਖੈਰ ਕੇ। ਚੌਥੀ ਹੈ ਚੌਥੀ ਤੂੰ ਤੋਂ ਸ਼ੁਰੂ ਹੋਇਆ। ਹਾਂਜੀ ਇਹ ਉੱਤੋਂ ਹੀ ਸ਼ੁਰੂ ਹੁੰਦੇ ਆ। ਮੈਂ ਥੱਲੇ ਵੀ ਸ਼ੁਰੂ ਹੋ ਜਾਣਾ ਵਾ ਬਾਅਦ ਚ ਰੌਲਾ। ਅੱਛਾ ਚੌਥੀ ਸਰ। ਅੱਛਾ ਜੀ, ਚੌਥੀ ਇਹ ਹੈ ਜੀ, ਜਿਹੜਾ ਜਿਹੜਾ ਬੰਦਾ ਖਾਨ ਸਾਹਿਬ ਆ ਨਾ ਉਹ ਅੱਲਾ ਐਲਾਨ ਕਵੇ ਕਿ ਜੀ ਮੈਂ ਖਾਨ ਸਾਹਿਬ। ਕੀ ਮਸਲਾ ਕੀ ਆ ਇਹ ਕਿਹੜੀ ਗੱਲ ਹੋਈ ਤੁਸੀਂ ਯਾਰ? ਉਹ ਯਾਰ ਖਾਨ ਸਾਹਿਬ ਵਾਲਾ ਇਸ ਵਿੱਚ ਕੋਈ ਗੱਲ ਨਹੀਂ ਨੋਨੀ ਤੂੰ ਤੇਰੀ ਮੈਂ ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਮੰਨਿਆ। ਤੇਰੀ ਖਵਾਇਸ਼ ਚਲੋ ਜੀ, ਖਾਹਿਸ਼ ਇਹ ਹੈ ਕਿ ਕੋਈ ਵੀ ਖਾਨ ਸਾਹਿਬ ਬੰਦਾ ਜਦੋਂ ਕਹਿਣ ਲੱਗੇ ਨਾ ਜੀ ਮੈਂ ਖਾਨ ਸਾਹਿਬ ਨਹੀਂ ਮੈਂ ਚੀਮਾ ਵਾਂ, ਉਹਨੂੰ ਅੱਗ ਲੱਗ ਜੇ। ਹਾਂ, ਪਟਾਕੇ ਪੈਣ, ਤੜ 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 ਦੀ ਆਵਾਜ਼ ਆਵੇ। ਅੱਲਾ ਦੇ ਹੱਥ ਵਸਾ। ਤੀਸਰੀ ਆ ਗਈ। ਤੀਸਰੀ ਹੈ ਜੀ ਕਿ ਵਿਆਹਾਂ ਤੇ ਵੇਲਾਂ ਵਾਲਾ ਸਿਸਟਮ ਖਤਮ ਹੋ ਜੇ। ਲਾ ਹਾਏ ਹਾਏ ਹਾਏ, ਇਹ ਵੱਡਾ ਸੈਟਅਪ ਆ। ਲਾ ਵੇਲਾ ਉਹਨਾਂ ਦੀ ਖਵਾਇਸ਼ ਜਾਂ ਤੁਹਾਡੀ ਬਰਬਾਦੀ। ਉਹ ਹੋਰ ਕੀ ਜਾਣ ਦੇਣਾ ਨਹੀਂ, ਉਹਦੇ ਨਾਲ ਸਾਡਾ ਕੀ ਲਿੰਕ ਆ? ਦੂਸਰੀ ਇਹ ਐਡਵਾਂਸ ਤੇ ਜੀ ਰਹੇ ਆ। ਦੂਸਰੀ ਇਹ ਜੀ ਕਿ ਜਿੰਨੇ ਆਵਾਜ਼ਾਂ ਵੂਜੀਆਂ ਵਾਲੇ ਨੇ ਇਹ ਜਨਾਬ ਜੀ ਇਹਨਾਂ ਦਾ ਇੱਕ ਫਿਕਸ ਰੇਟ ਤੈਅ ਹੋ ਜਾਏ ਕਿ ਇੱਕ ਸ਼ਾਦੀ ਦਾ ਇਹਨਾਂ ਨੂੰ 1000 ਰੁਪਇਆ ਮਿਲਣਾ, ਇਸ ਤੋਂ ਜ਼ਿਆਦਾ ਪੈਸੇ ਨਹੀਂ। ਢੋਲਾਂ ਵਾਲੇ ਤੇ ਵੀ ਕੋਲ ਢੋਲਾਂ ਵਾਲੇ ਵੀ ਜਿਹੜੇ ਫਰਾਕਾਂ ਪਾ ਕੇ ਨੱਚਦੇ ਆ ਉਹਨਾਂ ਨੂੰ ਵੀ ਕੁਛ ਕਿਹਾ ਕਰੋ। ਮੈਂ ਕਹਿੰਦਾ ਅੱਛਾ ਮੈਂ ਤੈਨੂੰ ਕੁਛ ਕਿਹਾ? ਨਹੀਂ ਨਹੀਂ ਤਾਂ ਕਿਹਾ ਹੀ ਕੁਛ ਨਹੀਂ। ਚਲੋ ਗੁੱਸਾ ਨਾ ਕਰ ਕੋਈ। ਦੂਸਰੀ ਸਹੀ ਆਖਰੀ ਆ ਕਿਉਂਕਿ ਪਹਿਲੀ ਹੋ ਗਈ ਸੀ। ਦੂਸਰੀ ਖੁਆਇਸ਼ ਤੁਹਾਡੀ। ਦੂਸਰੀ ਇਹ ਉਸਤਾਦ ਜੀ ਕੌਣ ਬਣੇਗਾ ਕਰੋੜਪਤੀ? अरे कौन बनेगा कूड़पति। अच्छा जी, दूसरी खास हो जाएगा। ਇਹ ਪਤਾ ਕੀ ਨਾ ਇਦਾਂ ਦੇ ਮੌਕੇ ਤੇ ਜਦੋਂ ਇਦਾਂ ਦਾ ਮੌਕਾ ਨਿਕਲ ਜਾਂਦਾ ਨਾ ਬਾਅਦ ਚ ਬਹੁਤ ਯਾਦ ਆਉਂਦੀ। ਹਾਂ, ਦੂਸਰੀ ਜਿਹੜੀ ਅਥੈਂਟਿਕ ਹੋਵੇ, ਜਿਹੜੀ ਸਹੀ ਕਿਸੇ ਦੀ ਜ਼ਿਆਦਤੀ ਨੇ ਕਿਸੇ ਨਾਲ ਕਰਨੀ ਹੋਵੇ। ਭਾਈ ਫਰੀਦ ਇਸ ਤੋਂ ਬਾਅਦ ਵੀ 5 ਪਾਸ਼ਾ ਦਿਓ ਜੀ। ਕਿਉਂ ਕਿਤੇ ਚੱਲਾਂ ਮੈਂ ਤੂੰ ਉਹਨੂੰ ਯਾਦ ਆਈ ਨਹੀਂ। ਜੱਸ ਨਹੀਂ ਆਈ। ਮੈਂ ਤਾਂ ਗੇਟੋਂ ਟੱਪ ਗਿਆ ਕਿਤੇ ਬਾਹਰ ਚਲਾ ਗਿਆ। ਮੈਂ ਬਾਹਰ ਜਾ ਕੇ ਫੋਨ ਕਰਦਾ ਵੀ ਬਿੱਠੇ ਮੈਂ ਘਰ ਆ। ਅੱਲਾ ਤੇਰੀ ਜ਼ਿੰਦਗੀ। ਹਾਂਜੀ ਕਿੰਨਵੀਂ ਜੀ? ਦੂਸਰੀ ਹੈ ਉਸਤਾਦ ਜੀ ਕਿ ਸਾਡਾ ਸਜਾਦ ਚੰਨੀ ਆਫੀਸ਼ੀਅਲ ਦੇ ਜਿੰਨੀ ਆਡੀਅנס ਆ, ਹਾਏ ਹਾਏ। ਜਿੰਨੇ ਦੇਖਣ ਵਾਲੇ ਨੇ, ਹੇਟਰ ਵੀ ਲਵਰ ਵੀ, ਠੀਕ ਆ ਜੀ, ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਹੈ ਜਾਂ ਸਾਡੇ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਹੈ, ਇਹ ਹਮੇਸ਼ਾ ਇਹਨਾਂ ਨੂੰ ਰੱਬ ਖੁਸ਼ ਰੱਖੇ। ਇਹ ਨਹੀਂ ਹੱਸਦੇ ਮੁਸਕਰਾਉਂਦੇ ਰਹਿਣ, ਹੱਸਦੇ ਖੇਡਦੇ ਰਹਿਣ ਔਰ ਇਹਨਾਂ ਨੂੰ ਆਦਤ ਪੈ ਜਾਏ ਹੱਸਣ ਦੀ। ਹਾਏ ਹਾਏ। ਇਹ ਹੋਣ ਨਾ ਹੋਣ, ਇਹ ਹੱਸਦੇ ਹੀ ਰਹਿਣ। ਉਸਤਾਦ ਜੀ ਮੇਰੀ ਇੱਕ ਆਖਰੀ ਖੁਆਇਸ਼ ਆ। ਹੈ ਆਖਰੀ ਨਾ ਆਖਰੀ ਲਾਈਨ ਮੈਨੂੰ ਕੋਈ ਸਮਝ ਆ ਗਈ ਇਹ ਥੋੜੀ ਜੀ ਜਿਹੜੀ ਤੁਸੀਂ ਕੀ ਕਿਹਾ ਦੁਬਾਰਾ ਲਾਈਨ ਕਿਉਂ? ਇੱਕ ਮਿੰਟ ਯਾਰ, ਕੀ ਕਿਹਾ ਤੁਸੀਂ? ਇਹ ਹੱਸਦੇ ਵੱਸਦੇ ਰਹਿਣ। ਮੈਂ ਕਿਹਾ ਇਹ ਦੁਨੀਆ ਤੇ ਰਹਿਣ ਨਾ ਰਹਿਣ, ਲੇਕਿਨ ਜਿੰਨੀ ਦੇਰ ਰਹਿਣ ਖੁਸ਼ ਰਹਿਣ। ਸ਼ੁਕਰ ਹੈ ਲਾਈਨ ਸਿੱਧੀ ਕਰਵਾਈ ਨਾ। ਹਾਂ ਬੜੀ ਗੱਲ ਆ ਤੂੰ ਕਰਵਾ। ਜਿਉਂਦੇ ਵਸਦੇ ਰਹਿਣ, ਖੈਰ ਹੋਵੇ ਵਿੱਚ। ਹਾਂ, ਮੇਰੀ ਦੁਆਰੇ ਆਖਰੀ ਵਾਸਤੇ ਰਹਿਣ ਜੀ ਸਰ। ਆਖਰੀ ਮੇਰੀ ਖੁਆਇਸ਼ ਇਹ ਹੈ। ਹਾਂ ਥੱਲੇ ਕਰ ਦੋ। ਹੈ ਮੇਰੀ ਆਖਰੀ ਆਖਰੀ ਮਤਲਬ ਕਿਸ ਚੱਕਰ ਚ? ਫਾਂਸੀ ਹੈ ਤੇ ਯਾਨੀ ਇਸ ਤੋਂ ਬਾਅਦ ਸ਼ੋਅ ਬਣਨਾ ਪੈਣਾ ਨਾ। ਮੇਰਾ ਮਤਲਬ ਇਹ ਹੈ ਚਲੋ। ਕਿ ਹਾਂਜੀ ਮੰਗ ਲਓ ਜੀ। ਉਹਨੂੰ ਕੋਈ ਯਾਦ ਆ ਗਈ। ਨਹੀਂ, ਮੈਂ ਨਾ ਤੁਹਾਡਾ ਸ਼ਗਿਰਦ ਹੋਣਾ ਚਾਹੁੰਦਾ। ਉਹ ਇਹਦੇ ਨਾਲੋਂ ਬੁੜੇ ਦੇ ਕਤਲ ਵਾਲੀ ਕਰਵਾ। ਨਹੀਂ ਇਹ ਨਾ ਕਹਿ, ਇੱਕ ਲਫ਼ਜ਼ ਸਿਰਫ ਇਹਦੇ ਚ ਘੱਟ ਆਓ ਪਾ। ਮੈਂ ਨਾ ਤੁਹਾਡਾ 20 ਤੁਹਾਡਾ 19-20 ਜਾਂ ਇਦਾਂ ਕਰ ਲੈ, ਮੈਂ ਤੁਹਾਡਾ 20 ਸ਼ਾਗਿਰਦ ਹੋਣਾ ਚਾਹੁੰਦਾ। ਜਾਂ ਇਦਾਂ ਕਰ ਲੈ ਕਿ ਮੇਰਾ ਵੀ ਆਪਣਾ ਮਕਾਨ ਹੋਵੇ। ਮੌਲਾ ਉਸਤਾਦ ਜੀ ਮੈਂ ਨਾ ਇਹ ਚਾਹੁੰਦਾ ਵਾ ਕਿ ਲੋਕ ਮੈਨੂੰ ਕਹਿਣ ਕਿ ਯਾਰ ਇਹ ਹੁਣ ਤੂੰ ਸਹੀ ਜਗ੍ਹਾ ਤੇ ਆਇਆ ਵਾ ਤੇ ਸ਼ਾਗਿਰਦੀ ਵੀ ਤੇਰੀ ਕੰਮ ਆ ਰਹੀ ਹੈ। ਤੇ ਤੂੰ ਗਲਤ ਜਗ੍ਹਾ ਤੇ ਤੂੰ ਕਦੀ ਵੀ ਨਹੀਂ ਗਿਆ। ਅਗਲੇ ਗਲਤ ਥੋੜੀ ਹੁੰਦੇ, ਗਲਤ ਤੇ ਤੂੰ ਹੁੰਦਾ ਰਿਹਾ ਵਾ ਹਮੇਸ਼ਾ। ਲੋਕ ਅੱਛਾ, ਇਦਾਂ ਦੇ ਬਹੁਤ ਜੀ ਤੁਰੇ ਫਿਰਦੇ ਨੇ ਹਾਂ। ਸਾਡੇ ਪਾਕਿਸਤਾਨ ਚ। ਪਛਤਾਉਂਦੇ ਪੋਸਟ ਸ਼ੀਟ ਆ ਗਈ ਹੋਗੀ। ਯਾਨੀ ਜਿਹੜੇ ਆਉਂਦੇ ਹੀ ਪਹਿਲੇ ਦੇਖਦੇ ਨੇ ਉਹ ਹੈ ਕਿ ਹੈ
ਨਾਮ ਫੌਰਨ ਸ਼ਗਿਰਦ ਜਦੋਂ 15-20 ਦਿਨ ਮਹੀਨਾ ਕੱਢਦੇ ਨੇ ਨਾ ਫਿਰ ਪਤਾ ਲੱਗਦਾ ਯਾਰ ਇਹਦਾ ਤਾਂ ਮੈਂ ਆਪ ਬਹੁਤ ਅੱਛਾ ਨਹੀਂ ਹੁਣ ਫਸ ਜਾਂਦੇ ਨੇ। ਫਿਰ ਜਦੋਂ ਦੇਖਦੇ ਨੇ ਨਾ ਅਗਲਾ ਕੰਮ ਹੋਰ ਤੇ ਉਹ ਕਹਿੰਦੇ ਨੇ ਯਾਰ ਇਹਦਾ ਹੁੰਨੇ ਆ ਏਦਾਂ ਕਰਦੇ ਕਰਦੇ ਇਹ ਕੋਈ ਚੌਥੀ ਪੰਜਵੀਂ ਜਗ੍ਹਾ ਤੇ ਮੇਰੇ ਕੋਲ ਆਇਆ। 7ਵੀਂ 8ਵੀਂ ਜਗ੍ਹਾ ਉਸਤਾਦ ਜੀ ਮੈਂ ਇਸ ਗੱਲੋਂ ਸ਼ਾਗਿਰਦ ਇੱਕ ਬਹੁਤ ਵੱਡੇ ਬੰਦੇ ਦਾ ਹੋਇਆ। ਅੱਛਾ ਜੀ ਮੈਂ ਯਾਦ ਕਰ ਸਕਦਾ ਨਹੀਂ ਉਸਤਾਦ ਜੀ, ਭਾਈ ਜਾਦ ਕੈਸਰ ਦਾ ਵੀ ਵੱਡਾ ਹੀ ਬੰਦਾ ਸੀ, ਇੱਕ ਹੋਰ ਵੱਡੇ ਬੰਦੇ ਦਾ ਹੋਇਆ। ਕਿਸ ਗੱਲੋਂ? ਮੈਂ ਉਸਤਾਦ ਜੀ ਨਹੀਂ ਕਿਸ ਗੱਲੋਂ, ਕਿਸ ਵਜ੍ਹਾ ਤੋਂ, ਕਿਸ ਹਵਾਲੇ ਨਾਲ ਕਹਿ ਰਹੇ? ਮੈਂ ਦੋਵਾਂ ਹਵਾਲਿਆਂ ਨਾਲ ਯਾਨੀ ਪੰਪਾਂ ਦੇ ਕੰਮ 'ਚ ਉਹ ਠਹਿਰ ਜਾ ਪੰਪਾਂ ਦੇ ਮੈਂ ਤੇਰੇ ਕਿਤੇ ਤੂੰ ਕਿਹਾ ਨਹੀਂ ਸਾਡੀ ਮੁੱਕੀ ਗੁਲਾਮ ਮਾਰਦੀ। ਫਰੀਦ ਪੰਪ ਸਬ ਸਰਵਿਸ ਸੀ ਸਾਡੀ। ਤੇ ਕੀ ਉਹਦੇ ਚ ਮੈਂ ਇਹ ਕਹਿ ਦਿੱਤਾ? ਅੱਛਾ ਤੁਹਾਡੀ ਹੈ ਸੀ ਗੁਲਾਮ ਫਰੀਦ ਪੰਪ ਸਰਵਿਸ? ਹਾਂਜੀ ਹਾਂਜੀ। ਅੱਛਾ ਗੁਲਾਮ ਫਰੀਦ ਪੰਪ ਸਰਵਿਸ 3 ਬ੍ਰਾਂਚਾਂ ਸਨ ਮੇਰੇ ਵਾਲਦ ਸਾਹਿਬ ਦੀਆਂ, ਹਾਂਜੀ ਤੇਰੇ ਨਾਂ ਤੋਂ? ਮੇਰੇ ਨਾਮ ਤੋਂ। ਅੱਛਾ ਤੇ ਉਹ ਜੋ ਉਹਨਾਂ ਦੀ ਡੈਥ ਤੋਂ ਬਾਅਦ ਉਹ ਸ਼ਬੀਰ ਕਾਸ਼ ਸਾਹਿਬ ਤੁਹਾਡੇ ਤੇਰੇ ਅੱਬੂ ਦੇ ਸ਼ਾਗਿਰਦ ਸੀ? ਹਾਂਜੀ ਹਾਂਜੀ ਅੱਛਾ ਅੱਛਾ ਉਹ ਸਾਡੇ ਕੋਲ ਕੰਮ ਕਰਦੇ ਹੁੰਦੇ ਸੀ, ਪੰਪ ਲਾਉਂਦੇ ਹੁੰਦੇ ਸੀ। ਤੇ ਉਹ ਐਸੇ ਕਾਮੇ ਸੀ, ਉਹ ਵੀ ਸੁਭਾਨ ਅੱਲਾ ਕਾਮੇ ਸੀ। ਔਰ ਇੱਕ ਜਗ੍ਹਾ ਤੇ ਪੰਪ ਲਾਣਗੇ ਤੇ ਉੱਥੇ ਕੁਝ ਵੀ ਨਹੀਂ ਕਰਨਾ ਪਿਆ, ਉਹ ਸਹੀ ਚੱਲ ਗਿਆ ਪੰਪ। ਓਏ ਤੇ ਰੇਤ ਕਿਤੋਂ ਬਾਹਰੋਂ ਲਿਆ ਕੇ ਨਾ ਤੇ ਉੱਥੇ ਸੁੱਟ ਕੇ ਉੱਤੇ ਪਾਣੀ ਛਿੜਕਣ ਦੇ ਕਹਿੰਦੇ ਜੀ ਅਸੀਂ ਬੋਰ ਕੀਤਾ। ਉਹ ਫੜੇ ਗਏ ਨਾ। ਅੱਛਾ ਕਹਿੰਦਾ ਉਹ ਫੜੇ ਗਏ। ਅੱਛਾ ਇਹ ਤੂੰ ਵੀ ਬੋਰ ਹੀ ਕੀਤਾ? ਅੱਛਾ ਐਵੇਂ ਤੁਸੀਂ ਲਫ਼ਜ਼ ਨੂੰ ਅੱਛਾ, ਲਾਤਾ। ਚਲੋ। ਮੇਰੀ ਏਡੀ ਅੱਛੀ ਗੱਲ ਸੀ ਉਸਤਾਦ ਜੀ। ਮੈਂ 2 ਸ਼ਾਗਿਰਦ ਜਗ੍ਹਾ ਤੇ ਹੋਇਆ, 3 ਜਗ੍ਹਾ ਤੇ, ਵੱਡੀ ਜਗ੍ਹਾ ਤੇ। ਉਸਤਾਦ ਇਜਾਜ਼ ਕੈਸਰ ਸਾਹਿਬ, ਵਾਹ ਵਾਹ ਵਾਹ। ਠੀਕ ਹੈ। ਉਸਤਾਦ ਸਜਾਦ ਭਾਈ ਇਜਾਜ਼ ਕੈਸਰ ਦਾ ਤਾਂ ਸੱਚੀ ਸ਼ਾਗਿਰਦ ਹੋਇਆ ਤੂੰ? ਗਾਨਾ ਬਣ? ਹਾਂਜੀ ਜਰਮਨ? ਮੈਨੂੰ ਉਸਤਾਦ ਜੀ ਨਹੀਂ, ਉਹਨਾਂ ਨੇ ਗਾਨਾ ਨਹੀਂ ਮੰਨਦੇ ਹੁੰਦੇ ਸੀ, ਉਹ ਮਠਾਈ ਖਵਾਉਂਦੇ ਹੁੰਦੇ ਸੀ। ਖਵਾਈ ਉਹਨਾਂ ਖਵਾਈ ਉਹਨਾਂ ਨੇ? ਨੇ। ਤੈਨੂੰ ਮੰਨਦੇ ਸੀਗੇ ਤੁਸੀਂ ਸ਼ਾਗਿਰਦ? ਹਾਂਜੀ ਉਹਨਾਂ ਨੇ ਮੈਨੂੰ 11 ਸਾਲ ਬਾਅਦ ਇੱਕ ਗੱਲ ਕੀਤੀ, ਉਹ ਵੀ ਮੈਂ ਫੋਨ ਤੇ ਸੁਣਿਆ। ਇਹ ਮੈਂ ਕੋਲ ਬੈਠਾ ਵਾਂ ਤੇ ਉਹਨਾਂ ਨੇ ਕਿਸੇ ਨੂੰ ਕਹਿੰਦੇ ਕਿ ਯਾਰ ਉਹ ਮੇਰਾ ਰੋਟੀ ਮੈਂ ਖਾ ਲਈ ਆ, ਉਹ ਆ ਮੇਰਾ ਸ਼ਾਗਿਰਦ ਲੈ ਆਇਆ ਸੀ। ਤੇ ਮੈਂ ਰੋਂਦਾ ਹੋਇਆ ਸਾਰੇ ਘਰ ਆਪਣਾ ਰਸਤੇ 'ਚ ਗਿਆ ਘਰ ਕਿ ਭਾਜੀ ਨੇ ਅੱਜ ਸ਼ਾਗਿਰਦ ਆਪ ਕਿਹਾ। ਅੱਛਾ ਮੈਂ ਤਾਂ ਰੋਟੀ ਸਾਰੀ ਖਾ ਲਈ। ਦੂਸਰੇ ਉਸਤਾਦ ਸਜਾਦ ਜਾਨੀ ਸਾਹਿਬ, ਹਾਂ ਹਾਂ ਠੀਕ ਹੈ ਜੀ। ਤੇ ਮੈਂ ਪੜ੍ਹਦਾ ਸੀ ਉਹ ਹਨੀਫ ਸਾਹਿਬ ਕੋਲ, ਉਹ ਮੇਰੇ ਮੋਸਨ ਤੇ ਮੇਰੇ ਉਸਤਾਦ ਸਨ। 3 ਉਸਤਾਦ ਤੇ ਵੱਡੇ ਉਸਤਾਦ ਮੇਰੇ ਹੋਏ। ਕੀ ਬਾਤ ਹੈ। ਹਾਂਜੀ ਹੁਣ ਮੇਰੀ ਵੀ ਕੋਈ ਗੱਲ ਬਣਾਓ, ਮੈਂ ਵੀ ਤੁਹਾਡਾ ਸ਼ਾਗਿਰਦ ਹੋਣਾ। ਉਹ ਯਾਰ ਜਦੋਂ ਫਿਰ 3 ਵੱਡੇ ਉਸਤਾਦ ਸ਼ਾਗਿਰਦ ਹੋਣ ਦੀਆਂ ਕੁਝ ਸ਼ਰਤਾਂ ਨੇ। ਹਾਂ ਉਸਤਾਦ ਦੇ ਕੁਝ ਲਵਾਜ਼ਮਾਤ ਹੁੰਦੇ ਨੇ। ਇਹਨਾਂ ਨੂੰ ਬਦਦੁਆਵਾਂ ਦੇ ਇਹਨਾਂ ਨੇ ਮੈਨੂੰ ਇਹ ਸੋਚਣ ਤੇ ਮਜਬੂਰ ਕੀਤਾ ਵੀ ਅੱਗੇ ਤੋਂ ਸ਼ਰਤਾਂ ਰੱਖਣੀ। ਨਾਲੇ ਉਸਤਾਦ ਮੈਂ ਤੇਰਾ ਗੁਨਾਹਗਾਰ, ਉਹਨਾਂ ਨੂੰ ਕੁਝ ਤੂੰ ਮੇਰਾ ਫਰੀਦ ਸਾਹਿਬ ਇਹਦਾ ਜਿਹੜੀ ਸ਼ਾਇਦ ਤੇ ਡੇਲਾ ਵਾਲਾ ਦਫ਼ਤਰ ਦੇ ਵਿੱਚ ਚੁੱਪ ਕਰਕੇ ਮੰਗ ਕੇ ਲੈ ਜਾਵੇ, ਇਹ ਗਾਨਾ ਭਰਵਾ ਕੇ ਬਾਹਰ ਚਲੇ ਜਾਣੀ ਇਹਨੇ, ਉਹ ਕੰਮ ਨਾ ਕਰੀ। ਓਏ ਉਹ ਕੀ ਲੈ ਗਏ ਇਥੋਂ ਜੋ ਮੈਂ ਲੈ ਜਾਣਾ? ਹਾਏ ਹਾਏ। ਅੰਡਰਗਰਾਉਂਡ ਖਵਾਹਿਸ਼ਾਂ ਨਾ ਦੱਸ, ਆਹੋ ਡਾਇਰੈਕਟ ਦੱਸ ਕੇ ਆਇਆ ਚਾਹੀਦਾ। ਸਾਜੀ ਤੁਸੀਂ ਆਪਣੀ ਦਿਲੋਂ ਸ਼ਰਤਾਂ ਦੱਸ ਦਿਓ ਸ਼ਾਗਿਰਦੀ ਕਰਨ ਦੀਆਂ। ਚਲੋ ਨਿਬੇੜੋ ਅੱਜ ਸ਼ਾਗਿਰਦੀ ਕਰ ਦਿਆਂਗੇ। ਭਾਜੀ 1 ਦਿਨ ਲੱਗੇ, 2 ਦਿਨ ਲੱਗੇ, 10 ਦਿਨ ਲੱਗਣ, ਮਹੀਨਾ ਲੱਗੇ, ਸਾਲ ਲੱਗੇ, 10 ਸਾਲ ਲੱਗਣ, ਮੇਰੀ ਥਕਾਵਟ ਦੂਰ ਕਰਨੀ। ਚੱਲ ਤੇਰੇ ਹੱਥ ਦਾ ਕੰਮ ਆ, ਇੰਨਾ ਸੋਹਣਾ ਘੁੱਟਦਾ ਤੂੰ ਵਾਲਾਂ ਚ, ਓਕੇ ਕਰ ਤੂੰ ਫੀਲਡ ਚੂਜ਼ ਕੀਤੀ ਹੈ ਵੀ ਕਿਹੜੀ ਯਾਰ ਅੱਗੋਂ ਹਿਸਾਬ ਲਾ ਲਾ। ਯਾਰ ਵੇ ਹੁਣ ਕੈਸਾ ਕੁਟਾਈ ਪਹਿਲਾ ਕਰੀਨਾ ਹੈ, ਸ਼ਾਗਿਰਦੀ ਕੇ ਕਰੀਬ। ਵਾਹ 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 ਰੇ ਵਾਹ। ਦੂਸਰਾ ਉਸਤਾਦ ਦੂਜਾ ਹੈ ਦੂਜਾ ਕੀ? ਪਹਿਲਾਂ ਉਹਨੂੰ ਪੁੱਛਣਾ ਓਕੇ ਹੈ? ਹਾਂਜੀ ਆਪਾਂ ਕਿਹੜਾ ਕਰਨਾ ਵਾ ਤੁਸੀਂ ਦੱਸੋ। ਥਕਾਵਟ ਯਾਨੀ ਉਸਤਾਦ ਜੀ ਨੂੰ ਘੁੱਟਣਾ ਵਾ, ਜਿੱਦਾਂ ਮਾਂ ਪਿਆਰ ਕਰਦੀ ਨਾ ਬੱਚੇ ਨੂੰ, ਉਸ ਤਰ੍ਹਾਂ ਪਿਆਰ ਸਾਰੀ ਮੈਂ ਦਿਨ ਫੁੱਲ ਟਬੈਕਾ ਘੁੱਟਾਂ ਥਕਾਵਟ ਲਾ ਦੇਗਾ। ਲਾ ਦਾਂਗੇ। ਪਹਿਲੇ ਉਸਤਾਦਾਂ ਦਾ ਕੀ ਕਰਨਾ? ਪਹਿਲੇ ਉਸਤਾਦਾਂ ਨੂੰ ਤੂੰ ਘੁੱਟਦਾ ਪਹਿਲੇ ਰਿਹਾ। ਉਸਤਾਦ ਰਿਮੂਵ ਕਰਾ, ਉੱਥੇ ਦਰਖਾਸਤ ਦੇ ਪਹਿਲੇ ਜਾ ਕੇ। ਉਹਨਾਂ ਕਹੇ ਜੀ ਮੇਰੇ ਉਸਤਾਦ ਰਿਮੂਵ ਕਰ ਦੇ, ਆ ਮੇਰੇ ਉਸਤਾਦ ਬੰਦ ਕਰ ਦੇ। ਆਹੋ ਡੱਬਾ ਨਾਲ ਲੈ ਕੇ। ਪਹਿਲੇ ਨਾ 88 ਤੇ ਆਪਣਾ ਸ਼ਨਾਖਤੀ ਕਾਰਡ ਨੰਬਰ ਸੁੱਟ ਤਾਂ ਕਿ ਉਹ ਦੱਸਣ ਕਿ ਕਿਹੜੇ ਥੱਲੇ ਸ਼ਾਗਿਰਦੀ ਦੀ ਡੇਟ ਲਿਖ ਤੇ ਉਹਨੂੰ ਉਹ ਫਿਰ ਰਿਮੂਵ ਕਰਨਗੇ। ਉਸਤਾਦ ਜੀ ਫਿਰ ਤੇ ਇੱਧਰ ਮੈਸੇਜ ਆਇਆ ਯੋਰ ਟੀਚਰ ਇਜ਼ ਸਕਸੈਸਫੁਲੀ ਰਿਮੂਵ ਯੋਰ ਲਾਈਫ। ਮੈਂ ਇਹ ਚਾਹੁੰਦਾ ਕਿ ਮੈਂ ਉਸਤਾਦ ਨੂੰ ਜਿਹੜਾ ਮੇਰਾ ਉਸਤਾਦ ਹੋਵੇ ਜਾਂ ਮੈਂ ਜਿੰਨਾ ਦਾ ਸ਼ਾਗਿਰਦ ਹੋਵਾਂ, ਮੈਂ ਇੰਨਾ ਫ੍ਰੀ ਹੋਵਾਂ ਕਿ ਅਸੀਂ ਓਏ ਤੂੰ ਇਹ ਵੀ ਕਰਕੇ ਗੱਲ ਕਰ ਲਈ ਤਾਂ ਕੋਈ ਮਸਲਾ। ਓਏ ਮੇਰੇ ਕੋਲ 3-4 ਹੈਗੇ ਆ ਰਹਿਣ ਦੇ। ਬਾਕੀ ਇਹ ਉਸੇ ਕੈਟਾਗਰੀ ਚ ਆਉਣਾ ਚਾਹੁੰਦਾ ਵਾ। ਸਾਜੀ ਉਹ 4 ਸਾਲ ਬਾਅਦ ਇੱਥੇ ਪਹੁੰਚੇ, ਉਹ ਸ਼ੁਰੂ ਤੋਂ ਹੀ ਇੱਥੇ ਆਣਾ ਚਾਹ ਰਹੇ। ਨਹੀਂ ਓਏ ਤੂੰ ਓਏ ਤੋਂ ਵਾਲਾ ਕਰਨਾ ਵਾ ਤੇ ਫਿਰ ਤੂੰ ਕਿਤੇ ਮਿੱਟੇ ਦਾ ਹੀ ਹੋ ਜਾ ਚੁੱਪ ਕਰਕੇ। ਉਹ ਭਾਜੀ ਗਾਣੇ ਵੀ ਤਾਂ ਇੱਥੇ ਤੱਕ ਆਏ ਹੋਏ ਪਤਾ ਨਹੀਂ ਓਏ ਤੋਏ ਕਰਕੇ। ਮੈਂ ਚਾਹੁੰਦਾ ਵਾਂ ਕਿ ਮੈਂ ਕਵਾਂ ਯਾਰ ਮੈਂ ਤੇ ਮੇਰਾ ਉਸਤਾਦ ਮੈਂ ਕਹਿੰਦਾ ਉਸਤਾਦ ਜੀ ਹੁਣ ਮੈਂ ਥੱਕ ਗਿਆ ਤੇ ਫਿਰ ਉਸਤਾਦ ਮੈਨੂੰ ਘੁੱਟਣ ਲੱਗ ਪਿਆ। ਮੈਂ ਇਹ ਨਹੀਂ ਚਾਹੁੰਦਾ ਨਹੀਂ ਇਹ ਗੁਸਤਾਖੀ ਨਹੀਂ, ਅੱਲਾ ਮਾਫੀ ਦੇਵੇ। ਮੈਂ ਇਹ ਚਾਹੁੰਦਾ ਵਾਂ ਕਿ ਉਸਤਾਦ ਜਦੋਂ ਚਾਹ ਬਣਾਵੇ ਨਾਲ ਮੇਰੀ ਵੀ ਬਣਾਵੇ। ਨਹੀਂ ਭਾਵੇਂ ਨਾ ਹਲੇ ਭਾਵੇਂ ਕਵਾਂ ਕਿ ਉਸਤਾਦ ਜੀ ਕਵਾਂ ਮੈਂ ਤੂੰ
ਕੁਛ ਵੀ ਤੂੰ ਕੁਛ ਕਹਿ ਹੀ ਨਾ, ਤੂੰ ਸਿਰਫ ਗੱਲ ਕਰ ਦੇ। ਅੱਛਾ ਉਸਤਾਦ ਜੀ ਕਹਿ ਦਿੰਦੇ, ਮੈਂ ਦਿਲੋਂ ਮੰਨ ਲਿਆ ਭਾਈ ਤੁਸੀਂ ਮੇਰੇ ਗਾਣਾ ਬਣੋ ਨਾ ਬਣੋ, ਇੱਕ ਇਹ ਕੈਸੀ ਅਗਲੇ ਦੇ ਉੱਤੇ ਪ੍ਰੈਸ਼ਰ। ਆਪ ਭਾਈ ਇਹ ਤੁਹਾਡੀ ਮਰਜ਼ੀ ਹੈ ਦਿਲ ਦੀ। ਮੈਂ ਵਨ ਤਰਫਾ ਸ਼ਿਰਕਤਾਂ ਦੀ ਸ਼ਿਗਿਰਦੀ ਇਹਨੂੰ ਕਹਿੰਦੇ, ਸਿੰਗਲ ਸਾਈਡ, ਹਾਂਜੀ ਵਨ ਸਾਈਡਡ ਸ਼ਿਗਿਰਦ। ਮੈਂ ਤੇ ਉਸਤਾਦ ਦੋਵੇਂ ਜਾਣੇ ਤੁਹਾਡਾ ਗਾਣਾ ਜ਼ਰੂਰੀ ਨਹੀਂ ਹੈ ਤਨਖਾਹ ਵਧਾਉਣ ਵਾਸਤੇ, ਉਹ ਭਰਾ ਦਿੰਦੇ। ਗੱਲ ਮੈਨੂੰ 1 ਰੁਪਈਆ ਨਾ ਦੇਣ, मैं ਇੱਥੇ ਜੋ ਕਹਿੰਦੇ ਕਸਮ ਖਾ ਲੈਣਾ कि मैंने नहीं पैसे चाहिए यार। सारी चीज पैसा थोड़ी होता है, एहसास मोहब्बत भी कोई चीज होती है। पूरी की मिठाई ਇਹ ਪਹਿਲੇ ਤੇ ਸਾਰੇ ਕਹਿੰਦੇ ਕਹਿੰਦਾ ਇੱਕ ਪੈਸਾ ਨਹੀਂ ਚਾਹੀਦਾ, ਮੁਦੱਸਰ ਦਾ ਬੂਆ ਭੰਤਾ ਇਹਨੇ, ਉਹ ਉਸਤਾਦ ਜੀ ਨੇ ਸੈਂਡ ਕੀਤਾ ਉਹਦਾ ਦੇ ਮੈਂ ਕੋਈ ਸ਼ਰਤ ਲਾ ਲਾਂਗਾ यार एक अल्लाह की कसम खा के ना एक बारी भी ਉਹਨੂੰ ਮੈਂ ਕਿਹਾ ਹੋਵੇ ਕਿ ਯਾਰ ਦੇ ਦੇ, ਤੇ ਮਰਨ ਜੀ ਨੂੰ ਤਾਂ ਖਤਮ ਕਰਤਾ ਤੂੰ ਉਹਦੇ ਨਾਲ ਵੀ ਮੇਰੀ ਤਨਖਾਹ ਘੁੱਟ ਗਿਆ। ਯਾਰ ਗੱਲ ਇਹ ਇਹਨਾਂ ਮੁਦੱਸਰ ਨੇ ਤਨਖਾਹ ਸੈਂਡ ਕੀਤੀ ਤੇ ਮੁਦੱਸਰ ਦੇ ਘਰ ਐਵੇਂ ਪਹੁੰਚਿਆ, ਆ ਤੈਨੂੰ ਉੱਥੋਂ ਦੀ ਗੁਲਾਮ ਆ ਐਵੇਂ ਮੈਂ ਇਹ ਚਾਹੁੰਦਾ ਵਾਂ ਕਿ ਮੈਂ ਤੇ ਮੇਰਾ ਉਸਤਾਦ ਦੋਵੇਂ ਬੈਠੇ ਹੋਈਏ ਤੇ ਮੈਂ ਦੋਵੇਂ ਇੱਕ ਬੈੱਡ ਤੇ ਲੱਭੇ ਪਈਗੀ ਤੇ ਮੈਂ ਕਹਾਂ ਕਿ ਉਸਤਾਦ ਸੁਣਾ ਕੀ ਹਾਲ ਹਾਂ ਲੈ, ਉਸਤਾਦ ਕਹੇ ਯਾਰ ਜਾ ਚਾਹ, ਮੈਂ ਕਹਣਾ ਉਸਤਾਦ ਪੁਰਕਰਾ ਯਾਰ ਹਾਲੇ ਹੁਣ ਤੇ ਪੀਤੀ ਫਿਰ ਤੂੰ ਏਦਾਂ ਕਰ, ਤੂੰ ਬਹੁਤਾ ਫ੍ਰੀ ਹੋਣਾ ਚਾਹੁੰਦਾ ਉਸਤਾਦ ਜੀ ਦੇ ਰਹਿਣ ਦੇ ਅਬਦੁੱਲਾ ਸ਼ਗੀਰ ਤੋਂ ਜਾ, ਨਹੀਂ ਤੇਰੀ ਹਮ ਏਜ ਆ, ਚਲੋ ਫ੍ਰੀ ਹੋ ਜਾ। ਉਸਤਾਦ ਜੀ ਇਹ ਕਿਹੜੀ ਟਰਮ ਹੈਗੀ ਆ? ਯਾਨੀ ਵਸੀ ਤਾਂ ਸੁਣਦੇ ਆਏ ਉਸਤਾਦ ਉਹਨੂੰ ਜੀ। ਪਤਾ ਨਹੀਂ ਗੱਲ ਹੈ, ਬੱਚਾ ਬਾਲ ਆਉਣ ਵਾਲੇ, ਉਹਦੀ ਉਮਰ ਹੀ ਕੀ ਹੈ, 30 ਸਾਲ ਉਹਦੀ ਉਮਰ ਹੈ। ਕੌਣ ਬੱਚਾ ਵਾ? ਉਹ ਨਹੀਂ, ਉਹਨੂੰ ਉਹ ਨਹੀਂ ਪਤਾ 60 ਸਿੰਗਰ ਯਾਦ ਆ ਉਹਨੂੰ ਅਲਾਪ ਯਾਰ, ਰੋਹੀ ਉਹ ਗੱਲ ਹੈ, ਲੇਕਿਨ ਜੈਨੂਨ ਗੱਲ ਇਹ ਹੈ ਕਿ ਨੋਨੀ ਇੱਕ ਬਿਲਕੁਲ ਆਪਣੀ ਏਜ ਨਾਲੋਂ ਕਮ ਸੇ ਕਮ 15 ਸਾਲ ਛੋਟਾ ਹੋ। ਲਓ ਅਕਲੀ ਸਾਹਿਬ ਯੈਸ, ਨਹੀਂ ਉਹਦੇ 'ਚ ਛੋਟਾ ਨਹੀਂ ਕਹਿ ਸਕਦੇ ਵੈਸੇ, ਮੇਰੇ ਹਿਸਾਬ ਨਾਲ ਇਹਨੂੰ ਕਹਿ ਸਕਦੇ ਕਿ ਕਲੈਵਰ ਆ ਜ਼ਿਆਦਾ ਥੋੜਾ ਜਿਹਾ। ਨਹੀਂ ਮੈਂ ਤਾਂ ਨੋਨੀ ਦਾ ਦੱਸ ਦੇਣਾ ਸਕਦਾ ਸਤਾ ਜੀ। ਨੋਨੀ ਬੇਵਕੂਫ ਹੋ ਸਕਦਾ, ਨੋਨੀ ਝੂਠ ਬੋਲ ਸਕਦਾ, ਨੋਨੀ ਕੋ ਗੈਰ ਇਰਾਦੀ ਤੌਰ ਤੇ ਕੋਈ ਵਾਧਾ ਘਾਟਾ ਹੋ ਸਕਦਾ, ਨੋਨੀ ਜਾਣ ਬੁੱਝ ਕੇ ਸੋਚ ਸਮਝ ਕੇ ਮੁਨਾਫਕਤ ਨਹੀਂ ਕਰ ਸਕਦਾ ਕਿਸੇ ਨੂੰ। ਹਾਂ ਸਹੀ ਗੱਲ ਹੈ। ਮੇਰਾ ਐਕਸਪੀਰੀਅੰਸ ਜਿਹੜਾ ਇਹਨੇ ਦਿਨਾਂ ਦਾ, ਇਹ ਗੱਲ ਮੈਂ ਵੀ ਇਹਨੂੰ ਕੀਤੀ। ਹੁਣ ਸੁਧਾਰ ਲੈ ਆਪਣੇ ਆਪ ਨੂੰ, ਐਡੀ ਵੱਡੀ ਗੱਲ ਕਹਿਤੀ ਉਹਨਾਂ ਨੇ। ਮੈਂ ਤਾਬੇਦਾਰ। ਲੇਕਿਨ ਇਹਦੇ ਲਈ ਸ਼ਾਗਿਰਦ ਹੋਣ ਲਈ ਉਸਤਾਦ ਜੀ ਪਿੱਛੇ ਫਾਰਮੈਟ ਮਾਰੇ ਸਾਰੇ ਉਸਤਾਦਾਂ ਨੂੰ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਨਾ, ਉਹ ਹੀ ਭੇਜੇ ਉੱਥੇ ਮੈਸੇਜ, ਜਿੰਨਾ ਹੈਸ਼ ਉੱਥੇ ਸਟਾਰ ਤੇ ਲਿਖਣਾ ਵਾ, ਸਟਾਰ 100 ਸਟਾਰ ਤੋਂ ਬਾਅਦ ਡੇਟ ਪਾਉਣੀ ਜਿਸ ਡੇਟ ਨੂੰ ਸ਼ਾਗਿਰਦ ਹੋਇਆ, ਉਸ ਤੋਂ ਬਾਅਦ ਹੈ ਸਟਾਰ, ਫਿਰ ਅੱਗੇ ਟਾਈਮ ਪਾਉਣਾ ਜਿਸ ਟਾਈਮ ਹੋਇਆ, ਫਿਰ ਅੱਗੇ ਹੈਸ਼ ਤੇ ਫਿਰ ਅੱਗੇ ਲਿਖਣਾ ਆਰ, ਬਸ ਸੈਂਡ ਕਰ ਦੇਣਾ ਰਿਮੂਵ। ਫਿਰ ਇਹਨੂੰ 24 ਘੰਟੇ ਚ ਮੈਸੇਜ ਆਏਗਾ, ਕੰਗ੍ਰੈਚੁਲੇਸ਼ਨ ਯੂ ਸਕਸੈਸਫੁਲੀ ਰਿਮੂਵਡ ਯੋਰ ਟੀਚਰ ਇਨ ਯੋਰ ਲਾਈਫ। ਤੇ ਨਾਲ ਆ ਹੋਏ ਇਮੋਜੀ ਭੇਜੇ। ਆਓ ਉਸਤਾਦ ਦੇ ਨਾਮ ਤੋਂ ਪਹਿਲੇ 92 ਲੈਣਾ ਕੰਟਰੀ ਕੋਡ। ਹਾਂ, ਕੰਟਰੀ ਕੋਡ ਲਾਉਣਾ। ਇੱਥੇ ਪਾਕਿਸਤਾਨ ਚ ਹੋਇਆ ਸੀ, ਲਾਹੌਰ ਕਿੱਥੇ? ਫੈਸਲਾਬਾਦ। ਇੱਕ ਸਹੀ ਜਿਹੜਾ ਗਾਣਾ ਬੰਦ ਉਸਤਾਦ ਕਿੰਨੇ ਤੇਰੇ? ਸਹੀ ਮੈਂ ਜਿਨ੍ਹਾਂ ਕੋ ਗਾਣਾ ਬਣਾਇਆ ਨਾ ਸਖਾਵਤ ਨਾਲ ਸਾਹਿਬ ਨੇ, ਤੇ ਫਿਰ ਤੂੰ ਉਹਦਾ ਹੋ ਗਿਆ, ਮੇਰਾ ਹੋ ਗਿਆ, ਇੱਕ ਹੀ ਗੱਲ ਤੇ ਨਹੀਂ ਨਾ। ਇਹ ਤੇ ਨਹੀਂ ਬਣਦਾ। ਜੈਨੂਅਨ ਮੈਂ ਉਹਨਾਂ ਦਾ ਸ਼ਾਗਿਰਦ ਆ। ਇੱਧਰ ਤੇ ਬੱਬੂ ਰਾਣਾ ਸਾਹਿਬ ਜੈਨਵਨ ਜਿਹੜਾ ਗਾਣਾ, ਨਾ ਨਹੀਂ ਸਹੀ ਸਮਝੇ, ਮੈਂ ਕਿਹਾ ਲੈ ਉਸਤਾਦ ਕਹਿ ਗਿਆ। ਅੱਛਾ ਜੈਨਵਨ ਜਿਹੜਾ ਤੂੰ ਗਾਣਾ ਬੰਨ ਸਹੀ ਉਸਤਾਦ ਹੋਇਆ ਉਹ ਸਖਾਵਤ ਨਾਲ ਸਾਹਿਬ ਦਾ। ਹਾਂਜੀ। ਅੱਛਾ ਉਸ ਤੋਂ ਬਾਅਦ ਤੇ ਬੱਬੂ ਰਾਣਾ ਸਾਹਿਬ ਦਾ। ਸਭ ਤੋਂ ਪਹਿਲੇ ਮਿਲਿਆ ਮੈਂ ਕਾਮੇਡੀ ਦੇ ਹਵਾਲੇ ਨਾਲ, ਇਸ ਪਲੇਟਫਾਰਮ ਤੋਂ ਬਾਅਦ ਅਗਰ ਕਿਸੇ ਨੂੰ ਮਿਲਿਆ ਤੇ ਉਹ ਬੱਬੂ ਰਾਣਾ ਸਾਹਿਬ ਨੂੰ ਮਿਲਿਆ। ਨਹੀਂ ਕਾਮੇਡੀ ਦਾ ਨਾਂ ਲਿਆ ਨਾ, ਤੂੰ ਫਿਰ ਕਾਮੇਡੀ ਦੇ ਬਾਰੇ ਨਾ ਕਿਹਨੂੰ ਮਿਲਿਆ? ਕਾਮੇਡੀ ਦੇ ਵਿੱਚ ਇਸ ਪਲੇਟਫਾਰਮ ਤੋਂ ਬਾਅਦ ਅਗਰ ਮੈਂ ਕਿਸੇ ਨੂੰ ਕਾਮੇਡੀ ਦੇ ਹਵਾਲੇ ਨਾਲ ਮਿਲਿਆ ਨਾ, ਮੈਂ ਨਹੀਂ ਖੇਡਦਾ। ਚਲ ਉੱਠ ਕੇ ਬਾਹਰ ਹੋ ਜਾ, ਲਾ ਕੇ ਸਾਡੀ ਕਾਮੇਡੀਅਨ ਨੇ ਉਹ। ਮੈਨੂੰ ਪਤਾ, ਲੇਕਿਨ ਇਹ ਉਹਨਾਂ ਨੂੰ ਕਿਸ ਚੱਕਰ ਚ ਮਿਲਿਆ? ਇਹ ਤੇ ਕਾਮੇਡੀ ਦੇ ਚੱਕਰ ਚ ਸੀ। ਹਾਂ ਅੱਛਾ ਆਓ ਤੂੰ ਵੈਸੇ ਕੀ ਮਤਲਬ ਕਵਾਲੀ ਸਿੱਖਣ ਗਿਆ? ਨਹੀਂ ਮੈਂ ਗਿਆ ਸੀ ਉਹਨਾਂ ਕੋ ਆਫਤਾਬ ਇਕਬਾਲ ਦੇ ਸ਼ੋਅ 'ਚ, ਕਹਿੰਦੇ ਸੀ। ਬੇਸਿਕਲੀ ਜੈਨੂਅਨ ਗੱਲ ਹੈ ਕਿ ਬੱਬੂ ਰਾਣਾ ਸਾਹਿਬ ਬਹੁਤ ਅੱਛੇ ਸਿੰਗਰ ਨੇ, ਹਾਂਜੀ ਬਹੁਤ ਅੱਛੇ। ਜੈਨੂਅਨ ਉਹਨਾਂ ਦਾ ਸ਼ੌਕ ਵੀ ਇਹ ਸੀ, ਹਾਂਜੀ। ਠੀਕ ਹੈ ਨਾ? ਹਾਂ। ਉਸਤਾਦ ਜੀ ਵੀ ਬੇਸਿਕਲੀ ਅੱਛਾ ਸਿੰਗਰ ਵਾ, ਐਵੇਂ ਤਾਂ ਇਹ ਧੱਕੇ ਤੋਂ ਕੋਈ ਮਾਰ। ਅੱਛਾ ਤੂੰ ਉਹਨਾਂ ਦਾ ਸ਼ਾਗਿਰਦ ਨਹੀਂ ਹੋਇਆ, ਗਾਣਾ ਬਣਾ ਇਹ ਉਹ ਨਹੀਂ ਹੋਇਆ? ਨਹੀਂ ਮੈਂ ਉਹਨਾਂ ਨੂੰ 20 ਵਾਰੀ ਕਿਹਾ ਕਿ ਮੈਨੂੰ ਸ਼ਾਗਿਰਦ ਕਰ ਲਓ, ਮੈਨੂੰ ਸ਼ਾਗਿਰਦ ਕਹਿੰਦਾ ਉਹਦੇ ਨੂੰ ਆਦਤ ਆ ਕਹਿਣ ਦੀ। ਹਾਂ ਲਓ ਸ਼ਾਗਿਰਦ ਹੋਣ ਦੀ ਆਦਤ। ਮੈਨੂੰ ਉਹਨਾਂ ਕਿਹਾ ਪੁੱਤ ਦੁਆ ਬਰਕਤ ਹੁੰਦੀ ਆ। ਗੱਡੀ 'ਚ ਅਸੀਂ ਆ ਰਹੇ ਸੀਗੇ ਇੱਕ ਜਗ੍ਹਾ ਤੋਂ, ਉਹ ਦੁਆ ਬਰਕਤ ਹੁੰਦੀ ਆ, ਬਸ ਇਹੀ ਹੁੰਦਾ ਕਿ ਵੱਡਿਆਂ ਦਾ ਹਿਆ ਕਰਨਾ, ਸੀਨੀਅਰ ਦੀ ਰਿਸਪੈਕਟ ਕਰਨੀ। ਇਹਦੇ ਵਿੱਚ ਕਾਹਦੀ? ਕਹਿੰਦਾ ਮੈਂ ਤੈਨੂੰ ਕਿੱਦਾਂ ਗੱਲ ਸਿਖਾ ਸਕਦਾ ਵਾਂ, ਮੇਰੇ ਨਾਲ ਦੇਖ ਕੇ ਤੂੰ ਸਿੱਖੀ ਜਾ ਜੋ ਤੇਰਾ ਦਿਲ ਇਹ ਉਹਨਾਂ ਨੇ ਬਿਲਕੁਲ ਤੈਨੂੰ ਸਹੀ ਗੱਲ ਕਹੀ ਕਿ ਉਹ ਤੈਨੂੰ ਕਿੱਦਾਂ ਸਿਖਾ ਸਕਦੇ। ਯਾਰ ਸਾਜੀ ਕੋ ਗੱਲ ਇੱਕ ਕਾਮੇਡੀਅਨ ਆ, ਕਾਮੇਡੀਅਨ ਦੀ ਗੱਲ ਕਰ ਰਿਹਾ, ਗੱਲ ਇਹ ਕਰ ਰਿਹਾ ਕਿ ਮੈਂ ਜਾਂ ਤੂੰ ਸ਼ਾਗਿਰਦ ਕਰ ਲਾ, ਜਿਹੜੀ ਤੈਨੂੰ ਆਮਦ ਹੁੰਦੀ ਤੂੰ ਇਹਨੂੰ ਕਿੱਦਾਂ ਸਿਖਾ ਸਕੇਗਾ? ਹਾਏ 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 ਵੱਡੀ ਗੱਲ ਤੂੰ ਇਹਨੂੰ ਕਰਤੀ। ਕਿੱਦਾਂ ਦੱਸੇਗਾ ਵੀ ਨਹੀਂ ਹੁੰਦਾ ਹੀ? ਯਾਰ ਵਾਹ ਸਾਜੀ। ਲੇਕਿਨ ਇਹ ਵਾ
ਬੱਬੂ ਰਾਣਾ ਸਾਹਿਬ ਉਹ ਆਪਣੇ ਕੰਮ ਦੇ ਵਿੱਚ ਇੱਕੋ ਹੀ ਨੇ ਜਿਹੜਾ ਉਹਨਾਂ ਦਾ ਪਿੱਛੇ ਕੰਮ ਸੀ ਨਾ ਕੋਈ ਕਰਦੇ ਦਿੰਦੇ ਮੈਂ ਕਿਉਂਕਿ ਵੇਖਿਆ ਫਰੀਦ ਸਾਹਿਬ ਜਿਹਨੇ ਵੀ ਇਹਨੇ ਜਿਹਦੇ ਕੋਲ ਵੀ ਗਾਣਾ ਬਣਾਇਆ ਨੇ ਲਾਜ਼ਮੀ ਕਿ ਉਸਤਾਦ ਥੋੜਾ ਢਿੱਲਾ ਰੱਖਿਓ, ਅਗਲੇ ਉਸਤਾਦ ਨੂੰ ਟੈਨਸ਼ਨ ਨਾ ਬਣੇ ਵੀ ਐਵੇਂ ਉੱਤੇ ਖੋਲ ਖਲਾਈਏ ਕਿ ਆ ਮੇਰੀ ਬਾਹ ਤੁਹਾਡੇ ਅੱਗੇ ਆ। ਹਾਂ ਇਹਨੇ ਨਾ ਇੱਕ ਲੱਕੜ ਦੀ ਬਾਹ ਬਣਵਾਈ ਏਡੀ, ਉਹ ਫੜ ਕੇ ਅੱਗੇ ਕਰ ਦਿੰਦਾ ਵਾ, ਉਹ ਘਰ ਪਈ ਉਹਦੇ ਤੇ ਇੰਨੇ ਗਾਣੇ ਬੰਨੇ। ਲੈ ਆ ਹੁਣ ਮੇਰੀ ਬਾਹ ਤੁਹਾਡੇ ਅੱਗੇ ਉਸਤਾਦ ਜੀ ਇਹ ਆਪਣਾ ਓਏ ਮੇਰੇ ਬੰਨੇ ਮੇਰੇ ਹੱਥ ਤੇ ਪਹਿਲੇ ਤਾਂ ਤੂੰ ਖਬਾਰ ਸਾਡੇ ਨਹੀਂ ਉਹਨੇ ਚੰਗੇ ਆ ਤਾਂ ਮਾਮਾ ਸ਼ਗਿਰਦ ਹੁੰਦੀ। ਜ਼ਿਆਦਾ ਦਿਨ ਨਹੀਂ ਰਹਿਣਾ ਮੈਂ, ਆ ਮਹੀਨਾ ਡੇਢ ਮਹੀਨਾ ਸ਼ਗਿਰਦੀ ਦੇ ਵਿੱਚ। ਮੈਨੂੰ ਪਤਾ ਵਾ ਯਾਰ ਇਹ ਉਸਤਾਦ ਜੀ ਸ਼ਾਗਿਰਦ ਹੋਏਗਾ ਤੇ ਯਕੀਨ ਕਰੋ ਕਿ ਬੜਾ ਅੱਛਾ ਤੁਹਾਡਾ ਨਾਮ ਕਮਾਏਗਾ, ਤੁਹਾਡਾ ਨਾਮ ਕਮਾਏਗਾ ਔਰ ਵੇਚੇਗਾ। ਉਹ ਭਾਈ ਮੈਂ ਤੁਹਾਨੂੰ ਕਹਿਣ ਦਿਆਂ ਨਹੀਂ ਨੋਨੀ ਤਾਂ ਨਹੀਂ ਇਹਨੂੰ ਬੇਸਿਕਲੀ ਨੋਨੀ ਨਾ ਤਬੀਅਤ ਚ ਤੇਜ਼ੀ ਹੈ, ਵੈਸੇ ਤੇਜ਼ੀ ਨਹੀਂ ਇਹਦੇ ਚ ਜਿਹੜੀ ਧਾਰੀਆਂ ਚ ਹੁੰਦੀ ਹੈ, ਹਾਂ ਕ੍ਰਾਸ ਕਰਨਾ ਤੇ ਇਹ ਸ਼ੌਕੀ ਤੇ ਇਹ ਉਹ ਨਹੀਂ ਹੈਗੀ, ਵੈਸੇ ਐਕਟਿਵ ਆ, ਓਵਰ ਐਕਟਿਵ ਆ, ਕਹ ਲੋ ਤੇਜ਼ ਆ। ਹਾਂ ਤੇ ਫਿਰ ਕਰੋ ਹੁਣ, ਫਿਰ ਮੁਕਾਓ ਗੱਲ। ਨਹੀਂ ਉਹ ਤੇਰੇ ਲਈ ਦਵਾਈਓ ਡਿਜੀਟਲ ਗਾਣਾ ਲੈ ਕੇ ਆਉਣਗੇ ਜਿਹਦਾ ਤੇਰਾ ਪਤਾ ਲੱਗਦਾ ਜੀ ਕਿੱਥੇ ਫਿਰ ਬੱਬੂ ਰਾਣਾ ਸਾਹਿਬ ਨੇ ਇਹਨਾਂ ਨੂੰ ਸ਼ਾਗਿਰਦ ਕੀਤਾ। ਤੁਹਾਡੇ ਹਿਸਾਬ ਨਾਲ ਸ਼ਾਗਿਰਦ ਕਰਨਾ ਮਤਲਬ ਇਹਨਾਂ ਦਾ ਸਹੀ ਆ ਜਾਂ ਨਹੀਂ? ਇਹ ਹੋ ਗਏ ਨੇ, ਹੁਣ ਦੁਬਾਰਾ ਹੋਣ ਤੇ ਬੁਰੀ ਗੱਲ ਨਹੀਂ। ਉਸਤਾਦ ਜੀ ਮੇਰੀ ਗੱਲ ਸੁਣੋ, ਸ਼ਗਿਰਦ ਤੇ ਸ਼ਗਿਰਦ ਹੋ ਜਾਂਦਾ। ਫਰੀਦ ਸਾਹਿਬ ਗੱਲ ਇਹ, ਤੂੰ ਤੁਰਿਆ ਜਾ ਰਿਹਾ ਹੋਵੇ, ਤੈਨੂੰ ਇੱਕ ਬੰਦਾ ਕਹੇ ਯਾਰ ਇੱਧਰ ਨੂੰ ਤੁਰਿਆ ਜਾ, ਤੂੰ ਤੁਰਿਆ ਜੋ ਦੇਖ ਰਿਹਾ ਵੀ ਅੱਗੇ ਖੂਹ ਆ, ਓਕੇ ਠੀਕ ਆ, ਤੂੰ ਉਹਦੇ ਵਿੱਚ ਡਿੱਗ ਪਵੇਂ, ਠੀਕ ਹੈ। ਜਦੋਂ ਉਧਰ ਤੁਰੇ ਜਾਣਾ ਤੇ ਵਿੱਚ ਹੀ ਡਿੱਗਣਾ, ਵਿੱਚ ਹੀ ਤੇ ਡਿੱਗਣਾ। ਬਾਹਰ ਨਿਕਲ ਆ ਕੇ ਤੂੰ ਕਵੇਂ ਕਿ ਭਾਜੀ ਮੇਰੇ ਕੋਲ ਗਲਤੀ ਹੋ ਗਈ, ਤੇ ਤੂੰ ਪਹਿਲੇ ਅਰਨਾ ਸੀ। ਸਹੀ ਗੱਲ। ਇਹ ਕੀ ਮਿਸਾਲ? ਅੱਛਾ ਅਸਲ ਚ ਮੈਂ ਤਾਂ ਦੱਸਦਾ ਮੈਂ ਕਿਉਂ ਮਿਸਾਲ ਦਿੱਤੀ, ਮੈਨੂੰ ਭੁੱਲ ਗਿਆ ਸੀ ਤੂੰ ਕੀ ਕਿਹਾ। ਮੈਂ ਕੋਈ ਗੱਲ ਬਣਾ ਲਈ, ਮੈਂ ਕਿਹਾ ਜੀ ਅਸਲ ਚ ਸ਼ਾਗਿਰਦ ਹੈਗਾ ਬੱਬੂ ਰਾਣਾ ਸਾਹਿਬ ਦਾ, ਸਖਾਵਤ ਨਾਥ ਸਾਹਿਬ ਦੇ ਕੋਲੋਂ ਉਹਨੇ ਗਾਣਾ ਬਣਾਇਆ, ਠੀਕ ਹੈ ਜੀ। ਹਾਂ ਤੇ ਹੁਣ ਸਖਾਵਤ ਸਾਹਿਬ ਦੀ ਦੁਆ ਵਾ ਬੱਬੂ ਰਾਣਾ ਬੱਬੂ ਸਾਹਿਬ। ਰਾਣਾ ਨੇ ਬਹੁਤ ਅੱਛੀ ਗੱਲ ਕੀਤੀ ਕਿ ਬੇਟਾ ਜੋ ਇਹ ਅਦਬ ਦੇ ਨਾਲ ਸਾਰਾ ਕੁਝ ਮਿਲਦਾ ਤੇ ਉਹੀ ਸਾਰਾ ਕੁਝ ਬਣਦਾ, ਉਹ ਬੜੀ ਅੱਛੀ ਗੱਲ ਕੀਤੀ ਉਹਨੇ। ਤੇ ਸਖਾਵਤ ਸਾਹਿਬ ਨੇ ਵੀ ਇਹੋ ਗੱਲ ਕੀਤੀ। ਸਖਾਵਤ ਸਾਹਿਬ ਨੇ ਕਿਹੜਾ ਇੰਗਲਿਸ਼ ਚ ਕੁਝ ਛੱਡਿਆ ਕਿਉਂ ਓਏ ਸਖਾਵਤ ਸਾਹਿਬ ਨੂੰ, ਮਤਲਬ ਤੈਨੂੰ ਕਿਉਂ ਜ਼ਰੂਰਤ ਪੇਸ਼ ਆਈ ਸਖਾਵਤ ਸਾਹਿਬ ਤੋਂ ਬਾਅਦ ਫਿਰ ਮੇਰਾ ਸ਼ਾਗਿਰਦ ਹੋਣ ਦੀ? ਉਹ ਕਹਿੰਦਾ ਮੈਨੂੰ ਇਹ ਤੂੰ ਮੈਨੂੰ ਲੱਗਦਾ ਮੁਦੱਸਰ ਨੂੰ ਵੀ ਕਿਹਾ ਵਾ, ਕਿਉਂਕਿ ਤੂੰ ਉਹਦੇ ਚੈਨਲ ਤੇ ਵੀ 5-6 ਵੀਡੀਓ ਕੀਤੀ, ਉਹਨੂੰ ਵੀ ਕਿਹਾ ਹੋਣਾ ਮੈਨੂੰ ਸ਼ਾਗਿਰਦ ਕਰਨਾ। ਵੀ ਉਹਨੂੰ ਮੈਂ ਕਿਹਾ ਸੀ, ਉਹ ਮੰਨਿਆ ਨਹੀਂ। ਉਹਨੂੰ ਵੀ ਕਿਹਾ। ਇਹ ਤੁਹਾਡੇ ਵਾਲੀ ਗੱਲ, ਇਹਨੂੰ ਆਦਤ ਆ। ਇਹ ਉਸਤਾਦ ਜੀ ਤੁਸੀਂ ਇਹ ਸਾਲ ਮੋਟਰਸਾਈਕਲ ਜਾ ਰਹੇ ਨੇ, ਬਾਹ ਦਿੱਤੀ ਆ ਮੁੜਨ ਵਾਸਤੇ, ਬੰਦਾ ਕੋਈ ਗਾਣਾ ਬਣ ਗਿਆ ਇਹਨੂੰ ਪਤਾ ਲੱਗਦਾ ਮੈਂ ਉੱਥੋਂ ਭਾਈ ਸਿਰਫ 1 ਵਜੇ ਤੋਂ ਛੱਡ ਕੇ ਆਇਆ, ਉੱਥੇ ਲਾਹੌਰ ਚ ਰਿਹਾ ਨਹੀਂ ਸੀ ਜਾਂਦਾ, ਫੈਸਲਾਬਾਦ ਲਾਹੌਰ ਤੇ ਸ਼ਾਗਿਰਦ ਤੇ ਤੂੰ ਉਹਨਾਂ ਦਾ ਹੈਗਾ। ਸ਼ਾਗਿਰਦ ਸੀਗਾ, ਲੇਕਿਨ ਉਹ ਉੱਥੇ ਟਾਈਮ ਸਹੀ ਨਹੀਂ ਸੀ ਗੁਜ਼ਰਿਆ ਨਾ। ਓਹੋ ਉਹ ਕੀ ਗੱਲ ਕਰਨ ਦੇ ਆ, ਉਹ ਕਹਿੰਦੇ ਸ਼ਾਗਿਰਦੀ ਇੱਕ ਬਰਕਤ ਵਾ। ਯਾਰ ਇਹ ਹੁਣ ਲਾਹੌਰ ਚਲਾ ਗਿਆ, ਫੈਸਲ ਰਾਮੇ ਲਾਹੌਰ ਕੰਮ ਕਰਦਾ, ਲਾਹੌਰ ਜਾ ਕੇ ਸਾਰਾ ਥੀਏਟਰ ਉੱਥੇ ਕਰਦਾ, ਉੱਥੇ ਵੱਡੇ ਵੱਡੇ ਆਰਟਿਸਟਾਂ ਦਾ ਕਰਦਾ, ਲੇਕਿਨ ਉਹਨੇ ਕਿਸੇ ਨੂੰ ਨਹੀਂ ਉੱਥੇ ਕਿਹਾ ਕਿ ਵੀ ਮੈਨੂੰ ਸ਼ਾਗਿਰਦ ਕਰ ਲਓ ਕਿਉਂਕਿ ਜੀ ਹੁਣ ਮੈਂ ਲਾਹੌਰ ਆ ਗਿਆ ਵਾਂ। ਮੈਂ ਇਹ ਪੁੱਛ ਰਿਹਾ, ਇਹਦੇ ਹਿਸਾਬ ਨਾਲ ਉਸਤਾਦ ਰੂਮਮੇਟ ਹੁੰਦਾ ਸੀ ਜਿਹਦੇ ਨਾਲ ਇਕੱਠੇ ਰਹੀਦਾ ਨਾ, ਬਸ ਉਹ ਉਸਤਾਦ ਹੋਣਾ ਉਹ ਚਾਹੀਦਾ। ਉਸਤਾਦ ਉਸਤਾਦ ਜੀ ਨੂੰ ਭਾਈ ਫੈਸਲ ਨੂੰ ਵੀ ਕਿਹਾ ਵਾ, ਕਹਿੰਦਾ ਜੀ ਮੈਂ ਉਸਤਾਦ ਜੀ ਨੂੰ ਟਰਾਈ ਕਰਕੇ ਦੇਖਦਾ, ਅਗਰ ਉਸਤਾਦ ਜੀ ਨੇ ਮੈਨੂੰ ਸ਼ਾਗਿਰਦ ਕਰ ਲਿਆ ਤੇ ਤੁਸੀਂ ਕਰ ਲੈਣਾ। ਮੈਨੂੰ ਭਾਈ ਫੈਸਲ ਨੂੰ ਵੀ ਨੇ ਕਿਹਾ ਹੋਇਆ ਵਾ। ਨਹੀਂ ਤੈਨੂੰ ਕੀ ਲੋੜ ਕੀ ਹੈ ਸ਼ਾਗਿਰਦੀ ਦੀ? ਤੂੰ ਐਡਾ ਅੱਛਾ ਆਰਟਿਸਟ ਆ, ਤੂੰ ਠੀਕ ਹੈ, ਤੈਨੂੰ ਲੋੜ ਕੀ ਹੈ? ਤੇਰੇ 'ਚ ਅਹਿਸਾਸੇ ਕਮਤਰੀ ਕਿਉਂ ਆ? ਨਹੀਂ ਮੈਨੂੰ ਤੂੰ ਕਾਬਲ ਆ, ਉਹ ਮਾਨੂਲਾ ਸਾਹਿਬ ਵਾਲੀ ਗੱਲ, ਮੈਂ ਕਿਹਾ ਮਾਨ ਸਾਹਿਬ ਮੈਨੂੰ ਸ਼ਾਗਿਰਦ ਕਰ ਲਓ, ਕਹਿੰਦੇ ਨਹੀਂ ਯਾਰ ਕਾਬਲ ਬੰਦੇ ਨੂੰ ਕਦੀ ਸ਼ਾਗਿਰਦ ਨਹੀਂ ਕਰੀ। ਆਹੋ ਤੂੰ ਕਾਬਲ ਆ, ਤੈਨੂੰ ਕਾਹਤੋਂ ਸ਼ਾਗਿਰਦ ਕਰਨਾ? ਜਾਂ ਕਾਬਲ ਚੱਕਰ ਲਾਇਆ? ਤੁਸੀਂ ਜਾਨ ਛਡਾ ਰਹੇ ਹੋ, ਉਸਤਾਦ ਜੀ ਕਾਬਲ ਗਿਆ ਕਿ ਉਹਨੂੰ ਕਰ ਲਓ ਵਿਚਾਰੇ ਨੂੰ ਸ਼ਾਗਿਰਦ। ਉਹ ਬੇਸਿਕਲੀ ਡਰਦਾ ਵਾ। ਅੱਛਾ ਉਹਨੂੰ ਕਰ ਲਓ, ਤੈਨੂੰ ਕਰ ਲਿਆ ਉਹਨੂੰ ਕਰ ਲਓ। ਮੈਂ ਉਸ ਫਰੀਦ ਇਹ ਡਰਦਾ ਵਾ, ਆਪਣੇ ਵਾਲਦ ਸਾਹਿਬ ਦਾ ਵੀ ਬੇਟਾ ਨਹੀਂ, ਉਹਨਾਂ ਦਾ ਵੀ ਸ਼ਾਗਿਰਦ ਹੋਇਆ ਵਾ, ਡਰਦਾ ਵਾ। ਇਹ ਜਿਹੜੇ ਦੁਨੀਆ ਡਰ ਲੱਗਦਾ ਵੀ ਮੈਂ ਮੇਰੇ ਵਾਲਦ ਸਾਹਿਬ ਦਾ ਬੇਟਾ ਨਹੀਂ ਹੈਗਾ, ਉਹਨਾਂ ਦਾ ਸ਼ਾਗਿਰਦ ਆ। ਇਹਦਾ ਨਿਕਾਹ ਨਹੀਂ ਹੋਣਾ, ਇਹਦੀ ਸ਼ਾਗਿਰਦੀ ਹੋਣੀ। ਆਹ ਇਹਨੇ ਕਹਾ ਤੇ ਬੁੱਢੀ ਦੀ ਵੀ ਇਹਨੇ ਸ਼ਾਗਿਰਦੀ ਕਰਨੀ। ਇਹਨੇ ਕਹਿਣਾ ਭਰੀਏ ਲੋਕ ਯਾਰ ਮੈਨੂੰ ਗਾਣਾ ਬੰਦੇ ਜਾਂ ਮੇਰੇ ਕੋ ਬਣਾ ਲਾ, ਸੌਦਾ ਇੱਕੋ ਜਿਹਾ। ਸਾਜੀ ਲੇਕਿਨ ਤੁਸੀਂ ਗੱਲ ਕੀਤੀ ਵੀ ਸ਼ਾਗਿਰਦ ਕਾਬਲ ਆਦਮੀ ਤੇ ਸ਼ਾਗਿਰਦ, ਮੇਰੇ ਹਿਸਾਬ ਨਾਲ ਉਹਨਾਂ ਨੇ ਇੱਕ ਗੱਲ ਤੁਹਾਡੇ ਨਾਲ ਕੀਤੀ ਸਿਰਫ ਜਿਹੜੀ ਮਖਸੂਸ, ਜਿਹੜੀ ਅਸਲ ਸ਼ਾਗਿਰਦੀ ਵਾਲੀ ਗੱਲ ਆ, ਬਰਕਤ ਗੱਲ ਦੇ ਵਿੱਚ, ਕੰਮ ਦੇ ਵਿੱਚ, ਉਹ ਆਉਂਦੀ ਸਿਰ ਤੇ ਨਾ ਕੋਈ ਹੋਵੇ, ਲੇਕਿਨ ਇਹਦੇ ਸਿਰ ਤੇ ਹੈ ਨੇ ਸਖਾਵਤ ਸਾਹਿਬ, ਬੱਬੂ ਰਾਣਾ ਸਾਹਿਬ, ਆਪਣਾ ਅਸੀਂ ਵੀ ਹੈਗੇ ਹੁਣ ਅੱਜ ਸਾਡੇ ਕੋਲ ਆ ਤੇ ਅਸੀਂ ਵੀ ਉੱਤੇ ਹੀ ਆ, ਤੁਸੀਂ ਵੀ ਹੈਗੇ ਸਿਰ, ਤੈਨੂੰ ਕੀ ਲੋੜ ਹੈ ਸ਼ਾਗਿਰਦੀ ਕਰਨ ਦੀ? ਉਹ ਯਾਰ ਉਹ ਕਿਹੜਾ ਬਰਕਤ ਬੁਰਕਤ ਦਾ ਕਰਕੇ ਸ਼ਾਗਿਰਦ ਹੋਣ ਡਿਆ, ਕੋਈ ਤਨਖਾਹ ਸੈੱਟ ਹੋ ਜਾਵੇ ਬਸ ਇਹੀ ਆ।
ਆ ਕੋਈ ਖਾਣ ਪੀਣ ਸੈੱਟ ਹੋ ਜਾਵੇ, ਕੋਈ ਗੱਡੀ ਸੈੱਟ ਮਿਲ ਜਾਵੇ। ਨਹੀਂ ਉਹਨੂੰ ਇਹ ਨਹੀਂ ਗੱਡੀ ਸੈੱਟ ਇਸ ਤੋਂ ਕਹਾਂ ਗੱਡੀ ਕਿਹੜੀ ਸੈੱਟ ਮਿਲਣੀ ਹੁਣ? ਦੇਖ ਅੱਲਾ ਨੇ ਕੈਸਾ ਨਵਾਜ਼ਿਆ, ਗੁਰੂਰ ਤਕੱਬਰ ਦਾ ਗੱਲਾਂ ਪਾਟਣ ਡਈਆਂ ਦੀਆਂ। ਹੁਣ ਉੱਡਣ ਵਾਲੀ ਲੈ ਦਈਏ ਤੈਨੂੰ ਕੀ? ਕੁਝ ਸਮਝ ਨਹੀਂ ਆਉਂਦੀ ਕੀ ਗੱਲਾਂ ਕਰਦੇ, ਉਹ ਬਿਲਕੁਲ ਬਾਊਫ ਹੋਇਆ ਨਹੀਂ ਤੇ ਇਹ ਹੁੰਦਾ ਵਾ ਵੱਡੇ ਬੰਦੇ ਦੀ ਸ਼ਿਗਿਰਦੀ ਦਾ। ਪਹਿਲਾਂ ਨੇ ਸ਼ਗਿਰਦੀ ਦੀ ਗੱਲ ਸ਼ੁਰੂ ਕੀਤੀ, ਤੂੰ ਉੱਡ ਗਿਆ। ਮੈਂ ਇਹਦਾ ਮਕਸਦ ਇਹ ਨਹੀਂ ਹੈਗਾ ਕਿ ਉਹ ਪਿਛਲੇ ਉਸਤਾਦ ਵੀ ਰਹਿਣ, 2-3 ਜਿਹੜੇ ਹੈਗੇ ਨੇ। ਦੱਬ ਗਿਆ ਤਾਂ ਤੁਸੀਂ ਕਹਿੰਦੇ ਭੋਲਾ, ਇਹ ਭੋਲਾ ਨਹੀਂ ਕੁੰਨਾ ਵਾ। ਭੋਲਾ ਹੀ ਭੋਲਾ ਸਾਜੀ ਕੁੰਨਾ ਵਾ। ਨਹੀਂ ਭੋਲਾ ਹੀ ਯਾਰ ਬੇਸਿਕਲੀ ਇਹਨੇ ਗਾਨੇ ਵਾਲੇ ਦਾ ਕਮਿਸ਼ਨ ਮੁੱਕਿਆ, 20 ਗਾਨਾ 15 ਰੁਪਏ ਵੱਜਦੇ ਆ। ਯਾਰ ਕਦੀ ਨਾਲਾਂ ਦੇ ਚੌਂਕ 'ਚ ਵੱਡੇ ਗਾਨੇ ਬੁੱਧ ਪਾ ਕੇ ਤਾਂ ਫਿਰ ਰਹੇ ਆ, ਤੇ ਬੰਦਾ ਕਹਿੰਦਾ ਭਾਈ ਕਿੰਨੇ ਦਾ, ਕਹਿੰਦਾ ਨਹੀਂ ਜੀ ਨੇ ਸ਼ਗਿਰਦੀ ਹੱਥ ਰੱਖੇ। ਗਾਹਕ ਨੂੰ ਦੇਖ ਉੱਥੇ ਆਪਣੇ ਬਣਵਾ ਲੈਂਦਾ, ਭਾਈ ਮੇਰੇ ਬੰਦੇ ਹੋ। ਆਹ ਇੱਕ ਬੰਦੇ ਕੋਲ ਲਿਫਟ ਲਈ, ਉਹਨੇ ਥੋੜਾ ਅੱਗੇ ਸਪੀਡ ਚ ਲਾ ਦਿੱਤਾ, ਉਹਨੂੰ ਕਹਿੰਦਾ ਮੈਨੂੰ ਸ਼ਿਗਿਰਦ ਕਰ ਲੈ, ਬੜੀ ਇੱਕੀ ਗੱਡੀ ਚਲਾ ਦੇ। ਯਾਰ ਜਿਹੜਾ ਬੰਦਾ ਤੇਰਾ ਮਹਿੰਗੀ ਗੱਡੀ 'ਚ ਲੰਘਦਾ ਉਹਦੇ ਮਗਰ ਦੌੜ ਕੇ ਸ਼ਗਿਰਦ ਹੀ ਹਸਪਤਾਲ ਦਾਖਲ ਹੋਇਆ, ਉਹਨੇ ਨਰਸ ਨੇ ਬੋਤਲ ਲੈਣੀ ਸੀ, ਕਹਿੰਦੀ ਔਂਤਰਿਆ ਗਾਨੇ ਪਰਾ ਕਰ, ਮੈਂ ਬਰਨੋਲਾ ਲਾਣਾ। ਯਾਰ ਉਸਤਾਦ ਜੀ ਗੱਲ ਇਹ ਆ, ਪਿਛਲੇ ਵੀ ਰਹਿਣ ਅੱਗੋਂ ਵੀ ਇੱਕ ਆਏ, ਮੈਨੂੰ ਕੋਈ ਫਰਕ ਨਹੀਂ ਪੈਣਾ। ਲੈ ਭਰਾਵਾ, ਜੇ ਤੈਨੂੰ ਕੋਈ ਫਰਕ ਨਹੀਂ ਪੈਣਾ ਤੇ ਫਿਰ ਸਾਡੇ ਵੱਲੋਂ ਵੀ ਨਾ ਹੈ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਠੀਕ ਆ ਜੀ। ਤੇ ਇਨਸ਼ਾਅੱਲਾ ਅੱਛਾ ਲੈ ਵੀ ਤੂੰ ਸ਼ਾਗਿਰਦ ਨਾ ਹੋ ਕੇ ਨਾ 2 ਮਹੀਨੇ 6 ਮਹੀਨੇ ਸਾਲ 2 ਸਾਲ ਤੂੰ ਵੇਖੀ ਕਿ ਤੈਨੂੰ ਕੋਈ ਫਰਕ ਮਹਿਸੂਸ ਹੁੰਦਾ, ਗੱਲ ਕਰੀ ਤੂੰ। ਓਕੇ ਹਾਂ ਸ਼ਹੀਦ ਹੋ ਕੇ ਬਹੁਤਾ ਕੰਮ ਖਰਾਬ ਹੋ ਜਾਣਾ, ਰਹਿਣ ਦੇ ਤੂੰ ਉਦਾਂ ਹੀ ਰਹਿ, ਸਾਦਾ ਹੀ। ਸ਼ਿਗਿਰਦ ਹੋ ਗਿਆ ਤੇ ਢੋਲਾਂ ਤੇ ਗੱਲ ਨਹੀਂ ਕਰ ਸਕਦਾ। ਹਾਂ ਸਹੀ ਗੱਲ। ਉਹ ਇतना ਵੀ ਨਹੀਂ ਕਰਦੇ। ਉਸਤਾਦ ਜੀ ਦੀ ਖਿਦਮਤ ਕਰੋ, ਉਹ ਖੁਸ਼ ਹੋ ਕੇ ਆਪੀ ਦਵਾ ਦੇ ਦੇਣ, ਇਹ ਹੀ ਸ਼ਾਗਿਰਦੀ ਹੈ। ਨਹੀਂ ਉਹਨਾਂ ਨੇ ਆਪਣੀ ਦੁਆ ਨਹੀਂ ਦਿੰਦੇ। ਨਹੀਂ ਉਹ ਜਿਹੜੀ ਮੰਗਲ ਬੁੱਧ ਨਾਈਟ ਈਵਨਿੰਗ ਵਾਲੀ, ਉਹ ਨਹੀਂ ਦੁਆ ਅੱਛਾ ਕਿ ਉਸਤਾਦ ਜੀ ਖੁਸ਼ ਹੋਣਾ, ਜੇ ਥਾਪੜੀ ਮਾਰਦੇ ਨੇ, ਇਹ ਹੀ ਸਭ ਕੁਝ ਹੁੰਦਾ ਵਾ। ਇੱਕ ਗੱਲ ਭਾਈ ਮੈਂ ਕਰਨਾ ਚਾਹੁੰਦਾ ਆਖਰੀ, ਉਸ ਤੋਂ ਬਾਅਦ ਭਾਵੇਂ ਸ਼ੋਅ ਬੰਦ ਕਰ ਦੇਣਾ। ਇੱਕ ਮਿੰਟ ਹੈ ਜਾ। ਓਕੇ ਨਾਜ਼ਰੀਨ, ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼। ਮੈਂ ਇਹ ਗੱਲ ਹੀ ਕਰਨ ਲਿਆ ਵਾਂ ਕਿ ਜਿੱਦਣ ਮੈਂ ਪਹਿਲੇ ਦਿਨ ਆਇਆ ਸੀ ਇੱਥੇ ਤੇ ਅੱਜ ਦਾ ਆਖਰੀ ਦਿਨ ਕੋਈ ਫਰਕ ਲੱਗਾ? ਪਹਿਲੇ ਦਿਨ 'ਚ ਤੇ ਆਖਰੀ ਦਿਨ 'ਚ ਕੋਈ ਮਤਲਬ ਕਿ ਚਲਾਕੀ ਨਜ਼ਰ ਆਈ ਹੋਵੇ ਕਿ ਯਾਰ ਆ 1.5-2 ਮਹੀਨੇ ਦੇ ਵਿੱਚ ਨੇ ਆ ਹਰਕਤ ਕੀਤੀ ਐ ਨਹੀਂ ਸਹੀ ਹੈ? ਤੇ ਬੇਟਾ ਮੈਂ ਜੋ ਦੇਖਿਆ ਉਹਦੇ ਮਾਰਕਸ ਵੀ ਤੇ ਉਹੀ ਦਿੱਤੇ ਤੇਰੇ ਅੱਗੇ, ਦਿੱਤੇ ਨਹੀਂ ਅੱਗੇ ਮੈਂ ਦੱਸਿਆ, ਕਹਿੰਦਾ ਦੇ ਦਿੱਤੇ। ਲੈ ਕਹਿੰਦਾ ਦੇ ਦਿੱਤੇ। ਓਏ ਤੂੰ ਵਿੱਚ ਬੇਹੋਸ਼ ਹੋਏ ਨਾ ਤੂੰ, ਹੈਂ? ਮੈਂ ਹਲਕਾ ਜਿਹਾ ਨਹਾਓ, ਪੂਰਨਬਾਜ਼ੀ ਕਰੋ ਤਾਂ ਚਲੋ ਉੱਠੋ ਖੇਲੋ ਕਰੋ। ਨਾਲ ਚੱਤਾ ਹੋਲਾ ਕਰਾ